ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਵਰਜ ਮਹਾਤੋਰੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸੀਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी डॉक्टर साहब। अज 23 मार्च 2022 10 चेत नानकशाही संमत 554 का दिन है ते डॉक्टर साहब प्रोग्राम शुरू करने तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਪੈਲਫਾ ਫਿਲਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਅੱਜ ਦੀ ਸਪਾਂਸਰਸ਼ਿਪ ਬਾਰੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਸਰਦਾਰ ਬਲਵਿੰਦਰ ਸਿੰਘ ਜਰਾ ਵੱਲੋਂ ਔਰ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅੱਜ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦਾ ਦਿਨ ਹੈ ਅਤੇ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੀ ਸੋਚ ਤੇ ਪੈਰਾ ਦੇਣ ਦੀਆਂ ਜਿਹੜੀਆਂ ਸੌਆਂ ਖਾ ਕੇ ਵਾਅਦੇ ਕੀਤੇ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਭਗਤ ਸਿੰਘ ਤਾਂ ਸਥਾਪਤਵਾਦ ਅਤੇ ਕਾਰਪੋਰੇਟ ਕਲਚਰ ਦੇ ਖਿਲਾਫ ਸੀ। ਸ਼ੁਰੂਆਤ ਵਿੱਚ ਕੇਜਰੀਵਾਲ ਵੱਲੋਂ ਲੋਕ ਪੱਖੀ ਅਤੇ ਕਾਰਪੋਰੇਟ ਖਿਲਾਫ ਸਟੈਂਡ ਲਿਆ ਗਿਆ, ਪਰ ਅੱਜ ਗਰਾਊਂਡ ਪਾਲਿਸੀ ਕੀ ਹੈ ਕਿ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸੱਚੀ ਭਗਤ ਸਿੰਘ ਦੀ ਸੋਚ ਅਤੇ ਤਰੀਕਿਆਂ ਦੇ ਹਾਮੀ ਹਨ। ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਸ਼ਹੀਦ ਭਗਤ ਸਿੰਘ ਜੀ ਹੋਰਾਂ ਦਾ ਸ਼ਹੀਦੀ ਦਿਨ ਹੈ। ਸੋ ਅੱਜ 23 ਮਾਰਚ ਦਾ ਦਿਨ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਔਰ 91ਵਾਂ ਸ਼ਹੀਦੀ ਦਿਨ ਹੈ। ਸੋ 23 ਮਾਰਚ 1931 ਨੂੰ ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ ਔਰ ਭਗਤ ਸਿੰਘ ਦੀ ਸ਼ਖਸੀਅਤ ਜਿਹੜੀ ਹੈ ਨੌਜਵਾਨੀ ਲਈ ਇੱਕ ਮੋਟੀਵੇਸ਼ਨ ਰਹੀ ਹੈ। ਸੋ ਇਹ ਵੱਖਰੀ ਗੱਲ ਹੈ ਕਿ ਆਰੀਆ ਸਮਾਜੀਆਂ ਅਤੇ ਕਾਮਰੇਡਾਂ ਨੇ ਭਗਤ ਸਿੰਘ ਨੂੰ ਆਪਣੇ ਖਾਤੇ ਵਿੱਚ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ। ਸੋ ਹੁਣ ਦੇ ਦੌਰ ਦੇ ਵਿੱਚ ਪਖੰਡੀ, ਦੰਭੀ ਤੇ ਲਾਲਚੀ ਅਰਵਿੰਦ ਕੇਜਰੀਵਾਲ ਅਤੇ ਉਸਦੇ ਡੰਮੀ ਭਗਵੰਤ ਮਾਨ ਦੀ ਜਿਹੜੀ ਪੰਜਾਬ ਵਾਲੀ ਟੀਮ ਸ਼ਹੀਦ ਭਗਤ ਸਿੰਘ ਦੇ ਨਾਂ ਵਰਤ ਕੇ ਆਪਣੀਆਂ ਜਿਹੜੀਆਂ ਸਿਆਸੀ ਰੋਟੀਆਂ ਸੇਕ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਤੁਸੀਂ ਬਿਲਕੁਲ ਠੀਕ ਕਿਹਾ। ਇੱਕ ਪਾਸੇ ਅੱਜ ਜਦੋਂ ਅਸੀਂ 91 ਵਰੇ ਬਾਅਦ ਉਹਨਾਂ ਮੂਮੈਂਟਸ ਨੂੰ ਜਦੋਂ ਕਿ ਸ਼ਾਦਮਾਨ ਚੌਂਕ ਲਾਹੌਰ ਸਥਿਤ ਲਾਹੌਰ ਜੇਲ੍ਹ 'ਚ ਚੋਰੀ ਛਿਪੇ ਭਗਤ ਸਿੰਘ, ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ, ਉਹਨਾਂ ਨੂੰ ਫਾਂਸੀ ਦਿੱਤੀ ਗਈ ਔਰ ਫਿਰ ਉਹਨਾਂ ਨੂੰ ਕਿਵੇਂ ਉਹਨਾਂ ਦੀਆਂ ਡੈੱਡ ਬਾਡੀਜ਼ ਉੱਥੋਂ ਕੱਢ ਕੇ ਸਤਲੁਜ ਦੇ ਕੰਢੇ ਲਿਆ ਕੇ ਜਿੱਥੇ ਅੱਜ ਹੁਸੈਨੀਵਾੜਾ 'ਚ ਉਹਨਾਂ ਦੀ ਯਾਦ 'ਚ ਮੈਮੋਰੀਅਲ ਹੈ ਉੱਥੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਹੋਏ, ਅੱਧ ਸੜੀਆਂ ਲਾਸ਼ਾਂ ਛੱਡ ਕੇ ਉੱਥੋਂ ਦੇ ਪੁਲਿਸ ਗਾਰਡ ਔਰ ਦੂਸਰੇ ਦੌੜੇ। ਇਹ ਵੀ ਇੱਕ ਸ਼ਹੀਦਾਂ ਦਾ ਅਪਮਾਨ ਸੀ ਤੇ ਇਹਦੇ 'ਚ ਕੋਈ ਸ਼ੱਕ ਨਹੀਂ। ਬੇਸ਼ੱਕ ਜਦੋਂ ਅਸੀਂ 71 ਸਾਲ ਬਾਅਦ ਜਿਸ ਥਾਟ ਨੂੰ ਲੈ ਕੇ ਉਸ ਵੇਲੇ ਨੌਜਵਾਨੀ ਤੁਰੀ, ਇਸ ਗੱਲ ਦਾ ਧਿਆਨ ਰਹੇ। ਤੁਸੀਂ ਠੀਕ ਕਿਹਾ ਕਿ ਲੰਬਾ ਵਕਤ ਭਗਤ ਸਿੰਘ ਦੇ ਨਾਂ ਦੇ ਉੱਤੇ ਆਰੀਆ ਸਮਾਜੀਆਂ ਨੇ ਆਪਣੀ ਸਿਆਸਤ ਕੀਤੀ ਕਿਉਂਕਿ ਲਾਲਾ ਲਾਜਪਤ ਰਾਏ ਜਿਹੜਾ ਕਿ ਆਰੀਆ ਸਮਾਜ ਦਾ ਪ੍ਰੋਮੀਨੈਂਟ ਲੀਡਰ ਸੀ। ਤੇ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਦੋਂ ਟੂ ਨੇਸ਼ਨ ਥਿਊਰੀ ਦੀ ਗੱਲ ਕੀਤੀ ਜਾਂਦੀ ਹੈ ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਨਾਂ ਕਾਫੀ ਨੈਗੇਟਿਵ ਸੈਂਸ 'ਚ ਇਸਤੇਮਾਲ ਕੀਤਾ ਜਾਂਦਾ ਹੈ, ਪਰ ਉਸ ਤੋਂ ਬਹੁਤ ਪਹਿਲਾਂ ਜਿਵੇਂ ਅਸੀਂ ਸਾਵਰਕਰ ਦਾ ਜ਼ਿਕਰ ਕਰਦੇ ਹਾਂ ਕਿ ਉਹਨੇ ਹਿੰਦੂਤਵਾ ਦਾ ਕਨਸੈਪਟ ਦਿੱਤਾ ਹੈ, ਪੰਜਾਬ ਦੇ ਵਿੱਚ ਵੀ ਲਾਲਾ ਲਾਜਪਤ ਰਾਏ ਜਿਹੜਾ ਇੱਕ ਪ੍ਰੋਮੀਨੈਂਟ ਆਰੀਆ ਸਮਾਜੀ ਸੀ
ਉਸਨੇ ਵੀ ਇਸ ਕਿਸਮ ਦੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਹੀ ਕੀਤੀ ਸੀ। ਔਰ ਉਸ ਵੇਲੇ ਦਾ ਮਹਾਸ਼ਾ ਪ੍ਰੈਸ ਜਿਹੜਾ ਲਾਹੌਰ ਦੇ ਵਿੱਚ ਸੀ, ਉਹਨਾਂ ਨੇ ਹੀ ਲਾਜਪਤ ਰਾਏ ਨੂੰ ਲੋੜ ਨਾਲੋਂ ਜ਼ਿਆਦਾ ਅਹਿਮੀਅਤ ਦੇ ਕੇ ਜਿਹੜਾ ਪੰਜਾਬ ਕੇਸਰੀ ਉਸ ਨੂੰ ਟਾਈਟਲ ਦਿੱਤਾ ਸੀ। ਕੇਸਰੀ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚ ਸ਼ੇਰ ਨੂੰ ਕਹਿੰਦੇ ਨੇ, ਕਿਉਂਕਿ ਉਦੋਂ ਤੱਕ ਪੰਜਾਬ ਦੀ ਫਿਜ਼ਾ 'ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਰਕੇ ਹੀ ਉਹ ਪੰਜਾਬ ਦੇ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਉਸ ਸਾਂਝੇ ਰਾਜ ਨੂੰ ਯਾਦ ਕਰਦੇ ਸੀ। ਆਰੀਆ ਸਮਾਜੀਆਂ ਦੇ ਕੋਲ ਕੋਈ ਆਈਕਨ ਨਹੀਂ ਸੀ ਔਰ ਲਾਜਪਤ ਰਾਏ ਨੂੰ ਉਹਦੇ ਜਿਉਂਦੇ ਜੀ ਵੀ ਲੋੜ ਤੋਂ ਜ਼ਿਆਦਾ ਉਭਾਰਿਆ ਗਿਆ। ਲੇਕਿਨ ਜਿਵੇਂ ਉਸ ਦੀ ਮੌਤ ਬੇਸ਼ੱਕ ਸਾਈਮਨ ਕਮਿਸ਼ਨ ਨਾਲ ਜੋੜ ਕੇ ਕੀਤੀ ਜਾਂਦੀ ਹੈ ਕਿ ਜੀ ਜਦੋਂ ਸਾਈਮਨ ਕਮਿਸ਼ਨ ਆਇਆ, ਵਿਰੋਧ ਕੀਤਾ, ਉਹਨਾਂ ਦੇ ਲਾਠੀਆਂ ਵੱਜੀਆਂ ਔਰ ਉਹਨਾਂ ਦੀ ਮੌਤ ਹੋਈ, ਇਹ ਬਿਲਕੁਲ ਜਿਵੇਂ ਅੱਜ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਕੋਲ ਮੀਡੀਆ ਹੈ ਤੇ ਜਿਸ ਮਰਜ਼ੀ ਕਿਸਮ ਦਾ ਨੈਰੇਟਿਵ ਬਣਾ ਲੈਣ। ਜਿਵੇਂ ਹੁਣ ਕਸ਼ਮੀਰ ਫਾਈਲਸ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਈਵਨ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ ਜੰਮੂ ਕਸ਼ਮੀਰ 'ਚ, ਬਾਅਦ 'ਚ ਰਾਹ ਦਾ ਚੀਫ ਦੇ ਤੌਰ ਤੇ ਰਿਟਾਇਰ ਹੋਇਆ, ਅਮਰਜੀਤ ਡੁੱਲਟ, ਹਾਲਾਂ ਉਹ ਕੋਈ ਸਿੱਖੀ ਸਰੂਪ 'ਚ ਵੀ ਨਹੀਂ ਹੈ, ਉਹਨੇ ਟੈਲੀਗ੍ਰਾਫ ਨੂੰ ਇੰਟਰਵਿਊ ਦਿੱਤਾ 2 ਦਿਨ ਪਹਿਲਾਂ। ਉਹਨੂੰ ਜਦੋਂ ਕਿਹਾ ਕਿ ਜੀ ਤੁਸੀਂ ਕਸ਼ਮੀਰ ਫਾਈਲ ਦੇਖੀ ਹੈ ਔਰ ਤੁਸੀਂ ਤਾਂ ਉਦੋਂ ਇੰਚਾਰਜ ਸੀ ਜਦੋਂ ਉੱਥੋਂ ਕਸ਼ਮੀਰੀ ਪੰਡਤਾਂ ਦੀ ਮਾਈਗ੍ਰੇਸ਼ਨ ਹੋਈ, ਉਹਨੇ ਕਿਹਾ ਇਹ ਬਿਲਕੁਲ ਪ੍ਰੋਪੇਗੈਂਡਾ ਫਿਲਮ ਹੈ ਔਰ ਮੈਂ ਪ੍ਰੋਪੇਗੈਂਡੇ 'ਚ ਯਕੀਨ ਨਹੀਂ ਰੱਖਦਾ। ਔਰ ਉਹਨੇ ਐਕਸਪਲੇਨ ਕੀਤਾ ਕਿ ਭਾਈ ਉੱਥੇ ਸਿਚੁਏਸ਼ਨ ਕੀ ਸੀ ਔਰ ਉਹਨੇ ਕਿਹਾ ਵੀ ਜਦੋਂ ਕਸ਼ਮੀਰੀ ਪੰਡਤ ਉੱਥੋਂ ਗਏ ਤੇ ਜਗਮੋਹਨ ਜਿਹੜਾ ਉਹ ਬੜਾ ਰਿਲੀਵਡ ਸੀ। ਉਹ ਇਹ ਕਹਿਣਾ ਚਾਹੁੰਦਾ ਹੈ ਕਿ ਵੀ ਔਰ ਇਹ ਜਿਹੜਾ ਉਸ ਮੌਕੇ ਇੰਟੈਲੀਜੈਂਸ ਬਿਊਰੋ ਦਾ ਚੀਫ ਹੈ ਕਿ ਇਹਨਾਂ ਦਾ ਖੁਦ ਹੀ ਇਸ ਦੇ ਵਿੱਚ ਰੋਲ ਹੈ, ਕਿਉਂਕਿ ਉਹਦਾ ਵੀ ਰੋਲ ਹੋਏਗਾ, ਉਹ ਕਿਹੜਾ ਬਚ ਸਕਦਾ ਹੈ ਰੋਲ ਤੋਂ। ਪਰ ਅੱਜ ਤੁਸੀਂ ਦੇਖੋ ਕਿ ਕਿਵੇਂ ਇਹ ਨੈਰੇਟਿਵ ਇਹ ਭੁੱਲ ਕੇ ਕਿ ਭਾਈ ਜਿੰਨੇ ਕਿ ਕਸ਼ਮੀਰੀ ਪੰਡਤ, ਜੇ ਤੁਸੀਂ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਜਾਣਕਾਰੀ ਕਢਾਉਂਦੇ ਹੋ ਤੇ ਜੇ 150 ਕਸ਼ਮੀਰੀ ਪੰਡਤ ਮਾਰੇ ਗਏ ਤੇ 1,500 ਮੁਸਲਮਾਨ ਵੀ ਮਾਰੇ ਗਏ। ਫਿਰ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਨਫ਼ਰਤ ਦਾ, ਇਹ ਨੈਰੇਟਿਵ ਹੈ ਔਰ ਇਸ ਦੇ ਮਾਸਟਰ ਨੇ ਇਵੇਂ ਹੀ ਜਿਵੇਂ ਇਹਨਾਂ ਨੇ ਲਾਜਪਤ ਰਾਏ ਨੂੰ ਰਾਤੋਂ ਰਾਤ ਸ਼ਹੀਦ ਬਣਾ ਦਿੱਤਾ। ਹਾਲਾਂਕਿ ਇਹ ਗੱਲ ਸਾਹਮਣੇ ਹੈ ਕਿ ਉਹਦੀ ਈਵਨ ਲਾਠੀ ਵੀ ਨਹੀਂ ਸੀ ਕਿਸੇ ਨੇ ਮਾਰੀ, ਉਹਦੇ ਕੋਲ ਛਤਰੀ ਸੀ ਜਿਹਦੇ ਤੇ, ਕਿਉਂਕਿ ਲਾਠੀਆਂ ਕੈਰੀ ਨਹੀਂ ਸੀ। ਸਾਈਮਨ ਕਮਿਸ਼ਨ ਜਦੋਂ ਆਂਦਾ ਹੈ ਤੇ ਜਿਹੜਾ ਐਸਪੀ ਸਕਾਟ ਹੈ ਔਰ ਬਾਅਦ ਦੇ ਵਿੱਚ ਜਿਹਨੂੰ ਗਲਤੀ ਨਾਲ ਭਗਤ ਸਿੰਘ ਜਾਂ ਉਹਨਾਂ ਦੇ ਸਾਥੀਆਂ ਨੇ ਮਾਰਿਆ, ਸਾਂਡਰਸ ਦਾ ਤਾਂ ਕੋਈ ਰੋਲ ਹੀ ਨਹੀਂ ਸੀ। ਜੇ ਭਗਤ ਸਿੰਘ 23 ਸਾਲ ਦੀ ਉਮਰ 'ਚ ਫਾਂਸੀ ਤੇ ਚੜ੍ਹਦਾ ਹੈ ਤੇ ਉਹ 21 ਸਾਲਾਂ ਦਾ ਸੀ ਸਾਂਡਰਸ ਜਿਹਨੂੰ ਮਾਰਿਆ, ਕਿਉਂਕਿ ਉਹ ਉੱਥੇ ਪ੍ਰੋਬੇਸ਼ਨ ਦੇ ਉੱਤੇ, ਉਹ ਐਜ਼ ਏ ਪੁਲਿਸ ਆਫੀਸਰ ਉਹਦੀ ਪ੍ਰੋਬੇਸ਼ਨ ਚੱਲ ਰਹੀ ਸੀ ਔਰ ਬਾਈ ਮਿਸਟੇਕ ਕੱਲਾ ਇਹੀ ਨਹੀਂ, ਉਹਦੇ ਨਾਲ ਇੱਕ ਹੈੱਡ ਕਾਂਸਟੇਬਲ ਅੰਮ੍ਰਿਤਧਾਰੀ ਸਿੱਖ ਚੰਨਣ ਸਿੰਘ ਜਿਹਨੇ ਬਾਅਦ 'ਚ ਪਿੱਛਾ ਕੀਤਾ, ਉਹਨੂੰ ਵੀ ਗੋਲੀਆਂ ਨਾਲ ਉਡਾਇਆ। ਹੁਣ ਉਹੀ ਜੇ ਨੈਰੇਟਿਵ ਪੰਜਾਬ ਦੇ ਵਿੱਚ ਸਿਰਜਣਾ ਹੋਏ, ਤੁਸੀਂ 80ਵਿਆਂ ਜਾਂ 90ਵਿਆਂ ਦੇ ਜੁਝਾਰੂ ਦੌਰ ਦਾ ਤੇ ਕਿਸ ਕਿਸਮ ਦਾ ਬਣਾ ਦਿੰਦੇ ਨੇ ਕਿ ਜੀ ਕਿਸ ਕਿਸਮ ਦੇ ਉਹਨਾਂ ਨੇ ਕਾਰੇ ਕੀਤੇ। ਲੇਕਿਨ ਲਾਜਪਤ ਰਾਏ ਨੂੰ ਵੀ ਸ਼ਹੀਦ ਬਣਾਉਣ 'ਚ ਇਹਨਾਂ ਦੇ ਮੀਡੀਆ ਦਾ ਹੀ ਰੋਲ ਸੀ। ਉਹਦਾ ਕੋਈ ਲਾਠੀਆਂ ਨਾਲ ਲਾਗਾ ਦੇਗਾ ਨਹੀਂ ਸੀ, ਉਹ ਤਾਂ ਹਾਰਟ ਅਟੈਕ ਦੇ ਨਾਲ ਕੁਝ ਹਫ਼ਤਿਆਂ ਬਾਅਦ ਮਰਦਾ ਹੈ। ਲੇਕਿਨ ਇੱਕ ਨੈਰੇਟਿਵ ਸਿਰਜ ਦਿੱਤਾ ਗਿਆ। ਫਿਰ ਇੱਕ ਆਰੀਆ ਸਮਾਜਨ ਪੰਜਾਬ 'ਚ ਆਈ, ਉਹਨੇ ਆ ਕੇ ਵੰਗਾਰਿਆ ਕਿ ਕੀ ਪੰਜਾਬ ਦੀ ਜਵਾਨੀ ਨਪੁੰਸਕ ਹੋ ਗਈ ਹੈ ਕਿ ਇਤਨੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਬਦਲਾ ਨਹੀਂ ਲੈ ਸਕਤੀ। ਹੁਣ ਜਦੋਂ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ ਕਿ ਭਗਤ ਸਿੰਘ ਨੂੰ ਰੱਜ ਕੇ ਆਰੀਆ ਸਮਾਜੀਆਂ ਨੇ ਔਰ ਖਾਸ ਤੌਰ ਤੇ ਉਸ ਦਾ ਸਿੱਖੀ ਸਰੂਪ ਗਾਇਬ ਕਰਨਾ ਔਰ ਕਿਸ ਅੰਦਾਜ਼ ਉਹਨੂੰ ਫਿਰ ਪ੍ਰੈਜ਼ੈਂਟ ਕਰਨਾ, ਜਿਹੜੀਆਂ 2-3 ਫਿਲਮਾਂ ਭਗਤ ਸਿੰਘ ਤੇ ਆਈਆਂ, ਮੈਨੂੰ ਯਾਦ ਹੈ ਸਕੂਲ ਡੇਜ਼ ਤੇ ਇੱਕ ਫਿਲਮ ਜਿਹੜੀ ਬਿਗਨਿੰਗ ਸੀ, ਬਾਅਦ ਉਸ ਤੋਂ ਬਾਅਦ ਸ਼ਾਇਦ ਹੋਰ ਵੀ 2-3 ਫਿਲਮਾਂ ਆਈਆਂ ਨੇ। ਉਹਦੇ ਜੋ ਸਵਾਲ ਪੁੱਛਿਆ ਜਦੋਂ ਉਹ ਕੇਸ ਕਤਲ ਕਰਾ ਕੇ ਆਂਦਾ ਹੈ, ਲਾਹੌਰ ਚੋਂ ਨਿਕਲਣਾ ਉਹਨੇ ਔਰ ਉਹ ਅੰਗਰੇਜ਼ ਅਫਸਰ ਜਿਹੜਾ ਅਫਸਰ ਦਾ ਹੈਟ ਵਾਲਾ ਔਰ ਦੂਜਾ ਤੇ ਉਹਦਾ ਜਿਹੜਾ ਉਹ ਸਾਥੀ ਆ ਉਹਨੂੰ ਦੇਖਦਾ, ਉਹਨੂੰ ਕਹਿੰਦਾ ਕਿ ਭਗਤ ਸਿੰਘ तुम्हारे केश ਕਹਾਂ ਗਏ, ਤੇ ਉਹ ਕਹਿੰਦਾ ਭਾਰਤ ਮਾਤਾ ਕੋ ਸਮਰਪਣ ਕਰ ਦਈਏ। ਹੁਣ ਇਹ ਵੀ ਨੈਰੇਟਿਵ ਜਦੋਂ ਕਿ 80ਵਿਆਂ 70ਵਿਆਂ 60ਵਿਆਂ 'ਚ ਸਿੱਖਾਂ ਨੂੰ ਬਾਰ-ਬਾਰ ਜਦੋਂ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਜਾਂਦਾ ਸੀ, ਉਸੇ ਹੀ ਆਰੀਆ ਸਮਾਜੀ ਲੌਬੀ ਵੱਲੋਂ ਜਿਹੜੇ ਜਲੰਧਰ 'ਚ ਬੇਸ ਸੀ ਉਹੀ ਅਖਬਾਰਾਂ, ਹਿੰਦੀ ਮਿਲਾਪ, ਵੀਰ ਪ੍ਰਤਾਪ, ਪੰਜਾਬ ਕੇਸਰੀ ਬਾਅਦ 'ਚ ਆਈ, ਉਸ ਤੋਂ ਪਹਿਲਾਂ ਹਿੰਦ ਸਮਾਚਾਰ ਸੀ ਉਰਦੂ 'ਚ, ਕਿ ਜੀ ਸਿੱਖ ਦੱਸਣ ਕਿ ਵੀ ਉਹਨਾਂ ਨੂੰ ਪਹਿਲਾਂ ਦੇਸ਼ ਪਿਆਰ ਹੈ ਕਿ ਧਰਮ ਪਿਆਰ ਹੈ। ਤਾਂ ਸਿੰਪਲ ਆਨਸਰ ਉਸ ਵੇਲੇ ਦੇ ਸਿੱਖ ਲੀਡਰਾਂ ਦਾ ਸੀ ਕਿ ਭਾਈ ਅਸੀਂ ਜੇ ਪਾਕਿਸਤਾਨ ਛੱਡ ਕੇ ਇੱਧਰ ਆ ਗਏ ਉਹਦਾ ਕਾਰਨ ਸੀ ਕਿ ਸਾਨੂੰ ਧਰਮ ਪਿਆਰਾ ਸੀ, ਅਦਰਵਾਈਜ਼
ਅਸੀਂ ਕਿਸੇ ਹਾਲ 'ਚ ਉੱਥੇ ਵੀ ਰਹਿ ਸਕਦੇ ਸੀ ਜੇ ਗੱਲ ਸਿਰਫ ਮਿੱਟੀ ਨਾਲ ਪਿਆਰ ਦੀ ਹੁੰਦੀ। ਅੱਛਾ। ਲੇਕਿਨ ਇਹ ਰਿਪੀਟਡਲੀ ਜਿਹੜਾ ਆਰਗੂਮੈਂਟ ਅੱਜ ਵੀ ਇਸਤੇਮਾਲ ਕੀਤਾ ਜਾਂਦਾ ਹੈ ਜਦੋਂ ਸਿੱਖ ਧਰਮ ਦੀ ਗੱਲ ਕਰਦਾ ਹੈ, ਔਰ ਇਹੀ ਗੱਲ ਜਦੋਂ ਜੂਨ 84 ਦੇ ਹਮਲੇ ਵੇਲੇ ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ ਔਰ ਉਹਨਾਂ 'ਚੋਂ ਜਿਹੜੇ ਨੇ ਸੈਂਕੜਿਆਂ ਮਾਰੇ ਗਏ, ਹਜ਼ਾਰਾਂ ਬਾਅਦ 'ਚ ਉਹਨਾਂ ਦਾ ਕੋਰਟ ਮਾਰਸ਼ਲ ਹੋਇਆ, ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਔਰ ਇਹ ਗੱਲ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਆ ਕੇ ਉਹਨਾਂ ਦੀ ਹੱਕ ਦੇ ਵਿੱਚ ਗਵਾਹੀ ਦਿੰਦਿਆਂ ਕਹੀ ਸੀ ਰਿਟਾਇਰਡ, ਕਿ ਭਾਈ ਦੇਖੋ ਉਹਨਾਂ ਨੇ ਜਦੋਂ ਦੇਸ਼ ਲਈ ਸਰਵ ਕਰਨ ਦੀ ਸਹੁੰ ਚੁੱਕੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਚੁੱਕੀ। ਜੀ। ਇਹਦਾ ਮਤਲਬ ਹੈ ਵੀ ਉਹਨਾਂ ਲਈ ਧਰਮ ਪਹਿਲਾਂ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਉਹਨਾਂ ਦੇ ਸਭ ਤੋਂ ਮੁਕੱਦਸ ਥਾਂ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਹੋਇਆ ਤੇ ਉਹਨਾਂ ਨੇ ਧਰਮ ਦੇ ਮਗਰ ਹੀ ਜਾਣਾ, ਦੇਸ਼ ਜਾਂ ਮਿੱਟੀ ਫਿਰ ਸੈਕੰਡਰੀ ਚਲੀ ਜਾਂਦੇ। ਉਹਨੇ ਕਿਹਾ ਜਿਹੜੇ ਸੋਲਜਰ ਨੂੰ ਸਹੁੰ ਹੀ ਗੁਰੂ ਗ੍ਰੰਥ ਸਾਹਿਬ ਦੀ ਚੁਕਾਈ ਜਾਂਦੀ ਹੈ ਜੇ ਉਹਦੀ ਬੇਅਦਬੀ ਹੋਏਗੀ ਤੇ ਉਹ ਖਲੋਏਗਾ। ਸੋ ਪਹਿਲਾਂ ਤਾਂ ਇੱਕ ਡਿਬੇਟ ਆਰੀਆ ਸਮਾਜੀਆਂ ਨੇ ਲੰਬਾ ਵਕਤ ਉਹ ਸਾਰੇ ਖਾਤੇ 'ਚ ਪਾ ਕੇ ਭਾਰਤ ਮਾਤਾ ਦੇ ਇਹ ਉਹਦੇ ਕੀਤੀ। ਫਿਰ ਕਾਮਰੇਡ ਹੁਣ ਜ਼ਾਹਰ ਹੈ ਭਗਤ ਸਿੰਘ ਇੱਕ ਬ੍ਰਿਲੀਅੰਟ ਨੌਜਵਾਨ, ਔਰ ਜਦੋਂ ਤੁਸੀਂ ਗਰੋ ਹੁੰਦੇ ਹੋ ਅਸੀਂ ਆਪਣਿਆਂ ਨੂੰ ਵੀ ਆਲੇ ਦੁਆਲੇ 'ਚ ਦੇਖਦੇ ਹਾਂ, ਤੁਸੀਂ ਅੱਡ-ਅੱਡ ਆਈਡੀਓਲੋਜੀਜ਼ 'ਚੋਂ ਨਿਕਲਦੇ ਹੋ, 10ਵੀਂ ਤੱਕ ਪਹੁੰਚਦੇ ਆ, ਜਦੋਂ ਤੁਸੀਂ ਥੋੜੀ ਬਹੁਤ ਸਾਇੰਸ ਦੇ ਨਾਲ ਤੁਹਾਡਾ ਰਾਬਤਾ ਹੁੰਦਾ ਹੈ, ਅੱਧੇ ਕੁ ਰੱਬ ਦੇ ਉੱਤੇ ਸਵਾਲ ਕਰਨ ਲੱਗ ਜਾਂਦੇ ਨੇ। ਫਿਰ ਕਿਸੇ ਨੂੰ ਕੋਈ ਥੋੜਾ ਬਹੁਤ ਰੈਵੋਲੂਸ਼ਨਰੀ ਲਿਟਰੇਚਰ, ਕਿਸੇ ਦਾ ਅੱਜ ਦੇ ਪੀਰੀਅਡ 'ਚ ਕਿਸੇ ਦਾ ਹੀਰੋ ਕੋਈ ਚੀ ਗੁਵੇਰਾ ਹੈ, ਕੋਈ ਨੈਲਸਨ ਮੰਡੇਲਾ ਹੈ, ਕੋਈ ਦੂਜਾ ਇੱਕ ਪੀਰੀਅਡ ਹੈ, ਤੁਸੀਂ ਫਿਰ ਅੱਗੇ ਜਾਂਦੇ ਹੋ, ਹੌਲੀ ਹੌਲੀ ਜ਼ਿੰਦਗੀ ਦੀ ਹਕੀਕਤ ਨੂੰ ਸਮਝਦੇ ਹੋ, ਫਿਰ ਤੁਹਾਨੂੰ ਡਿਫਰੈਂਟ ਆਈਡੀਓਲੋਜੀਜ਼ ਅਟਰੈਕਟ ਕਰਦੀਆਂ। ਸੋ ਭਗਤ ਸਿੰਘ ਜਿਸ ਨੇ 14-15 ਸਾਲ ਦੀ ਉਮਰ 'ਚ ਉਹਦਾ ਲਿਟਰੇਚਰ ਵੱਲ ਵੀ ਝੁਕਾਅ ਹੋਇਆ, ਉਹਨੇ ਪੜ੍ਹਨਾ ਵੀ ਸ਼ੁਰੂ ਕੀਤਾ, ਔਰ ਉਹੀ ਪੀਰੀਅਡ ਸੀ ਕਿ 1917 ਦਾ ਜਿਹਨੂੰ ਰੂਸੀ ਇਨਕਲਾਬ ਕਿਹਾ ਜਾਂਦਾ ਹੈ ਉਹ ਆਂਦਾ 1917 'ਚ, ਲੈਨਿਨ ਔਰ ਦੂਸਰਾ ਚੇਂਜ ਕਰ ਦੇਣ। ਹੁਣ ਗਦਰ ਜੇ ਅਸੀਂ ਭਗਤ ਸਿੰਘ ਦੀ ਲੈਗੇਸੀ ਦੀ ਗੱਲ ਕਰੀਏ ਔਰ ਅਸੀਂ ਗੱਲ ਕਰਾਂਗੇ ਕਿ ਅੱਜ ਉਹਨੂੰ ਕਿਵੇਂ ਚੀਪਰ ਅੰਦਾਜ਼ ਦੇ ਵਿੱਚ ਇੱਕ ਪਾਸੇ ਕਾਮਰੇਡਾਂ ਨੇ ਤਾਂ ਪੂਰਾ ਰਗੜਿਆ ਇਸਤੇਮਾਲ ਕੀਤਾ, ਕਾਮਰੇਡੀ ਤਾਂ ਖਤਮ ਹੋ ਗਈ ਉੱਥੋਂ, ਉਹਨਾਂ ਦਾ ਤਾਂ ਕੋਈ ਹੈ ਨਹੀਂ ਵਾਲੀ ਵਾਰਸ, ਤੇ ਹੁਣ ਕੇਜਰੀਵਾਲ ਜਿਹੜਾ ਖੁਦ ਸਭ ਤੋਂ ਜ਼ਿਆਦਾ ਡੋਨੇਸ਼ਨ ਕੇਜਰੀਵਾਲ ਦੀ ਫੋਰਡ ਫਾਊਂਡੇਸ਼ਨ ਅਮਰੀਕਾ ਵੱਲੋਂ ਆਈ। ਜਦੋਂ ਤੁਸੀਂ ਬਿਗਨਿੰਗ ਦੇਖਦੇ ਹੋ ਕਿ ਭਾਈ ਅੰਨਾ ਹਜ਼ਾਰੇ ਚੋਂ ਨਿਕਲ ਕੇ ਕਿਵੇਂ ਇਹ ਜਾਂਦਾ ਹੈ, ਸਾਰਾ ਇਹਦਾ ਸਬੰਧ ਉਸੇ ਹੀ ਕਾਰਪੋਰੇਟ ਮਾਡਲ ਦੇ ਨਾਲ। ਇਸ ਲਈ ਜੇ 3 ਖੇਤੀ ਕਾਨੂੰਨ ਮੋਦੀ ਪਾਸ ਕਰਦਾ ਹੈ ਬਿਲਕੁਲ ਐਮਰਜੈਂਸੀ ਸਿਚੁਏਸ਼ਨ 'ਚ ਲਿਆ ਕੇ ਕਾਹਲੀ ਨਾਲ, ਤੇ ਸਭ ਤੋਂ ਪਹਿਲਾਂ ਜੇ ਕਿਸੇ ਨੇ ਨੋਟੀਫਾਈ ਕੀਤਾ, ਜਦੋਂ ਤੱਕ ਸੈਂਟਰ ਜਦੋਂ ਪਾਸ ਕਰਦਾ ਕਾਨੂੰਨ ਉਸ ਤੋਂ ਬਾਅਦ ਨੋਟੀਫਾਈ ਸਟੇਟ ਨੇ ਕਰਨਾ ਹੁੰਦਾ, ਉਦੋਂ ਸਟੇਟ 'ਚ ਲਾਗੂ ਹੁੰਦੇ ਨੇ। ਕੇਜਰੀਵਾਲ ਨੋਟੀਫਾਈ ਕਰਕੇ ਉਹਨੂੰ ਦਿੱਲੀ 'ਚ ਲਾਗੂ ਕਰਦਾ। ਸਾਰੇ ਪੀਰੀਅਡ 'ਚ ਜਿਹੜੀ 13 ਮਹੀਨੇ ਮੂਵਮੈਂਟ ਚੱਲਦੀ ਉੱਥੇ ਆ ਕੇ ਬਹਿੰਦਾ ਨਹੀਂ ਹੈ। ਪਹਿਲਾਂ ਰਾਜ ਸਭਾ ਦੀਆਂ, ਕਿਉਂਕਿ ਦਿੱਲੀ 'ਚੋਂ 3 ਸੀਟਾਂ ਪਾਰਲੀਮੈਂਟ 'ਚ ਜਾਂਦੀਆਂ ਨੇ, 2 ਗੁਪਤਾ ਭਰਾਵਾਂ ਨੂੰ ਉਹਨੇ ਕਰੋੜਾਂ ਦੇ ਵਿੱਚ ਵੇਚੀਆਂ। ਹੁਣ ਸਰਕਾਰ ਅਜੇ ਪੰਜਾਬ 'ਚ ਸਹੁੰ ਚੁੱਕ ਕੇ ਹਟੇ ਨਹੀਂ, ਉਹ ਸਾਰਾ ਡਰਾਮਾ ਕੀਤਾ ਖਟਕੜ ਕਲਾਂ ਉੱਥੇ ਸਹੁੰ ਚੁੱਕਣ ਦਾ। ਉਹ 4 ਜਿਹੜੇ ਵੱਡੇ ਨੇ, ਔਰ ਹਾਲਾਂਕਿ ਲੱਗਦਾ ਸੀ ਵੀ ਹਰਭਜਨ ਸਿੰਘ ਕ੍ਰਿਕਟਰ ਨੂੰ ਚਲੋ ਹੋ ਸਕਦਾ ਹੈ ਭਗਵੰਤ ਮਾਨ ਨੇ ਕਿਹਾ ਹੋਏ ਕਿ ਜੀ ਇੱਕ ਸਪੋਰਟਸਮੈਨ ਰੱਖ ਲਓ ਵੀ ਚਲੋ ਉਹਦਾ ਸਬੰਧ ਤਾਂ ਪੰਜਾਬ ਨਾਲ ਜੁੜਦਾ। ਹੁਣ ਇਹ ਸਾਹਮਣੇ ਆਇਆ ਕਿ ਉਹ ਅੰਬਾਨੀ ਅਡਾਨੀ ਉਸ ਟੱਬਰ ਦੇ ਨੇੜੇ ਆ, ਉਹਨੂੰ ਟਿਕਟ ਜਿਹੜੀ ਆ ਕੇਜਰੀਵਾਲ ਨੂੰ ਕਹਿ ਕੇ ਉਹਨਾਂ ਨੇ ਦਵਾਈ, ਉਹ ਵੀ ਉਹਦੇ ਫਾਈਨੈਂਸ਼ੀਅਰ ਨੇ, ਔਰ ਕਰੋੜਾਂ ਦੇ ਵਿੱਚ ਜਿਹੜੀਆਂ ਨੇ ਟਿਕਟਾਂ ਉਹ ਇੰਡਸਟਰੀਅਲਿਸਟ ਲੁਧਿਆਣੇ ਦਾ ਤੇ ਲਵਲੀ ਯੂਨੀਵਰਸਿਟੀ ਵਾਲਾ ਤੇ ਦੂਜੇ ਜਿਹੜੇ ਨੇ ਉਹਨਾਂ ਨੂੰ ਵੇਚੀਆਂ ਨੇ। ਹੁਣ ਨਾ ਤੁਸੀਂ ਭਗਤ ਸਿੰਘ ਦਾ ਇਸਤੇਮਾਲ ਕਰੋ। ਭਗਤ ਸਿੰਘ ਜਦੋਂ ਅਸੀਂ ਇਹ ਠੀਕ ਹੈ ਕੁਰਬਾਨੀ, ਰਾਜਗੁਰੂ ਸੁਖਦੇਵ ਵੀ ਨਾਲ ਨੇ, ਇਹ ਵੀ ਸਵਾਲ ਹੋ ਸਕਦਾ ਕਿ ਭਾਈ ਤੁਸੀਂ ਉਹ ਸਾਰੇ ਆਪਣੇ ਦੇਸ਼ ਭਗਤੀ ਦੇ ਜਜ਼ਬੇ ਦੇ ਨਾਲ ਭਰੇ ਹੋਏ ਨੌਜਵਾਨ, ਪਰ ਇਸ ਸਾਰੀ ਜੇ ਤੁਸੀਂ ਲੈਗੇਸੀ ਦੀ ਗੱਲ ਕਰਨੀ ਹੈ ਤੇ ਭਗਤ ਸਿੰਘ ਦਾ ਸਬੰਧ ਉਸ ਪੰਜਾਬ ਦੀ ਧਰਤੀ ਨਾਲ ਹੈ, ਉਸ ਗੈਰਤ ਦੀ ਧਰਤੀ ਨਾਲ ਹੈ ਜਿੱਥੇ ਦੁਸ਼ਮਣ ਨੂੰ ਵੰਗਾਰਿਆ ਜਾਂਦਾ, ਜਿੱਥੇ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਵੰਗਾਰਿਆ, ਉਹਨਾਂ ਹੀ ਪਰਿਵਾਰਾਂ 'ਚੋਂ ਉਹਨਾਂ ਦੀ ਪਰਵਰਿਸ਼ ਜਿਹੜੀ ਹੈ ਉਹ ਹੁੰਦੀ ਹੈ। ਕਿਉਂਕਿ ਗਦਰ ਪਾਰਟੀ ਦੀ ਜਿਹੜੀ ਇੱਕ ਫੇਲਿਅਰ ਸੀ, ਔਰ ਗਦਰ ਪਾਰਟੀ ਉਦੋਂ ਆਈ ਜਦੋਂ ਅਜੇ 1917 ਤੋਂ ਬਾਅਦ ਚਾਹੁੰਦਾ ਇਨਕਲਾਬ 1912-13 ਦੇ ਵਿੱਚ, ਫਸਟ ਵਰਲਡ ਵਾਰ 1914 ਤੋਂ 1918 ਤੱਕ ਖਤਮ ਹੋ ਜਾਂਦਾ ਹੈ। ਔਰ ਗਦਰ ਪਾਰਟੀ ਦੀ ਫੇਲਿਅਰ ਵੇਲੇ ਉਹਨਾਂ ਨੇ ਇੱਕ ਗੱਲ ਰੀਅਲਾਈਜ਼ ਕਰ ਲਈ, ਜਿਹੜੇ ਬਾਕੀ ਬਚੇ ਸੀ, ਕਿ ਵੀ ਜਦੋਂ ਤੱਕ ਕੋਈ ਇੰਟਰਨੈਸ਼ਨਲ ਪਾਵਰ ਤੁਹਾਡੇ ਨਾਲ ਨਹੀਂ ਖਲੋਂਦੀ, ਬ੍ਰਿਟਿਸ਼ਰਸ ਨੂੰ ਕੱਢਿਆ ਨਹੀਂ ਜਾ ਸਕਦਾ। ਹੁਣ ਇੱਕ ਨੈਰੇਟਿਵ ਜਿਹੜਾ ਕਿ ਨੈਸ਼ਨਲਿਜ਼ਮ ਦੇ ਨਾਂ ਥੱਲੇ ਬਿਲਟ ਹੋ ਕੇ ਪੂਰੀ ਤਰ੍ਹਾਂ ਪ੍ਰੀਚ ਕੀਤਾ ਗਿਆ, ਜਿਹਦੇ 'ਚ ਲਾਜਪਤ ਰਾਏ ਔਰ ਉਹ ਸਾਰੇ 'ਚ ਜਿਸ ਨੂੰ ਉਸ ਵੇਲੇ ਲਾਲ ਬਾਲ ਪਾਲ ਕਿਹਾ ਜਾਂਦਾ ਸੀ ਕਿ ਜੀ ਇਹ
3 ਇੱਥੇ ਲਾਲਾ ਲਾਜਪਤ ਰਾਏ, ਉੱਥੇ ਬਾਲ ਗੰਗਾਧਰ ਤਿਲਕ, ਔਰ ਬੰਗਾਲ ਦੇ ਵਿੱਚ ਜਿਹੜਾ ਵਿਪਨ ਚੰਦਰ ਪਾਲ। ਜੀ ਹੁਣ ਇਹ ਜਿਹੜੀ ਸਾਰੀ ਰਾਸ਼ਟਰਵਾਦ ਦੇ ਨਾਂ ਥੱਲੇ, ਭਾਰਤ ਮਾਤਾ ਦੇ ਨਾਂ ਥੱਲੇ, ਔਰ ਇੱਕ ਆਰਟੀਫੀਸ਼ੀਅਲ ਜ਼ਾਹਰ ਹੈ ਭਗਤ ਸਿੰਘ ਵੀ ਉਹਦੀ ਸਪੈਲ 'ਚ ਆਇਆ। ਤੇ ਜੋ ਹੀ 1917 ਦਾ ਰੂਸੀ ਇਨਕਲਾਬ ਹੁੰਦਾ ਨਜ਼ਰ ਆ ਗਿਆ ਕਿ ਭਾਈ ਕਿਰਤੀ ਕਿਸਾਨ ਦੂਜੇ ਤੀਜੇ ਉਹ ਉਹਦੇ ਵੱਲ ਵੀ ਝੁਕਿਆ, ਔਰ ਬਾਅਦ ਦੇ ਵਿੱਚ ਉਸ ਦੇ ਨਾਲ ਜੋੜ ਕੇ ਕਾਮਰੇਡਾਂ ਨੇ ਮੈਂ ਨਾਸਤਕ ਕਿਵੇਂ ਬਣਿਆ, ਜਿਹਦੇ ਨਾਲ ਕੋਈ ਉਹਦਾ ਤਾਲੁਕ, ਜਿੰਨੀਆਂ ਜੇਲ੍ਹ ਤੋਂ ਚਿੱਠੀਆਂ ਭਗਤ ਸਿੰਘ ਆਪਣੀ ਮਾਂ ਜਾਂ ਜਿਹਦੇ 'ਚ ਆਪਣੀ ਭੈਣ ਨੂੰ ਵੀ ਐਡਰੈਸ ਕਰਦਾ ਸੀ, ਉਹਦੇ ਉੱਤੇ ਇੱਕ ਓਂਕਾਰ ਲਿਖਿਆ ਹੁੰਦਾ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭੇਸ ਬਦਲਣ ਦੇ ਲਈ ਉਹਨੇ ਕੇਸ ਕਤਲ ਕਰਵਾਏ। ਲੇਕਿਨ ਜੇ ਅਸੀਂ ਦੇਖਦੇ ਹਾਂ ਕਿ ਜਦੋਂ ਜੇਲ੍ਹ ਦੇ ਵਿੱਚ ਉਹ ਬੰਦ ਹੈ, ਉਸ ਦੀਆਂ ਅੱਜ ਤੱਕ 4 ਪਿਕਚਰਸ ਭਗਤ ਸਿੰਘ ਦੀਆਂ ਜਿਹੜੀਆਂ ਨੋਨ ਨੇ, ਜਿਹੜੀਆਂ ਉਹਦੀਆਂ ਅਸਲੀ ਪਿਕਚਰਸ ਨੇ, ਹਾਲਾਂ ਇਹ ਜਿੱਦਾਂ ਦੀਆਂ ਛੜਵੀਆਂ ਜਿਹੀਆਂ ਪੱਗਾਂ ਤੇ ਬਸੰਤੀ ਤਾਂ ਉਹਨੇ ਕਦੇ ਬੰਨੀ ਨਹੀਂ, ਬਸੰਤੀ ਰੰਗ ਦੀ ਪੱਗ ਨਾ ਹੀ ਉਹਦੀਆਂ ਇੱਕ ਬਚਪਨ ਦੀ ਹੈ ਪਿਕਚਰ, ਇੱਕ ਜਦੋਂ ਉਹ ਆਪਣੇ ਸਕੂਲ ਦੇ ਅਰਲੀ ਡੇਜ਼ 'ਚ ਡੀਏਵੀ ਕਾਲਜ ਲਾਹੌਰ ਦੇ ਉਹ ਇੱਕ ਡਰਾਮਾ ਗਰੁੱਪ ਦੇ ਵਿੱਚ ਉਹਦੀ ਪਿਕਚਰ ਹੈ, ਤੀਸਰੀ ਜਦੋਂ ਇੱਕ ਹੋਰ ਕੇਸ 'ਚ ਭਗਤ ਸਿੰਘ ਨੂੰ ਲਾਹੌਰ ਜੇਲ੍ਹ ਦੇ ਵਿੱਚ ਕੁਝ ਦੇਰ ਲਈ ਰੱਖਿਆ ਸੀ, ਮੰਜੇ ਤੇ ਬੈਠਿਆ, ਪੈਰ 'ਚ ਬੇੜੀਆਂ ਨੇ, ਹੱਥਕੜੀਆਂ ਔਰ ਜੂੜਾ ਉਹਦਾ ਕੀਤਾ ਹੋਇਆ, ਉਹ ਪਿਕਚਰ ਜਿਹੜੀ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ 'ਚ ਵੀ ਲੱਗੀ ਹੈ ਉਹ ਹੈ। ਤੇ ਚੌਥੀ ਜਿਹੜੀ ਹੈ ਉਸ ਦੀ ਆਪਣਾ ਜਦੋਂ ਉਹਨੇ ਕੇਸ ਕਤਲ ਕਰਾ ਕੇ ਭੇਸ ਬਦਲ ਕੇ ਨਿਕਲਿਆ। ਤੁਸੀਂ ਦੇਖੋ ਕਿ ਕਿਵੇਂ ਉਸ ਨੂੰ ਪਪੂਲਰ ਕੀਤਾ ਗਿਆ, ਬਾਕੀ ਤਿੰਨਾਂ ਦੇ ਨਾਲ ਕੋਈ ਤਾਲੁਕ ਨਹੀਂ। ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਗਈ ਕਾਮਰੇਡਾਂ ਵੱਲੋਂ ਕਿ ਜੀ ਉਹ ਤਾਂ ਨਾਸਤਕ ਸੀ ਤੇ ਉਹ ਤਾਂ ਫਲਾਣਾ ਤੇ ਢਿਮਕਾ, ਉਸ ਕਿਸਮ ਦਾ ਪ੍ਰਚਾਰ ਕੀਤਾ ਗਿਆ। ਔਰ ਉਸ ਸਾਰੇ ਦੇ ਚੱਲਦਿਆਂ ਜਿਹੜੀ ਲੈਗੇਸੀ ਭਗਤ ਸਿੰਘ ਦਾ ਸਭ ਤੋਂ ਵੱਡਾ ਪਾਰਟ ਸੀ ਕਿ ਭਾਈ ਲੋਟੂ ਟੋਲਾ, ਅੰਗਰੇਜ਼ਾਂ ਦਾ ਰਾਜ ਈਸਟ ਇੰਡੀਆ ਕੰਪਨੀ ਰਾਹੀਂ ਹੋਇਆ, ਵਪਾਰੀ ਲੋਕ ਜਿਹੜੇ ਐਕਸਪਲੋਇਟ ਕਰ ਰਹੇ ਸੀ। ਹੁਣ ਅੱਜ ਜੇ ਅਸੀਂ ਅੰਗਰੇਜ਼ ਇੰਪੀਰੀਅਲਿਜ਼ਮ ਦੇ ਜਿਹੜੇ ਨੇ ਉਹਨਾਂ ਦਾ ਬਦਲ ਦੇਖਣਾ ਹੋਏ ਜੋ ਭਾਰਤ ਦੇ ਵਿੱਚ, ਉਹ ਅੰਬਾਨੀ ਅਡਾਨੀ ਪਤੰਜਲੀ ਨੇ। ਹੁਣ ਜਿਹੜਾ ਕੇਜਰੀਵਾਲ ਜਾਂ ਜਿਹੜਾ ਸਾਰਾ ਮਾਡਲ ਆ ਜੋ ਫੋਲੋ ਕਰ ਰਿਹਾ ਹੈ, ਜਿਸ ਕਿਸਮ ਦਾ ਸ਼ੁਰੂ ਜਦੋਂ ਆਮ ਆਦਮੀ ਸ਼ੁਰੂ ਹੋਈ ਪਾਰਟੀ, ਉਹਨੇ ਇੱਧਰ ਉੱਧਰ ਗੱਲ ਕੀਤੀ। ਹੁਣ ਤੁਸੀਂ ਦੇਖੋਗੇ ਇੱਕ ਪਾਸੇ ਉਹ ਹਿੰਦੂਤਵਾਦੀ ਆਈਡੀਓਲੋਜੀ, ਰਾਸ਼ਟਰਵਾਦ, ਗਾਂਧੀ ਟੋਪੀ। ਹੁਣ ਗਾਂਧੀ ਤੇ ਭਗਤ ਸਿੰਘ ਦਾ ਕੀ ਸੰਬੰਧ ਹੈ? ਆਈਡੀਓਲੋਜੀਕਲੀ ਭਗਤ ਸਿੰਘ ਉਸ ਥਾਟ ਨੂੰ ਲੈ ਕੇ ਤੁਰਦਾ ਜਿਹੜਾ ਥਾਟ ਭਗਤ ਸਿੰਘ ਦੇ ਪ੍ਰੀਡੈਸੈਸਰ ਕੌਣ ਨੇ, ਉਹਨਾਂ ਦੀ ਸਭ ਤੋਂ ਵੱਡੀ ਮੋਟੀਵੇਸ਼ਨ ਕੌਣ ਹੈ? ਉਹ ਸ਼ਹੀਦ ਕਰਤਾਰ ਸਿੰਘ ਸਰਾਭਾ। ਕਰਤਾਰ ਸਿੰਘ ਸਰਾਭਾ ਜਿਹੜੇ ਅਮਰੀਕਾ 'ਚ ਆ ਕੇ ਉਹੀ 13-14 ਔਰ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ 'ਚ ਫਾਂਸੀ ਤੇ ਚੜ੍ਹਦਾ, ਔਰ ਜਿਹੜੀਆਂ ਉਹਨਾਂ ਦੀ ਲਿਖੀਆਂ ਇਹ 17 ਸੀ ਸਰਾਭੇ ਦੀਆਂ ਕਿ ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਇਹ ਸਭ ਤੋਂ ਫੇਵਰਿਟ ਭਗਤ ਸਿੰਘ ਦੀਆਂ ਲਾਈਨਾਂ ਜਿਹੜੀਆਂ ਉਹਦੇ ਸਟੱਡੀ ਟੇਬਲ ਤੇ ਪਈਆਂ ਹੁੰਦੀਆਂ ਸੀ। ਹੁਣ ਡਰਾਮੇਬਾਜ਼ੀ ਤਾਂ ਪੂਰੀ ਹੋ ਰਹੀ ਹੈ ਕਿ ਭਾਈ ਕਿਵੇਂ ਭਗਤ ਸਿੰਘ ਨੂੰ ਹੁਣ ਇਹ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੇਟੈਂਟ ਕਰਾ ਲਿਆ। ਹੁਣ ਤੱਕ ਜਿਹੜਾ ਉਹ ਕਾਮੇਡੀਅਨ ਸਿਰ ਮੁੰਨ ਕੇ ਸੀ, ਉਹ ਉਦਾਂ ਦੀ ਪੱਗ ਵੀ ਉਹਦੇ ਸਿਰ ਤੇ ਆ ਗਈ, ਕਟਵੀਂ ਜਿਹੀ ਦਾੜੀ ਵੀ ਰੱਖ ਲਈ। ਇਹ ਕਹਿਣ ਦੇ ਉੱਤੇ ਜਿਵੇਂ ਜਦੋਂ ਰਵਨੀਤ ਬਿੱਟੂ ਬੇਅੰਤੇ ਦਾ ਪੋਤਰਾ ਜਿਹੜਾ ਉਹ ਉਹਦੇ 'ਚ ਲਿਆਂਦਾ ਜਾਂਦਾ ਸਿਆਸਤ 'ਚ, ਤੇ ਉਹ ਇਵੇਂ ਹੀ ਸੀ, ਉਹ ਘੁੰਮ ਰਿਹਾ। ਉਹਨੂੰ ਵੀ ਉਹਨੇ ਕਿਹਾ ਰਾਹੁਲ ਗਾਂਧੀ ਨੇ ਕਿ ਨਹੀਂ ਪਗੜੀ ਬੰਨ੍ਹੋ, ਉਹ ਵੀ ਅੱਧ-ਪਜੱਦਾ ਉਵੇਂ ਦਾ ਬਣ ਗਿਆ, ਕਿਉਂਕਿ ਜੇ ਉਹਨਾਂ ਨੂੰ ਕੱਲ ਸਿੱਖ ਮਰਵਾਉਣੇ ਪਏ ਤੇ ਇਸ ਕਿਸਮ ਦੇ ਨੂੰ ਅੱਗੇ ਲਾਣਗੇ। ਇਸੇ ਤਰ੍ਹਾਂ ਭਗਵੰਤ ਮਾਨ ਦੇ ਸਿਰ ਤੇ ਵੀ ਪਗੜੀ, ਕਿਉਂਕਿ ਇਹ ਜਿਹੜੇ ਬਹੁ ਰੂਪੀ ਆ ਇਹਨਾਂ ਦੀ ਕਨਵਿਕਸ਼ਨ ਕੋਈ ਨਹੀਂ ਹੈ। ਸਾਨੂੰ ਕੋਈ ਨਹੀਂ ਹੈ ਕਿ ਕੌਣ ਕਿਸ ਰੂਪ 'ਚ ਰਹਿੰਦਾ ਹੈ, ਪਰ ਹਮੇਸ਼ਾ ਇਹ ਹੁੰਦਾ ਹੈ ਕਿ ਵੀ ਤੁਸੀਂ ਡਰਾਮਾ ਕਿਉਂ ਕਰਦੇ ਹੋ। ਸਿੱਖੀ ਇੱਕ ਫੇਥ ਹੈ, ਫੇਥ ਦੇ ਵਿੱਚ ਜਿਹੜੇ ਲੋਕ ਨੇ ਭਾਵੇਂ ਜਿਹੜੇ ਨਹੀਂ ਵੀ ਸਿੱਖੀ ਸਰੂਪ, ਜੇ ਉਹਨਾਂ ਦਾ ਫੇਥ ਹੈ ਤੇ ਉਸ ਫੇਥ ਦੀ ਕਦਰ ਕਰੋ। ਪਰ ਤੁਸੀਂ ਵੋਟਾਂ ਲੈਣ ਲਈ, ਲੋਕਾਂ ਨੂੰ ਭਰਮਾਉਣ ਲਈ ਕਦੇ ਭਗਤ ਸਿੰਘ ਦੇ ਬਣ ਜਾਓ। ਹੁਣ ਪੰਜਾਬ ਅਸੈਂਬਲੀ 'ਚ ਜਿੱਥੇ ਬੈਠਾ ਭਗਵੰਤ ਮਾਨ ਓਥ ਲੈ ਕੇ ਆ ਕੇ, ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਬਹੁਤ ਰੌਲਾ ਪੈ ਗਿਆ ਬਾਹਰ, ਨਤੀਜਾ ਉਹਨਾਂ ਨੂੰ ਵਾਪਸ ਨਹੀਂ ਜੀ ਉੱਥੋਂ ਨਹੀਂ ਲਾਈ, ਉਹ ਬਾਕੀ ਕਮਰਿਆਂ 'ਚ ਲੱਗੀ ਹੋਈ ਹੈ। ਹੁਣ ਈਵਨ ਇਹਨਾਂ ਦੀ ਬਦਨੀਅਤੀ ਜਦੋਂ ਪੰਜਾਬ ਅਸੈਂਬਲੀ 'ਚ ਰੈਜ਼ੋਲੂਸ਼ਨ ਲਿਆਂਦੇ ਨੇ ਜੀ ਕਿ ਭਗਤ ਸਿੰਘ ਔਰ ਡਾਕਟਰ BR ਅੰਬੇਦਕਰ ਦੇ ਬੁੱਤ ਲਗਾਏ ਜਾਣਗੇ ਪੰਜਾਬ ਅਸੈਂਬਲੀ 'ਚ, ਉਦੋਂ ਵੀ ਮਹਾਰਾਜਾ ਰਣਜੀਤ ਸਿੰਘ ਯਾਦ ਨਹੀਂ ਆਇਆ। ਹਾਲਾਂ ਪ੍ਰਤਾਪ ਸਿੰਘ ਬਾਜਵਾ ਜਿਹੜਾ MLA ਬਣਿਆ, ਉਹਨੇ ਕਿਹਾ ਜੀ ਮਹਾਰਾਜਾ ਰਣਜੀਤ ਸਿੰਘ ਕਿਉਂ ਨਹੀਂ, ਕਹਿੰਦੇ ਚਲੋ ਠੀਕ ਆ ਉਹਨਾਂ ਦਾ ਵੀ ਕਰ ਲੈਂਦੇ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਤੁਸੀਂ ਕੱਲੇ ਭਗਤ ਸਿੰਘ ਦੇ ਉੱਤੇ ਲਿਜਾ ਕੇ ਜਿਹੜਾ ਇਹ ਸਾਰੀ ਸਿਆਸਤ ਕਰ ਰਹੇ ਹੋ। ਪੰਜਾਬ ਅੰਗਰੇਜ਼ਾਂ ਦੇ ਪੇਟੇ 1849 'ਚ ਪੈਂਦਾ,
ਪਹਿਲਾ ਰੈਵੋਲੂਸ਼ਨਰੀ ਜਿਹਨੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਹੈ ਉਹ ਸਟਰਗਲ ਦੀ ਗੱਲ, ਭਾਈ ਮਹਾਰਾਜ ਸਿੰਘ, ਜਿਨ੍ਹਾਂ ਨੂੰ ਫੜ ਲਿਆ ਗਿਆ ਸ਼ਾਮ 84 ਹੁਸ਼ਿਆਰਪੁਰ ਚੋਂ, ਸਿੰਗਾਪੁਰ ਉਹਨਾਂ ਨੂੰ ਜਲਾਵਤਨ ਕਰਕੇ ਔਰ ਉੱਥੇ ਉਹਨਾਂ ਨੂੰ ਅੰਨੇ ਕਰਕੇ ਜਿਹੜਾ ਮਾਰਿਆ ਗਿਆ। ਫਿਰ ਅਸੀਂ ਦੂਸਰੀ ਆਵਾਜ਼ ਕੂਕਿਆਂ ਦੀ ਦੇਖਦੇ ਹਾਂ, ਬਾਬਾ ਰਾਮ ਸਿੰਘ ਨਾਮਧਾਰੀ, ਜਿਹੜੇ ਕੂਕੇ ਜਿਉਂਦੇ ਤੋਪਾਂ ਸਾਹਮਣੇ ਖੜੇ ਕਰਕੇ ਉਡਾਏ ਗਏ। ਉਹਨਾਂ ਦਾ ਨਾਰਾ ਸੀ, ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਹੁਣ ਉਹੀ ਮੂਵਮੈਂਟ ਚਲਦੀ ਗਦਰ ਪਾਰਟੀ ਜਿਹੜੀ ਉਸ ਵੇਲੇ ਦੇ 18 ਤੋਂ 20 ਮੁਲਕਾਂ 'ਚੋਂ ਨਿਕਲੀ, ਜਿਹਦੇ 'ਚ ਹਿੰਦੂ ਸਿੱਖ ਮੁਸਲਮਾਨ, ਭਾਵੇਂ ਮੈਜੋਰਟੀ ਸਿੱਖ ਸਨ ਪਰ ਉਹਦੇ 'ਚ ਮੁਸਲਮਾਨਾਂ ਦਾ ਰੋਲ ਵੀ ਹੈ, ਉਹਦੇ 'ਚ ਹਿੰਦੂ ਐਕਟਿਵਿਸਟ ਵੀ ਨੇ, ਫਾਂਸੀ ਤੇ ਚੜ੍ਹਨ ਵਾਲੇ ਵੀ ਜਿਹੜੇ ਨੇ ਉਹਨਾਂ 'ਚ ਸ਼ਾਮਲ ਨੇ। ਤੁਹਾਡੀ ਸਾਰੀ ਗਦਰ ਮੂਵਮੈਂਟ ਤੁਸੀਂ ਕਿਉਂ ਗਾਇਬ ਕਰ ਰਹੇ ਹੋ? ਕਿਉਂਕਿ ਉਦੋਂ ਇਹ ਰਸ਼ੀਅਨ ਇਨਕਲਾਬ ਦੇ ਨਾਂ ਥੱਲੇ ਨਾ ਕਾਮਰੇਡਾਂ ਦਾ ਝੂਠ ਵਿਕਦਾ ਸੀ ਔਰ ਉਹਨਾਂ ਦੀ ਇਨਸਪੀਰੇਸ਼ਨ ਸਿੱਖੀ ਚੋਂ ਨਿਕਲਦੀ ਸੀ ਜੀ। ਫਿਰ ਅਸੀਂ ਊਧਮ ਸਿੰਘ ਦੀ ਜਿਹੜੀ ਹੈ ਕਰਤਾਰ ਸਿੰਘ ਸਰਾਭੇ ਦੀ ਗੱਲ ਕਰਦੇ ਕਿ ਕਰਤਾਰ ਸਿੰਘ ਸਰਾਭਾ ਕਿਸ ਲੈਵਲ ਦੇ ਉੱਤੇ ਜਾ ਕੇ ਕਿੰਨਾ ਵੱਡਾ ਉਹ ਹੀਰੋ ਹੈ ਜਿਨ੍ਹਾਂ ਤੋਂ ਭਗਤ ਸਿੰਘ ਇਨਸਪਾਇਰ ਹੁੰਦੇ ਨੇ। ਫਿਰ ਊਧਮ ਸਿੰਘ ਜਿਹੜਾ 1919 ਦੇ ਉਸ ਸਾਰੇ ਵਾਕਿਆ ਨੂੰ, ਜਲਿਆਂਵਾਲੇ ਬਾਗ ਨੂੰ ਦੇਖ ਕੇ ਉਹ ਕਿਸ ਹੱਦ ਤੱਕ ਜਾਂਦਾ ਹੈ। ਆਲ ਆਫ ਏ ਸਡਨ ਇਹ ਕੇਜਰੀਵਾਲ ਜਾਂ ਭਗਵੰਤ ਮਾਨ ਜਾਂ ਇਹਨਾਂ ਦੇ ਲੋਟੂ ਟੋਲੇ ਦਾ ਜਿਹੜਾ ਇਹ ਕਿਵੇਂ ਬਣ ਜਾਂਦਾ ਹੈ ਭਗਤ ਸਿੰਘ ਆਈਕਨ? ਸਿਰਫ ਤੇ ਸਿਰਫ ਗੰਦੀ ਭੈੜੀ ਸਿਆਸਤ ਔਰ ਉਹਦਾ ਨਾਮ ਵਰਤ ਕੇ ਤੁਸੀਂ ਖਟਕੜ ਕਲਾਂ ਜੀ ਹਰ ਕੋਈ ਚੀਫ ਮਿਨਿਸਟਰ ਬਣ ਗਿਆ ਪੰਜਾਬ ਦਾ। ਉਹ ਚੀਫ ਮਿਨਿਸਟਰ ਕਿੱਥੋਂ? ਉਹਨਾਂ ਨੂੰ ਈਵਨ ਪਿੰਡ ਵਾਲਿਆਂ ਨੂੰ ਵੀ ਔਰ ਭਗਤ ਸਿੰਘ ਦੇ ਇਮੀਡੀਏਟ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਵੀ ਪ੍ਰੀਵੀਅਸ ਈਵਨਿੰਗ ਤੱਕ ਸੱਦਾ ਵੀ ਨਹੀਂ ਸੀ ਦਿੱਤਾ ਗਿਆ। ਫਿਰ ਅਸੀਂ ਦੇਖਦੇ ਹਾਂ ਔਰ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਭਗਤ ਸਿੰਘ ਦੀ ਭੈਣ ਛੋਟੀ, ਜਿਹਨੂੰ ਸਭ ਤੋਂ ਜ਼ਿਆਦਾ ਉਹ ਪਿਆਰ ਕਰਦਾ ਸੀ ਜੇਲ੍ਹ 'ਚ ਹੁੰਦਿਆਂ ਵੀ, ਉਹਨਾਂ ਦਾ ਭਤੀਜ ਜਵਾਈ ਜਿਹੜਾ ਅੰਬਾਲਾ ਜੱਟਾਂ ਪਿੰਡ ਦਾ ਸਰਪੰਚ ਕੁਲਜੀਤ ਸਿੰਘ ਟੱਟ, ਜਿਹਨੂੰ ਟੌਰਚਰ ਕਰਕੇ ਅਜੀਤ ਸਿੰਘ ਸੰਧੂ ਔਰ ਉਸ ਵੇਲੇ ਐਸਪੀ ਬਸਰਾ ਉਹਨੇ ਮਾਰਿਆ। ਐਸਪੀ ਬਸਰਾ ਜਿਹੜਾ ਜੇਲ੍ਹ ਕੱਟ ਰਿਹਾ ਸੀ ਉਮਰ ਕੈਦ, ਔਰ ਇਹਦੀ ਸਰਕਾਰ ਬਣਦੇ ਆ ਸਭ ਤੋਂ ਪਹਿਲਾਂ ਉਹਨੂੰ ਰਿਲੀਜ਼ ਕੀਤਾ ਜਾਂਦਾ ਹੈ ਬਿਨਾਂ ਦੱਸੇ। ਔਰ ਇੱਕ ਪਾਸੇ ਜਿਹੜਾ ਉਹੀ, ਔਰ ਇਹ ਗੱਲ ਮੇਰੀ ਕਹਿਣ ਦੀ ਨਹੀਂ, ਈਵਨ ਜੰਦੇ ਸੁੱਖੇ ਨੇ, ਕੁਲਦੀਪ ਨਈਅਰ ਜਿਹਨੇ ਸ਼ਹੀਦ ਭਗਤ ਸਿੰਘ ਤੇ ਕਿਤਾਬ ਲਿਖੀ ਸੀ, ਉਹਨੇ ਉਹਨੂੰ ਪੁੱਛਿਆ ਸੀ, ਉਹਨਾਂ ਨੇ ਦੋਨਾਂ ਨੌਜਵਾਨਾਂ ਨੇ ਕਿ ਭਾਈ ਦੱਸੋ ਅਸੀਂ ਵੀ ਉਸ ਰਸਤੇ ਤੇ ਹੀ ਤੁਰੇ ਹਾਂ। ਔਰ ਮੈਂ ਅਕਸਰ ਇਹ ਕਹਿੰਦਾ ਕਿ ਜੇ ਜਿੰਦੇ ਸੁੱਖੇ 1920 ਚ ਹੁੰਦੇ ਤੇ ਉਹਨਾਂ ਨੇ ਸ਼ਹੀਦ ਭਗਤ ਸਿੰਘ ਦੇ ਸਾਥੀ ਹੋਣਾ ਸੀ, ਤੇ ਜੇ ਸ਼ਹੀਦ ਭਗਤ ਸਿੰਘ 1980 ਚ ਹੁੰਦਾ ਤੇ ਉਹਨੇ ਜਿੰਦੇ ਸੁੱਖੇ ਦੇ ਸਾਥੀ ਹੋਣਾ ਸੀ, ਕਿਉਂਕਿ ਇਹ ਉਹੀ ਸਪਿਰਿਟ ਹੈ। ਸੋ ਜਿਹੜੇ ਅੱਜ ਜਿਨ੍ਹਾਂ ਨੇ ਸਟੇਟ ਨੂੰ ਵੰਗਾਰਿਆ ਹੈ, ਜੇ ਊਧਮ ਸਿੰਘ ਜਾ ਕੇ 21 ਸਾਲ ਬਾਅਦ ਮਾਈਕਲ ਐਡਵਾਇਰ ਨੂੰ ਮਾਰਦਾ ਹੈ, ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦਾ ਸੁੱਖਾ, ਜਿਨ੍ਹਾਂ ਨੇ ਹਮਲਾ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ, ਇਹ ਕਿਉਂ ਨਹੀਂ ਹੀਰੋ ਹੈਗੇ? ਫਿਰ ਅਸੀਂ ਇਹ ਦੇਖਦੇ ਹਾਂ ਕਿ ਭਾਈ ਮਿਸਟੇਕਨ ਆਈਡੈਂਟੀਟੀ ਦੇ ਥੱਲੇ ਭਗਤ ਸਿੰਘ ਜਿਹੜਾ ਹੈ ਉਹਨੂੰ ਐਸਪੀ ਸਕਾਟ ਦੀ ਥਾਂ ਤੇ ਸੈਂਡਰਸ ਨੂੰ ਮਾਰਦਾ 21 ਸਾਲਾਂ ਦੇ ਨੂੰ, ਜਿਹਦਾ ਕੋਈ ਲਾਗਾ ਦੇਗਾ ਨਹੀਂ। ਨਾਲ ਚੰਨਣ ਸਿੰਘ ਹੈੱਡ ਕਾਂਸਟੇਬਲ ਅੰਮ੍ਰਿਤਧਾਰੀ ਸਿੱਖ ਜਿਹੜਾ ਆਪਣੀ ਡਿਊਟੀ ਦੇ ਰਿਹਾ, ਚੀਜ਼ ਕਰ ਰਿਹਾ ਉਹਨਾਂ ਨੂੰ, ਉਹ ਮਾਰਿਆ ਜਾਂਦਾ। ਉੱਥੇ ਤੁਸੀਂ ਕੋਈ ਰੌਲਾ ਨਹੀਂ ਪਾਉਂਦੇ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਵੀ ਭਗਤ ਸਿੰਘ ਇੱਕ ਇਨਸਪੀਰੇਸ਼ਨ ਸੀ ਪਿਛਲੇ 91 ਸਾਲ ਤੋਂ ਨੌਜਵਾਨੀ ਦੇ ਰਹੇਗਾ ਵੀ, ਕਿਉਂਕਿ ਇਹ ਉਸ ਮਿੱਟੀ ਦਾ, ਉਸ ਸਿੱਖ ਕਲਚਰ ਦਾ ਜਿੱਥੇ ਕਿ ਮੌਤ ਨੂੰ ਕਲੋਲਾਂ ਕਰਨ ਦੀ ਲਾਈਨ ਹੈ। ਔਰ ਜਦੋਂ ਲਾਹੌਰ ਦੇ ਇਸ ਵਾਕਿਆ ਤੋਂ ਬਾਅਦ ਉਹ ਨਿਕਲਦੇ ਨੇ, ਦੂਸਰਾ ਵੱਡਾ ਕਾਰਾ ਜਿਹੜਾ ਉਹਨਾਂ ਨੇ ਦਿੱਲੀ ਅਸੈਂਬਲੀ ਦੇ ਵਿੱਚ ਧੂਏ ਵਾਲੇ ਬੰਬ ਸੁੱਟ ਕੇ ਕਿਸੇ ਦਾ ਨੁਕਸਾਨ ਨਹੀਂ ਕੀਤਾ, ਔਰ ਜਦੋਂ ਉਹ ਅਦਾਲਤ ਦੇ ਸਾਹਮਣੇ, ਸੈਸ਼ਨ ਜੱਜ ਦੇ ਸਾਹਮਣੇ ਕੇਸ ਲੱਗਦਾ ਹੈ, ਔਰ ਉਦੋਂ ਤੱਕ ਉਹਨਾਂ ਨੂੰ ਪਤਾ ਨਹੀਂ ਸੀ ਕਿ ਸੈਂਡਰਸ ਦੇ ਕਤਲ ਦੇ ਵਿੱਚ ਇਹਨਾਂ ਦਾ ਰੋਲ ਹੈ। ਉਹ ਪਿਸਤੌਲ ਜਦੋਂ ਬਰਾਮਦ ਹੁੰਦੀ ਹੈ ਔਰ ਉਸ ਪਿਸਤੌਲ ਨਾਲ ਹੀ ਗੋਲੀਆਂ ਮਾਰੀਆਂ ਗਈਆਂ ਸੀ। ਔਰ ਜਿਹੜਾ ਜਿਵੇਂ ਬੇਖੌਫ ਹੋ ਕੇ ਉਹਨਾਂ ਨੇ ਆਪਣੇ ਕੇਸ ਨੂੰ ਡਿਫੈਂਡ ਕੀਤਾ, ਉਹਨਾਂ ਨੇ ਕਿਹਾ ਵੀ ਜਦੋਂ ਕੋਈ ਸਰਕਾਰ ਅੱਖਾਂ ਤੋਂ ਅੰਨੀ, ਕੰਨਾਂ ਤੋਂ ਬੋਲੀ ਹੋਏ ਤੇ ਉਹਨੂੰ ਜਗਾਉਣ ਦੇ ਲਈ ਫਿਰ ਧਮਾਕੇ ਕਰਨੇ ਪੈਂਦੇ ਨੇ। ਸੋ ਭਗਤ ਸਿੰਘ ਉਹ ਡਿਫਾਈਂਸ ਦੀ ਆਵਾਜ਼ ਹੈ ਜਿਹੜਾ ਜ਼ੁਲਮ ਦੇ ਖਿਲਾਫ ਹੈ, ਜਿਹੜੀ ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਖਿਲਾਫ ਹੈ। ਔਰ ਭਗਤ ਸਿੰਘ ਸਪੌਂਟੇਨੀਅਸ ਜਿਸ ਦਿਨ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਉਸ, ਔਰ ਇਹ ਚੋਰੀ ਛਿਪੇ ਜਿਵੇਂ ਕੀਤਾ, ਉਸ ਤੋਂ ਅਗਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਪਾਸੇ ਉਹ ਹਿੰਦੂ ਹੋਣ, ਮੁਸਲਮਾਨ ਹੋਣ, ਪੰਜਾਬ ਦੇ ਵਿੱਚ ਭਗਤ ਸਿੰਘ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਨੇ ਕਿ ਭਾਈ ਉਹਨੇ ਮੌਤ ਲਾੜੀ ਨੂੰ ਵਿਆਹਿਆ, ਠੀਕ ਉਵੇਂ ਜੋ ਜਿੰਦਾ ਸੁੱਖਾ ਦਾ ਜਿਵੇਂ ਉਹਨਾਂ ਨੇ ਵੰਗਾਰਿਆ। ਔਰ ਇਹੀ ਕਾਰਨ ਹੈ ਕਿ ਭਗਤ ਸਿੰਘ ਨੂੰ ਬੇਸ਼ੱਕ ਅੱਜ ਕੇਜਰੀਵਾਲ ਔਰ ਭਗਵੰਤ ਮਾਨ ਪੇਟੈਂਟ ਕਰਾ ਕੇ ਸਿਆਸੀ ਰੋਟੀਆਂ ਸੇਕ ਰਹੇ ਹੋਣ, ਪਾਕਿਸਤਾਨ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ
ਕਿ ਲਾਹੌਰ ਦੇ ਸ਼ਾਦਮਾਨ ਚੌਂਕ ਦੇ ਵਿੱਚ ਜਿਹੜਾ ਅੱਜ ਵੀ ਉੱਥੇ ਜਿਹੜਾ ਉਹਨਾਂ ਨੇ ਵੱਡੀ ਗਿਣਤੀ 'ਚ ਐਕਟਿਵਿਸਟ ਉੱਥੇ ਇਕੱਠੇ ਹੋਏ, ਉਹਨਾਂ ਨੇ ਭਗਤ ਸਿੰਘ ਨੂੰ ਯਾਦ ਕੀਤਾ। ਉਹਨਾਂ ਦੇ ਵਿੱਚ ਪ੍ਰੋਫੈਸਰ ਕਲਿਆਣ ਸਿੰਘ ਜਿਹੜੇ ਪ੍ਰੋਫੈਸਰ ਨੇ ਸਿੱਖ ਨਨਕਾਣਾ ਸਾਹਿਬ ਨਾਲ ਸੰਬੰਧਿਤ, ਉਹ ਵੀ ਸ਼ਾਮਲ ਸੀ। ਔਰ ਉੱਥੇ ਉਹਨਾਂ ਨੇ ਇਹ ਕਿਹਾ ਜਿਹੜੇ ਪਾਕਿਸਤਾਨੀ ਸਨ ਕਿ ਭਾਈ ਅਸੀਂ ਭਗਤ ਸਿੰਘ ਦੀ ਸੋਚ ਜਿਹੜੀ ਆ ਉਹ ਸਾਮਰਾਜੀ ਤਾਕਤਾਂ ਤੇ ਜ਼ਗੀਰਦਾਰਾਨਾ ਸੋਚ ਦੇ ਖਿਲਾਫ ਸੀ। ਅਸੀਂ ਜਿਹੜਾ ਅੱਜ ਵੀ ਇਸ ਆਵਾਜ਼ ਦੇ ਨਾਲ ਖੜੇ ਹਾਂ, ਕਿਉਂ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਸ਼ਾਦਮਾਨ ਚੌਂਕ, ਹਾਲਾਂਕਿ ਮੰਗ ਉੱਥੇ ਕੀਤੀ ਜਾ ਰਹੀ ਹੈ ਵੀ ਇਸ ਚੌਂਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਏ, ਐਗਜ਼ੈਕਟਲੀ ਜੇਲ੍ਹ ਦੇ ਬਾਹਰ ਉਹ ਟਿਕਾਣਾ ਹੈ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਰਾਜਗੁਰੂ ਸੁਖਦੇਵ ਭਗਤ ਸਿੰਘ ਨੂੰ ਯਾਦ ਕਰਦੇ ਹਾਂ, ਕਿਉਂਕਿ ਇਸੇ ਥਾਂ ਤੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ, ਅਸੀਂ ਉਹਨਾਂ ਨੂੰ ਸਜਦਾ ਕਰਦੇ ਹਾਂ। ਔਰ ਉਹ ਭਗਤ ਸਿੰਘ, ਰਾਜਗੁਰੂ ਸੁਖਦੇਵ ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼ ਦੇ तमाम ਲੋਕਾਂ, ਮਜ਼ਦੂਰਾਂ, ਕਿਸਾਨਾਂ, ਆਦੀਵਾਸੀਆਂ, ਕਮਜ਼ੋਰ ਲੋਕਾਂ ਦੀ ਆਵਾਜ਼ ਨੇ। ਉਹਨਾਂ ਦਾ ਇਹ ਪੈਗਾਮ ਸੀ ਕਿ ਹਰ ਇੱਕ ਦੇ ਨਾਲ ਇਨਸਾਫ ਹੋਏ ਔਰ ਇਹ ਲੋਟੂ ਟੋਲਾ ਜਿਹੜੇ ਪੈਸੇ ਦੇ ਜ਼ੋਰ ਦੇ ਉੱਤੇ ਆਮ ਲੋਕਾਂ ਨੂੰ ਐਕਸਪਲੋਇਟ ਕਰਦੇ ਨੇ, ਉਹਨਾਂ ਦੇ ਖਿਲਾਫ ਆਵਾਜ਼ ਚੁੱਕੀ ਜਾਏ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਰੀਅਲ ਹੈ। ਹੁਣ ਇਹ ਜਦੋਂ ਅਸੀਂ ਭਗਵੰਤ ਮਾਨ ਜਾਂ ਕੇਜਰੀਵਾਲ ਦੀ ਗੱਲ ਕਰਦੇ ਹਾਂ, ਇਹਨਾਂ ਨੇ ਇਹ ਤਾਂ ਸੇਲਜ਼ਮੈਨ ਨੇ, ਸੌਦੇਬਾਜ਼, ਧੋਖੇਬਾਜ਼, ਔਰ ਉਸ ਕਿਸਮ ਦੀ ਲਾਈਨ ਇਹ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਦਿੱਲੀ ਦਾ ਆਪਣਾ ਹਾਲ ਇਹ ਹੈ ਕਿ ਅੱਜ ਦੀ ਮੇਨ ਇੰਡੀਅਨ ਐਕਸਪ੍ਰੈਸ ਦੀ ਵੀ ਖਬਰ ਸੀ ਕਿ ਦਿੱਲੀ ਮੋਸਟ ਪੋਲਿਊਟਡ ਕੈਪੀਟਲ ਇਨ ਵਰਲਡ ਫਾਈਂਡਸ 에ਅਰ ਰਿਪੋਰਟ। ਹੁਣ ਪਿਛਲੇ 4 ਸਾਲ ਤੋਂ ਜਿਹੜੇ ਦੁਨੀਆ ਭਰ ਦੀਆਂ ਰਾਜਧਾਨੀਆਂ ਦੇ ਵਿੱਚ ਜਿਹੜਾ 에ਅਰ ਲੈਵਲ ਹੈ ਉਹ ਕੀ ਹੈ, ਉਸ ਦੇ ਮੁਤਾਬਕ ਲਗਾਤਾਰਤਾ ਨਾਲ ਹੁਣ ਜਦੋਂ ਉਹਨਾਂ ਨੇ 2020 ਚ 22 ਕੈਪੀਟਲ ਦੁਨੀਆ ਦੀ 에ਅਰ ਕੁਆਲਿਟੀ ਲਈ ਰਿਪੋਰਟ ਕੱਢੀ ਤੇ ਸਭ ਤੋਂ ਜ਼ਿਆਦਾ ਪੋਲਿਊਟਡ ਦਿੱਲੀ ਸੀ। ਫਿਰ ਉਸ ਤੋਂ ਪਹਿਲਾਂ 2019 ਦੇ ਵਿੱਚ 85 ਮੁਲਕਾਂ ਚੋਂ ਇੰਡੀਆ ਸਭ ਤੋਂ ਥੱਲੇ 에ਅਰ ਪੋਲਿਊਸ਼ਨ ਦੇ ਨਾਲ, 2018 ਚ 62 ਔਰ ਹੁਣ 107 ਕੈਪੀਟਲਸ ਦਾ ਉਹਨਾਂ ਨੇ ਜਿਹੜੀ ਹੈ 에ਅਰ ਕੁਆਲਿਟੀ ਟੈਸਟ ਕੀਤੀ ਹੈ। ਔਰ ਉਹਦੇ 'ਚ ਇਹ ਹੈ ਕਿ ਦਿੱਲੀ ਮੋਸਟ ਪੋਲਿਊਟਡ ਕੈਪੀਟਲ ਇਨ ਵਰਲਡ, ਕਿ 107 ਮੁਲਕਾਂ ਦੀਆਂ ਰਾਜਧਾਨੀਆਂ 'ਚ ਸਭ ਤੋਂ ਜਿਹੜੀ ਹੈ ਪੋਲਿਊਟਡ ਦਿੱਲੀ ਹੈ। ਹੁਣ ਦੇਖਦੇ ਹਾਂ, ਕਿਉਂਕਿ ਪਹਿਲਾਂ ਤਾਂ ਪਿਛਲੇ 3-4 ਸਾਲ ਉਹ ਨਫ਼ਰਤ ਫੈਲਾਉਂਦਾ ਰਿਹਾ ਜੀ, ਪੰਜਾਬ, ਹਰਿਆਣੇ, ਯੂਪੀ ਦੇ ਕਿਸਾਨ ਜਿਹੜੇ ਨੇ ਪਰਾਲੀ ਸਾੜ ਦਿੰਦੇ ਨੇ ਤੇ ਉਹ ਸਾਰਾ ਧੂਆਂ। ਹੁਣ ਦੇਖਦੇ ਹਾਂ ਵੀ ਇਹਦਾ ਭਗਵੰਤ ਮਾਨ ਜਿਹੜਾ ਹੈ ਉਹ ਕੀ ਕਰਦਾ, ਉਹ ਪਰਾਲੀ ਨੂੰ ਕਿੱਥੇ ਲੈ ਕੇ ਜਾਂਦਾ, ਕਿਹੜੀਆਂ ਮਸ਼ੀਨਾਂ ਪੰਜਾਬ 'ਚ ਲਾਈਆਂ ਜਾਂਦੀਆਂ ਨੇ ਜਿਨ੍ਹਾਂ ਨਾਲ ਪਰਾਲੀ ਸਾੜਨ ਦੀ ਲੋੜ ਨਾ ਹੋਏ। ਲੇਕਿਨ ਇਹ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਵੀ ਇਹ ਸੌਦਾ ਵੇਚ ਰਹੇ ਨੇ। ਨਾਲ ਦੀ ਨਾਲ ਖਬਰ ਜਿਹੜੀ ਸ਼ਹੀਦ ਊਧਮ ਸਿੰਘ ਸਟੈਚੂ ਡੈਮੇਜਡ ਇਨ ਅੰਬਾਲਾ, ਅੱਜ ਮੇਨ ਖਬਰ ਹੀ ਇਹ ਹੈ। ਹੁਣ ਇਹ ਕਿਉਂ ਇੱਕ ਨੂੰ ਤੁਸੀਂ ਦੂਜੇ ਦੇ ਖਿਲਾਫ ਇੱਕ ਨੂੰ ਪੁੱਟ ਡਾਊਨ ਕਿਨੇ, ਜਦੋਂ ਕਿ ਇਹ ਦਿਨ ਆ ਰਿਹਾ ਹੈ ਔਰ ਊਧਮ ਸਿੰਘ ਦਾ ਸਟੈਚੂ ਜਿਹਦੇ 'ਚ ਕਿ ਇੱਕ ਹੱਥ ਪਿਸਤੌਲ ਫੜਿਆ ਹੋਇਆ ਹੈ ਜਿਹਨੇ ਮਾਈਕਰੋਡ ਵਾਇਰ ਨੂੰ ਮਾਰਿਆ, ਉਸ ਦਾ ਸਟੈਚੂ ਜਿਹੜਾ ਹੈ, ਔਰ ਉਹਨਾਂ ਨੇ ਲੋਕਾਂ ਨੇ ਉੱਥੇ ਇਕੱਠੇ ਹੋ ਕੇ ਪੁਲਿਸ ਦੇ ਖਿਲਾਫ ਔਰ ਦੂਜੇ ਵੀ ਪ੍ਰੋਟੈਸਟ ਕੀਤਾ ਕਿ ਬਈ ਤੁਸੀਂ ਪਾਰਕਾਂ ਦੇ ਵਿੱਚ ਔਰ ਆਲੇ ਦੁਆਲੇ ਲਾ ਦਿੰਦੇ ਹੋ ਸਟੈਚੂ ਬਣਾ ਕੇ, ਲੇਕਿਨ ਨਾ ਉਹਦੀ ਕੋਈ ਪ੍ਰੋਟੈਕਸ਼ਨ ਹੁੰਦੀ ਹੈ, ਨਾ ਉਹ ਜਿੱਦਣ ਕੋਈ ਕਿਸੇ VIP ਨੇ ਆਣਾ ਹੁੰਦਾ ਉਦੋਂ ਰਾਤ ਉਹਨੂੰ ਰਗੜ ਕੇ ਸਾਫ਼ ਕਰ ਰਹੇ ਹੁੰਦੇ ਨੇ। ਇਹ ਸਾਰੇ ਹੀ ਪੰਜਾਬ 'ਚ ਵੀ ਜਿਹੜੇ ਸਟੈਚੂਆਂ ਦਾ ਵੀ ਡਰਾਮਾ ਹੈ। ਹੁਣ ਭਗਤ ਸਿੰਘ ਨੂੰ ਜਾਂ ਰਾਜਗੁਰੂ ਜਾਂ ਸੁਖਦੇਵ ਨੂੰ ਜਾਂ ਊਧਮ ਸਿੰਘ ਨੂੰ ਜਾਂ ਸਰਾਭੇ ਨੂੰ ਕੋਈ ਸਟੈਚੂਆਂ ਦੀ ਲੋੜ ਨਹੀਂ ਹੈ। ਗੱਲ ਤਾਂ ਇਹ ਹੈ ਕਿ ਭਾਈ ਜਿਹੜੀ ਸੋਚ ਦੇ ਲਈ, ਜਿਹੜੇ ਥਾਟ ਦੇ ਲਈ ਉਹਨਾਂ ਨੇ ਆਪਣੇ ਘਰ-ਬਾਰ ਛੱਡੇ, ਪਰ ਜਵਾਨੀਆਂ ਦੇ ਵਿੱਚ ਹੱਸਦੇ-ਹੱਸਦੇ ਫਾਂਸੀ ਦੇ ਰੱਸਿਆਂ ਨੂੰ ਗਲ 'ਚ ਪਾਇਆ, ਤੁਸੀਂ ਬੇਈਮਾਨ ਕਿਸਮ ਦੇ ਲੋਕ ਕਿਵੇਂ ਤੁਸੀਂ ਲੁੱਟ ਰਹੇ ਹੋ ਉੱਥੋਂ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ, ਰੋਟੀ, ਕੱਪੜਾ, ਮਕਾਨ, ਜਿਹੜੀ ਮਿਨੀਮਮ ਨੀਡ ਹੈ। 75 ਸਾਲ ਹੋ ਗਏ ਨੇ 47 ਤੋਂ ਬਾਅਦ, ਤੁਸੀਂ 40% ਤੋਂ ਜ਼ਿਆਦਾ ਆਬਾਦੀ ਬਿਲੋ ਦਾ ਪਾਵਰਟੀ ਲਾਈਨ ਹੈ। ਜਸਟਿਸ ਨਾਂ ਦੀ ਕੋਈ ਚੀਜ਼ ਨਹੀਂ। ਜਾਂ ਅੱਜ ਭਗਤ ਸਿੰਘ ਹੋਏ ਤੇ ਉਹ ਦੇਖੇ ਕਿ ਜੀ ਮੇਰੀ ਭੈਣ ਦੇ ਜਵਾਈ ਨੂੰ ਕਿਵੇਂ ਕੋਹ ਕੇ ਪੁਲਿਸ ਨੇ ਮਾਰਿਆ, ਔਰ 30 ਸਾਲ ਤੋਂ ਜ਼ਿਆਦਾ ਹੋਣ ਤੋਂ ਬਾਅਦ ਜੇ ਉਹਨੂੰ ਉਹ SP ਜਿਹੜਾ ਬਸਰਾ ਸੀ ਉਹਨੂੰ ਅੰਦਰ ਮਿਲਿਆ, ਉਹਨੂੰ ਇਹ ਆਉਣ ਵਾਲੀ ਹਕੂਮਤ ਛੱਡ ਰਹੀ ਹੈ। ਲੇਕਿਨ ਪ੍ਰੋਫੈਸਰ ਭੁੱਲਰ ਵਰਗੇ ਜਿਹੜੇ ਉਸੇ ਹੀ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰੇ, ਉਹਨਾਂ ਦੀ ਜੇਲ੍ਹ ਟਰਮ ਪੂਰੀ ਹੋਣ ਦੇ ਬਾਵਜੂਦ, ਪੋਲੀਟੀਕਲ ਜਿਹੜਾ 2019 ਚ ਐਮਨੈਸਟੀ ਦੇ ਬਾਵਜੂਦ ਉਹਨਾਂ ਨੂੰ ਛੱਡਣ ਤੋਂ ਇਨਕਾਰੀ ਨੇ। ਤੇ ਕਿਹੜੇ ਭਗਤ ਸਿੰਘ ਦੀ ਸੋਚ ਦੇ ਉੱਤੇ ਖੜੇ ਨੇ। ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਲਿਖਤ ਵੀ ਭੇਜੀ ਹੈ ਕਿ ਕਿਵੇਂ ਜੋ ਕੁਝ ਹਿਮਾਚਲ ਦੀ ਪੁਲਿਸ ਕਰ ਰਹੀ ਹੈ, ਜਿਹੜੀਆਂ ਗੱਡੀਆਂ
ਜਿਨ੍ਹਾਂ ਦੇ ਉੱਤੇ ਸੰਤ ਪਿੰਡਾਂ ਵਾਲਿਆਂ ਦੀ ਜਾਂ ਨਿਸ਼ਾਨ ਸਾਹਿਬ ਲੱਗੇ ਨੇ ਕਿਵੇਂ ਉਹਨਾਂ ਨੂੰ ਰੋਲ ਰਹੀ ਹੈ। ਔਰ ਅਜੇ ਤੱਕ ਭਗਵੰਤ ਮਾਨ ਨੇ ਇੱਕ ਲਫ਼ਜ਼ ਵੀ ਇਸ ਦੇ ਉੱਤੇ ਨਹੀਂ ਕਿਹਾ। ਹਾਲਾਂਕਿ ਉਹਨਾਂ ਨੇ ਕਿਹਾ ਕਿ ਵੀ ਅਮਰਿੰਦਰ ਸਿੰਘ ਜਾਂ ਬਾਦਲ ਜਦੋਂ ਵੀ ਕਿਤੇ ਪੰਜਾਬ ਤੋਂ ਬਾਹਰ ਕੋਈ ਕਿਸੇ ਪੰਜਾਬੀ ਨਾਲ ਕੋਈ ਵਾਕਿਆ ਹੁੰਦਾ ਸੀ ਉਹ ਸਭ ਤੋਂ ਪਹਿਲਾਂ ਲਿਖਦੇ ਵੀ ਸੀ, ਪ੍ਰੋਟੈਸਟ ਵੀ ਕਰਦੇ ਸੀ। ਤੇ ਇਹ ਭਗਤ ਸਿੰਘ ਦੀ ਸੋਚ ਨੂੰ ਜਿਹੜਾ ਉਹ ਵੇਚਣ ਵਾਲੇ ਜਿਹੜੇ ਲੋਕ ਨੇ ਅਲਟੀਮੇਟਲੀ ਉਸੇ ਦਾ ਹੀ ਲਾਇਲ ਜਿਹੜਾ ਉਹ ਜੁੱਤੀ ਚੱਟ ਹੈ। ਤੇ ਉਹ ਕੇਜਰੀਵਾਲ ਤਾਂ ਆਪਣਾ ਸੌਦਾ ਵੇਚਣ ਤੇ ਲੱਗਾ ਹੋਇਆ ਹੈ। ਔਰ ਅਸੀਂ ਗੱਲ ਕਰਾਂਗੇ ਕਿ ਭਾਈ ਕਿਵੇਂ ਜਿਹੜਾ ਅੱਜ ਪੰਜਾਬ ਇੰਨਾ ਵਲਨਰੇਬਲ ਬਣਾ ਦਿੱਤਾ ਗਿਆ ਹੈ। ਔਰ ਵੈਸੇ ਇਹ ਰਾਜ ਸਭਾ ਮੈਂਬਰਾਂ ਦੇ ਮਾਮਲੇ ਚੰਗਾ ਹੋਇਆ, ਬਹੁਤ ਸਾਰੇ ਜਿਹੜੇ ਅਦਰਵਾਈਜ਼ ਸੋਸ਼ਲ ਮੀਡੀਆ ਤੇ ਉਹਦੇ ਹਮਾਇਤੀ ਚੀਕਾਂ ਮਾਰਦੇ ਸੀ, ਹੁਣ ਤੁਹਾਨੂੰ ਚੀਕਾਂ ਦੀ ਥਾਂ ਕਈ ਥਾਂ ਤੇ ਉਹ ਡੁਸਕਣ ਦੀ ਆਵਾਜ਼ ਆਉਂਦੀ ਹੈ। ਉਹਨਾਂ ਦੇ ਹੌਕੇ ਸੁਣਦੇ ਨੇ ਕਿ ਭਾਈ ਤੁਸੀਂ ਲੋਕ ਪੁੱਛਦੇ ਨੇ ਵੀ ਆਹ ਤੁਹਾਡਾ ਕੰਮ ਹੈ, ਕਿੱਥੇ ਗਈ ਪੰਜਾਬ ਦੀ ਰਿਪਰੈਜ਼ੈਂਟੇਸ਼ਨ? ਕਿ ਭਾਈ ਰਾਜ ਸਭਾ ਬਣੀ ਕਾਹਦੇ ਲਈ ਹੈ? ਉਹ ਉਹਨਾਂ ਸਟੇਟਾਂ ਦੀ ਪ੍ਰੋਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਹੈ। ਔਰ ਤੁਸੀਂ ਸੀਟਾਂ ਕਰੋੜਾਂ ਦੀਆਂ ਉਹਨਾਂ ਨੂੰ ਵੇਚ ਰਹੇ ਹੋ। ਜਿਹੜਾ ਲੁਧਿਆਣੇ ਦਾ ਹੈ ਉਹ ਬੀਜੇਪੀ ਦੀ ਐਗਜ਼ੈਕਟਿਵ ਦਾ ਮੈਂਬਰ ਹੈ, ਦਿੱਲੀ ਦਾ, ਔਰ ਇੰਨੇ ਉਹ ਲੁੱਟ ਕੇ ਖਾ ਗਿਆ ਲੁਧਿਆਣੇ ਦੇ ਲੋਕਾਂ ਨੂੰ। ਕਿੰਨਿਆਂ ਦੇ ਅੱਜ ਇਸ ਦੇ ਉੱਤੇ ਈਵਨ ਵਿਰੋਧੀ ਧਿਰਾਂ ਨੇ ਵੀ ਜਿਹੜਾ ਉਸ ਦਾ ਬੈਕਗ੍ਰਾਉਂਡ ਦਿੱਤਾ ਹੈ। ਲੇਕਿਨ ਜਿੱਥੇ ਹੈ ਹੀ ਸਭ ਕੁਝ ਝੂਠ ਦੇ ਉੱਤੇ ਖੜਾ ਹੈ, ਜਿਵੇਂ ਇਹਨਾਂ 75 ਸਾਲਾਂ 'ਚ ਕਾਂਗਰਸ ਦੇ ਨਾਂ ਥੱਲੇ ਵੀ ਉਹੀ ਲੁੱਟ ਕਸੁੱਟ ਰਹੀ। ਆਮ ਆਦਮੀ ਜਿਹੜਾ ਔਰ ਇਹੀ ਜਦੋਂ ਭਗਤ ਸਿੰਘ ਫਾਂਸੀ ਤੇ ਚੜ੍ਹਨ ਲੱਗਿਆ ਇਨਕਲਾਬ ਜ਼ਿੰਦਾਬਾਦ ਉਹਨਾਂ ਨੇ ਕਿਹਾ, ਇਨਕਲਾਬ ਦਾ ਮਤਲਬ ਤਬਦੀਲੀ ਹੈ ਕਿ ਭਾਈ ਇਹ ਜਿਹੜਾ ਗਲਿਆ ਸੜਿਆ ਸਿਸਟਮ ਹੈ ਇਹਨੂੰ ਤੋੜ ਕੇ ਸੁੱਟਣਾ। ਔਰ ਦੂਸਰਾ ਲੇਕਿਨ ਹੁਣ ਜੇ ਤੁਸੀਂ ਉਸ ਗਲੇ ਸੜੇ ਨੂੰ ਉਸ ਤੂੜੀ ਨੂੰ ਆਪਣੇ ਉੱਤੇ ਜਿਹੜਾ ਸਿਰ ਦੇ ਉੱਤੇ ਚੁੱਕ ਕੇ ਤੇ ਕਹੋ ਜੀ ਇਨਕਲਾਬ ਜ਼ਿੰਦਾਬਾਦ, ਇਹ ਤਾਂ ਇਵੇਂ ਹੀ ਹੈ ਜਿਵੇਂ ਉਹ ਪੈਸੇ ਲੈਣ ਵਾਲੇ ਜਦੋਂ ਕੋਈ ਜਾ ਕੇ ਕਿਸੇ ਨੂੰ 100 ਦਿੰਦਾ ਸੀ ਤੇ ਪਿੱਛੇ ਗਾਂਧੀ ਦੀ ਫੋਟੋ ਲੱਗੀ ਹੁੰਦੀ ਸੀ, ਉਹਨੇ ਐ ਹੱਥ ਕੀਤਾ ਹੁੰਦਾ ਸੀ, ਕਹਿੰਦੇ ਦੇਖ ਗਾਂਧੀ ਕਿੰਨੇ ਕਹਿੰਦਾ। ਉਹ ਕਹਿੰਦਾ ਵੀ ਆਹ 100 ਨਾਲ ਨਹੀਂ ਨਾ ਜਾਂ 1000 ਨਾਲ ਨਹੀਂ 5000 ਨਾਲ। ਸੋ ਜੇ ਤੁਸੀਂ ਉਹੀ ਬਟ ਆਫ ਰਿਡੀਕੂਲ ਬਣਾਉਣਾ ਤੇ ਅੱਜ ਭਗਤ ਸਿੰਘ ਨੂੰ ਇਹ ਕੋਈ ਆਨਰ ਨਹੀਂ ਕਰ ਰਿਹਾ ਜਿਸ ਕਿਸਮ ਦੀ ਨੀਤੀ ਕੇਜਰੀਵਾਲ ਜਾਂ ਉਹਦੀ ਧਿਰ ਦੀ ਹੈ, ਇਹ ਰਾਦਰ ਡਿਸਆਨਰ ਕਰ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਹਨ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਰੋਜ਼ਾਨਾ ਕੰਮ 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇੱਕ ਖੁੱਲਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ, ਔਰ ਆਪ ਜੀ ਜ਼ਰੂਰ ਹਮਾ ਕੇ ਪਹੁੰਚੋ।
ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ ਵਾਸ਼ਿੰਗਟਨ ਡੀਸੀ ਅਪ੍ਰੈਲ 9 2022। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, 23 ਮਾਰਚ ਦਾ ਦਿਨ ਪਾਕਿਸਤਾਨ ਡੇ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ 23 ਮਾਰਚ 1940 ਨੂੰ ਲਾਹੌਰ ਵਿੱਚ ਪਾਕਿਸਤਾਨ ਦਾ ਮਤਾ ਜਿਹੜਾ ਪਾਸ ਕੀਤਾ ਗਿਆ ਸੀ। ਸੋ ਜਿਸ ਨੇ 14 ਅਗਸਤ 1947 ਨੂੰ ਪਾਕਿਸਤਾਨ ਕਾਇਮ ਹੋਣ ਦਾ ਆਧਾਰ ਤਿਆਰ ਕੀਤਾ। ਸੋ ਅਸੀਂ ਪਾਕਿਸਤਾਨ ਡੇ ਦੀ ਆਪਣੇ ਪਾਕਿਸਤਾਨੀ ਭੈਣ ਭਰਾਵਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਔਰ ਭਾਵੇਂ ਪਾਕਿਸਤਾਨ ਵਿੱਚ ਸਿੱਖ ਕਮਿਊਨਿਟੀ ਜਿਹੜੀ ਹੈ ਬਹੁਤ ਛੋਟੀ ਗਿਣਤੀ ਵਿੱਚ ਹੈ, ਪਰ ਉਸ ਨੂੰ ਪੂਰਾ ਮਾਣ ਹਾਸਲ ਹੈ। ਸੋ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਡਾਕਟਰ ਮਿਮਪਾਲ ਸਿੰਘ ਨੂੰ ਪ੍ਰਾਈਡ ਆਫ ਪਾਕਿਸਤਾਨ ਅਵਾਰਡ ਵੀ ਜਿਹੜਾ ਹੈ ਉਸ ਨਾਲ ਜਿਹੜਾ ਨਵਾਜਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੌਮਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਜਿਹੜੇ ਦਿਨ ਨੇ ਉਹ ਆਪਣੀ ਅਹਿਮੀਅਤ ਰੱਖਦੇ ਨੇ ਕਿਉਂਕਿ ਉਹ ਮੇਕ ਔਰ ਮਾਰ ਸਿਚੁਏਸ਼ਨ ਹੁੰਦੀ ਹੈ। ਅੱਜ ਜਦੋਂ ਅਸੀਂ 75 ਸਾਲ ਬਾਅਦ ਵੀ ਸਿੱਖ ਕਮਿਊਨਿਟੀ ਗੁਲਾਮੀ ਦੇ ਸੰਗਲਾਂ ਵਿੱਚ ਨੂੜੀ ਹੋਈ ਔਰ ਪਿਛਲੀਆਂ 4 ਦਹਾਈਆਂ 'ਚ ਆਪਣੀਆਂ 2 ਜਨਰੇਸ਼ਨਾਂ ਜਿਹੜੀਆਂ ਅਸੀਂ ਉਸ ਆਜ਼ਾਦੀ ਦੀ ਤਾਂਘ 'ਚ ਕੁਰਬਾਨੀ ਕਰਦਿਆਂ ਗੁਜ਼ਾਰੀਆਂ ਨੇ, ਉਹ ਸਾਰੇ 'ਚੋਂ ਗੁਜ਼ਰ ਰਹੇ ਹਾਂ, ਤੇ ਫਿਰ ਸਾਡਾ ਧਿਆਨ ਉਹਨਾਂ ਇਤਿਹਾਸਕ ਦਿਨਾਂ ਵੱਲ ਜ਼ਰੂਰ ਜਾਂਦਾ ਹੈ ਜਿਨ੍ਹਾਂ ਨੂੰ ਉਸ ਵੇਲੇ ਦੀ ਉਹਨਾਂ ਕੌਮਾਂ ਦੀ ਸੁਚੱਜੀ ਲੀਡਰਸ਼ਿਪ ਨੇ ਪਛਾਣਿਆ, ਹਕੀਕਤ ਦੇ ਉਹ ਨੇੜੇ ਜੁੜੇ ਔਰ ਉਹਨਾਂ ਨੇ ਆਪਣੀ ਕੌਮ ਦੇ ਲਈ ਜਿਹੜਾ ਉਹ ਆਜ਼ਾਦੀ ਹਾਸਲ ਕੀਤੀ। ਔਰ ਜਦੋਂ ਅਸੀਂ ਅੱਜ 23 ਮਾਰਚ ਨੂੰ ਗੱਲ ਕਰ ਰਹੇ ਹਾਂ, 23 ਮਾਰਚ 1940 ਦਾ ਦਿਨ ਉਹ ਦਿਨ ਸੀ ਜਦੋਂ ਕਿ ਮਿੰਟੋ ਪਾਰਕ ਲਾਹੌਰ ਦੇ ਵਿੱਚ, ਜਿੱਥੇ ਹੁਣ ਇੱਕ ਯਾਦਗਾਰ ਮੀਨਾਰੇ ਪਾਕਿਸਤਾਨ ਦੇ ਨਾਂ ਨਾਲ ਖੜੀ ਹੈ, ਜਿੱਥੇ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਦਾ ਰੈਜ਼ੋਲੂਸ਼ਨ, ਹਾਲਾਂਕਿ ਉਸ ਰੈਜ਼ੋਲੂਸ਼ਨ ਦੇ ਵਿੱਚ ਪਾਕਿਸਤਾਨ ਲਫ਼ਜ਼ ਨਹੀਂ ਸੀ, ਲੇਕਿਨ ਉਸ ਤੋਂ ਠੀਕ ਪਹਿਲਾਂ 1937 ਦੇ ਵਿੱਚ ਜਿਹੜੀਆਂ 8-9 ਪ੍ਰੋਵਿੰਸਿਸ ਦੇ ਵਿੱਚ ਚੋਣਾਂ ਹੋਈਆਂ, ਕਾਂਗਰਸ ਦੀਆਂ ਹਕੂਮਤਾਂ ਬਣੀਆਂ ਸੀ ਔਰ ਉਹਨਾਂ ਨੇ ਦੇਖਿਆ ਕਿ ਕਿਵੇਂ ਅੱਜ ਜਿਹੜੇ ਅਸੀਂ ਹਿੰਦੂਤਵਾਦੀਆਂ ਨੀਤੀਆਂ ਦੀ ਗੱਲ ਕਰਦੇ ਹਾਂ, ਉਦੋਂ ਐਗਜ਼ੈਕਟਲੀ ਉਸ ਲਾਈਨ ਦੇ ਉੱਤੇ ਕਾਂਗਰਸ ਹਕੂਮਤਾਂ ਨੇ, ਕਿਉਂਕਿ ਮੁਸਲਿਮ ਲੀਗ ਦਾ ਅਜੇ ਕੋਈ ਬੇਸ ਬਹੁਤਾ ਨਹੀਂ ਸੀ ਇਲੈਕਟ੍ਰੋਨਿਕਲੀ, ਔਰ ਉਹਦਾ ਨਤੀਜਾ ਸੀ ਕਿ ਉਹਨਾਂ ਨੇ ਦੇਖਿਆ ਵੀ ਅਜੇ ਤਾਂ ਇੱਥੇ ਅੰਗਰੇਜ਼ ਬੈਠੇ ਨੇ ਔਰ ਇਹਨਾਂ ਦੀ ਇਹ ਨੀਤੀ ਹੈ, ਜਦੋਂ ਇਹ ਚਲੇ ਗਏ ਤੇ ਇਹ ਸਾਡੇ ਨਾਲ ਕੀ ਸਲੂਕ ਕਰਨਗੇ। ਔਰ ਉਹ ਜਿਹੜਾ ਪਾਕਿਸਤਾਨ ਦਾ ਰੈਜ਼ੋਲੂਸ਼ਨ ਸੀ 23 ਮਾਰਚ ਦਾ, ਜਿਹਨੂੰ ਹੁਣ ਪਾਕਿਸਤਾਨ ਡੇ ਕਰਕੇ ਆਜ਼ਾਦ ਪਾਕਿਸਤਾਨੀ ਕਮਿਊਨਿਟੀ ਪਿਛਲੇ 75 ਸਾਲ ਤੋਂ ਸੈਲੀਬ੍ਰੇਟ ਕਰਦੀ ਹੈ, ਉਹਦੇ 'ਚ ਇਹੀ ਸੀ, ਉਹਨਾਂ ਨੇ ਕਿਹਾ ਕਿ ਭਾਈ ਜਿਹੜੀਆਂ ਜਿਓਗ੍ਰਾਫਿਕਲੀ ਕੰਟੀਨਿਊਸ ਨੇ ਯੂਨਿਟਸ ਕੰਟੀਗੂਅਸ ਇਹ ਨਾਲ ਲੱਗਦੀਆਂ ਨੇ, ਜਿਵੇਂ ਵੈਸਟਰਨ ਔਰ ਈਸਟ ਦੇ ਵਿੱਚ ਬੰਗਾਲ, ਅਸਾਮ ਉਸ ਵੇਲੇ ਇਹ ਸਾਰੇ ਸੀ, ਉਹਨਾਂ ਦੀਆਂ ਯੂਨਿਟਸ ਬਣਾਈਆਂ ਜਾਣ ਤਾਂ ਕਿ ਜਿਹੜੀਆਂ ਨੇ that the areas in which Muslims are numerically in majority, as in northwestern and eastern zones of India, should be grouped to constitute independent states in which the constituent units shall be autonomous and sovereign. So ਇਹ ਜਿਹੜਾ ਆਧਾਰ ਰੱਖਿਆ ਗਿਆ ਪਾਕਿਸਤਾਨ ਦਾ, ਇਹਦੇ ਨਾਲ ਰੱਖਿਆ ਗਿਆ ਔਰ ਅਸੀਂ ਦੇਖਦੇ ਹਾਂ ਕਿ 23 ਮਾਰਚ 1940 ਨੂੰ ਇਹ ਰੈਜ਼ੋਲੂਸ਼ਨ ਹੁੰਦਾ ਹੈ ਔਰ 14 ਅਗਸਤ 1947 ਨੂੰ ਪਾਕਿਸਤਾਨ ਮੁਲਕ ਹੋਣ ਦੇ ਵਿੱਚ ਆਉਂਦਾ ਹੈ। ਭਾਵੇਂ ਉਸ ਬਲੱਡੀ ਸਿਵਲ ਵਾਰ ਉਸ ਸਭ ਤੋਂ ਜ਼ਿਆਦਾ ਪੰਜਾਬ ਨੇ ਸਫਰ ਕੀਤਾ ਦੋਵੇਂ ਪਾਸਿਓਂ, ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਗਾਂਧੀ, ਨਹਿਰੂ, ਕਾਂਗਰਸ ਔਰ ਇਹਨਾਂ ਦੇ ਵਰਤਾਰੇ ਤੋਂ ਇਹ ਦੇਖ ਲਿਆ ਸੀ ਕਿ ਇਹਨਾਂ ਦੇ ਅੰਦਰ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਹਿੰਦੂ ਰਾਸ਼ਟਰ ਛੁਪਿਆ ਹੋਇਆ ਹੈ। ਇਹੀ ਕਾਰਨ ਕਿ ਕਾਇਦੇ ਆਜ਼ਮ ਨੇ ਹਮੇਸ਼ਾ ਇਹ ਕਿਹਾ ਕਿ whenever Gandhi has come to meet me, he has come to cheat me। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡੀ ਲੀਡਰਸ਼ਿਪ ਜਿਸ ਬਾਰੇ ਅਕਸਰ ਅੱਜ ਵੀ ਮੇਰਾ ਉਹ ਸ਼ੇਅਰ ਦੁਹਰਾਉਣ ਨੂੰ ਜੀ ਕਰਦਾ, ਕਿਉਂਕਿ ਉਹੀ ਓਪਰਚੁਨਿਟੀਜ਼, ਉਸ ਕਿਸਮ ਦਾ ਵਾਤਾਵਰਣ, ਮਾਹੌਲ, ਕੁਝ ਗ੍ਰੇ ਏਰੀਆ, ਕੁਝ ਸੈਕੰਡ ਵਰਲਡ ਵਾਰ ਤੋਂ ਬਾਅਦ ਜੋ ਟ੍ਰੈਂਡ ਦੁਨੀਆ 'ਚ ਸੀ ਕਿ ਭਾਈ ਇਹ ਕਲੋਨੀਅਲਿਜ਼ਮ ਟੁੱਟੇਗਾ, ਜੇ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਹੁੰਦੀ ਤੇ ਫਿਰ ਅਸੀਂ ਇਹਨਾਂ 75 ਸਾਲਾਂ 'ਚ
ਇੱਕ ਅੰਗਰੇਜ਼ ਦੀ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ ਦੇ ਵਿੱਚ ਨਾ ਫਸਦੇ। और ये शेयर जड़ा हमेशा ही रेलेवेंट होंगे ऑल टाइम कि वो वक्त भी देखा तारीख की घड़ियों ने जब लम्हों ने खता की सदियों ने सजा पाई। कई बार वो मोमेंट्स डिसीजन मेकिंग दियां होंदियां ने और साडी लीडरशिप नाअहल जिहड़ी है अहमक उन्होंने कांग्रेस के पिछे अपना वेट सुट के जिहड़ी अपनी ऑप्शन सी उस नूं जाया कीता। नतीजे के तौर पर जदों अंग्रेज चले गए नवी कॉन्स्टिट्यूएंट असैंबली बनी और अकाली लीडरशिप ने याद करवाया नेहरू नूं पटेल नूं कि प्रोमिसेस कि तुसी नॉर्थ दे विच सिखां नूं प्रोविंस देना है जिथे वो ग्लो ऑफ फ्रीडम मान सकन। तो जवाब मिलिया मास्टर जी तब बात और थी अब बात और है नेहरू दी कि सर्कमस्टेंसेस हैव नाउ चेंज। तो जदों पटेल कोल जाके उही जिहड़ा वो दुखड़ा रोया तो उन्हें कहा 6 हैव मिस्ड द बस कि भी तुसी बस खुंझा लई है। और जाहिर है वो जिहड़ी खुंझी बस है वो अज सानू 75 साल बाद भी कित्थे लिजा के असी किस किस्म की सफरिंग चो गुजर रहे हैं। सो असी जिथे इस पाकिस्तान डे की मुबारकबाद दिंदे हैं पाकिस्तानी भैणां भरावां नूं, इसनूं एज ए नैशनल हॉलीडे भी मनाया जाता है। और वड्डे पैमाने के उत्ते जिवें इस्लामाबाद दे विच पाकिस्तान डे की पैरेड हुई जिस नूं पाकिस्तान के प्रेजिडेंट मिस्टर आरिफ अलवी ने एड्रैस किया और उन्होंने उही नारा जिहड़ा किसी बड़े कायदे आजम ने दिता सी यूनिटी फेथ एंड डिसिपलिन कि इस दे नाल ही मुल्क नूं अगे तोरिया जा सकता है। और इस बार क्योंकि 2-3 दिन पहला ही OIC मुल्कां दी जिहड़ी कॉन्फ्रेंस सी वो भी इस्लामाबाद सी। आलमोस्ट 57 मुसलमान देशों के फॉरेन मिनिस्टर आए हुए सी, असी जिक्र करांगे। और चीन का फॉरेन मिनिस्टर भी सी। सो उन्हों का भी कंटिंजेंट जो इस्लामाबाद पैरेड हुई वो सारिਆਂ ਦੇ डेलीगेट उत्थे रुके हुए सी। और जिन्हों ने बाकी जिन्हों ने भी पार्टिसिपेट किया पैरेड उन्होंने च बहरीन, उज़बेकिस्तान, अज़रबाईजान, टर्की, सऊदी अरेबिया की फौज के ਜਾਂ ਉਹਨਾਂ ਦੇ जिन्हों ने नाल पैरेड किया। और इस सारे दे चलदे उत्थे जिथे उन्होंने पाकिस्तान डे के मौके 3 आर्मड फोर्सिस उन्होंने सल्यूट सी, बाकी भी मार्च पास्ट। और जेड़े उन्होंने खास तौर पर चाइना तो नवे प्लेन लए ने उन्होंने जिन्होंने एरोबैटिक मैन्यूवर कहते हैं वो भी दिखाए गए। और ये J-10C फाइटर ने जैट्स फ्रॉम चाइना पहली बार एयर शो दे विच पाकिस्तान एयर फोर्स ने जिहड़ा कीता। सो असी मुबारकबाद दिंदे बेशक उस पागलपन का जनून जिहड़ा दोवें पासियों एथनिक क्लीनजिंग के नाम थले सी। पंजाब च बहुत वड्डा कतलेआम होया, दोवें पासे पागलपन वहशीपुणा जिहड़ा अज पाकिस्तान है लहंदे पंजाब चों ਲੱਖਾਂ ਦੀ ਗਿਣਤੀ ਦੇ ਵਿੱਚ ਹਿਜਰਤ ਆਲਮੋਸਟ 40% ਸਿੱਖ ਬੇਘਰੇ ਹੋਏ। ਇਸੇ ਤਰ੍ਹਾਂ ਹੀ ਵੱਡੀ ਗਿਣਤੀ 'ਚ ਜਿਹੜੇ ਸਦੀਆਂ ਤੋਂ ਜਿਨ੍ਹਾਂ ਦੇ ਪੁਰਖੇ ਸਾਡੇ ਇਧਰਲੇ ਚੜ੍ਹਦੇ ਪੰਜਾਬ 'ਚ ਸੀ ਉਹ ਵੀ ਉਵੇਂ ਹੀ ਆਪਣੇ ਪਰਿਵਾਰ ਦੇ ਜੀ ਨੁਕਸਾਨੇ ਗਏ। ਦੋਵੇਂ ਪਾਸੇ ਇੱਕ ਸਿਵਲ ਵਾਰ ਹੋਈ ਔਰ ਜਾ ਕੇ ਵਸੇ। ਇਧਰਲੇ ਸਾਡੇ ਪੰਜਾਬ 'ਚ ਮਲੇਰਕੋਟਲਾ ਟਾਊਨ ਹੀ ਇੱਕ ਐਸਾ ਟਾਊਨ ਹੈ ਜਿੱਥੇ ਕਿ ਮੁਸਲਮਾਨ ਮੈਜੋਰਿਟੀ ਹੈ। ਹੁਣ ਵੀ ਉੱਥੋਂ मुसलमान MLA भावें आम आदमी पार्टी का बनया और उन्हें उर्दू के सौं चुकी है और उसका अपना एक इतिहास है। और लहंदे पंजाब च तो बिल्कुल जिहड़े ने वो सिख आबादी वाइप आउट हो गई सी। हालांकि जिहड़ा सूबा नॉर्थ वैस्ट फ्रंटियर प्रोविंस सी उस दे विच सिख रहे थोड़े पर उहदे नालों भी ज़्यादा जिहड़ा एजेंसी एरिया सी औरकज़ाई, नॉर्थ वजीरस्तान, साउथ वजीरस्तान, बजौड़, जमरौद। और जदों अफगानिस्तान की 1979 सोवियत यूनीयन का अटैक होंदा है और 9/11 तो बाद फिर जिहड़ा अमरीकन और नैटो जा चढ़ती है तो जिहड़े एजेंसी एरिया च रहन वाले सिख सी वो सेफ नहीं सी। वो आके ज़्यादा पेशावर और उस इलाके च रहन लग पे और वक्त पा के जिहड़े अज ननकाना साहब च 200 के करीब जिहड़ियां सिख फैमिलीज़ ने वो बहुत सारे उन्हों का संबंध पश्तो स्पीकिंग ही सी। बहुत सारे ने तो इधर आके पंजाबी सीखी है और वो जिहड़े ने एवरी इंच पठानी कल्चर चो आए सी, बोली भी पश्तो, रहन सहन भी। लेकिन इस वेले जिहड़ी ननकाना साहब दे विच सिख आबादी है ਜਾਂ थोड़ी बहुत जिहड़ी हुण होर भी किसी पास वो
ਉਸ ਏਰੀਏ 'ਚੋਂ ਹੀ ਆਈ ਹੈ। ਸੋ ਇੱਕ ਅੰਦਾਜ਼ੇ ਮੁਤਾਬਕ ਹਾਲਾਂਕਿ ਜਿਨ੍ਹਾਂ ਨੂੰ ਸਹਿਜਧਾਰੀ ਸਿੱਖ ਕਿਹਾ ਜਾਂਦਾ ਹੈ ਸਿੰਧ ਦੇ ਵਿੱਚ ਵੱਡੀ ਗਿਣਤੀ 'ਚ ਨੇ, ਪਰ ਜੇ ਸਿੱਖੀ ਸਰੂਪ ਵਾਲੇ ਬੜੀ ਲਿਬਰਲੀ ਵੀ ਕਹਿਣਾ ਹੋਏ ਤਾਂ 20,000 ਤੋਂ ਜ਼ਿਆਦਾ ਜਿਹੜੀ ਹੈ ਉਹ ਟਰਬਨਡ ਸਿੱਖ ਪੋਪੂਲੇਸ਼ਨ ਪਾਕਿਸਤਾਨ 'ਚ ਨਹੀਂ। ਲੇਕਿਨ ਇਹਦੇ ਬਾਵਜੂਦ ਜੇ 47 ਦੀ ਨਫ਼ਰਤ ਦਾ ਇੱਕ ਪਾਸਾ ਉਹ ਦੋਵੇਂ ਪਾਸਿਆਂ ਨੂੰ ਜ਼ਿੰਮੇਵਾਰ ਦੱਸਦੇ ਆ ਪਾਸੇ ਛੱਡ ਦਈਏ, ਔਰ ਵਿੱਚ ਵਿਚਾਲੇ ਜਿਵੇਂ ਦੋਵੇਂ ਪਾਸੇ ਕੁਝ ਫੈਨੇਟਿਕ ਕਿਸਮ ਦੇ ਲੋਕ ਹੁੰਦੇ ਨੇ ਉਹਨਾਂ ਦੀਆਂ ਨਫ਼ਰਤਾਂ ਪਾਸੇ ਛੱਡ ਦਈਏ, ਤਾਂ ਬਾਈ ਐਂਡ ਲਾਰਜ ਜਿਹੜਾ ਪਾਕਿਸਤਾਨੀ ਆਵਾਮ ਹੈ ਉਹ ਸਿੱਖਾਂ ਨੂੰ ਬਹੁਤ ਪਿਆਰ ਕਰਦਾ ਹੈ। ਔਰ ਇਹ ਜਦੋਂ ਤੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ ਹੈ ਬਹੁਤ ਸਾਰਿਆਂ ਨੇ ਖੁਦ ਵੀ ਮਹਿਸੂਸ ਕੀਤਾ ਹੈ। ਔਰ ਕੱਲਾ ਇਹੀ ਨਹੀਂ ਪਿਆਰ, ਪਾਕਿਸਤਾਨ ਦੀ ਛੋਟੀ ਜਿਹੀ ਸਿੱਖ ਕਮਿਊਨਿਟੀ ਨੇ ਛੋਟੇ ਜਿਹੇ ਪੀਰੀਅਡ 'ਚ ਪ੍ਰੋਗਰੈਸ ਵੀ ਕੀਤੀ ਹੈ। ਨਨਕਾਣਾ ਸਾਹਿਬ ਨੂੰ ਇੱਕ ਜ਼ਿਲ੍ਹੇ ਦੇ ਤੌਰ ਤੇ ਮਾਨਤਾ ਮਿਲੀ, ਔਰ ਈਵਨ ਜਿਹੜੇ ਸਿੱਖ ਬੱਚੇ ਬੱਚੀਆਂ ਨੇ ਸਕੂਲਾਂ ਦੇ ਵਿੱਚ ਵੀ ਉਹ ਉਹਨਾਂ ਨੇ ਆਪਣੀ ਲਿਆਕਤ ਦੇ ਨਾਲ ਥਾਂ ਬਣਾਈ ਹੈ। ਔਰ ਪਾਕਿਸਤਾਨੀ ਸਿੱਖ ਕਮਿਊਨਿਟੀ ਨੇ ਪ੍ਰਾਈਡ ਮਹਿਸੂਸ ਕੀਤਾ ਸੀ ਜਦੋਂ ਪਹਿਲਾ ਸਿੱਖ ਨਨਕਾਣਾ ਸਾਹਿਬ ਦਾ ਰਹਿਣ ਵਾਲਾ ਕੈਪਟਨ ਹਰਚਰਨ ਸਿੰਘ ਫੌਜ ਦੇ ਵਿੱਚ ਸੀ, ਹੁਣ ਸ਼ਾਇਦ ਉਹਦਾ ਇੱਕ ਰੈਂਕ ਅਪ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਮੈਡੀਕਲ ਵਰਲਡ 'ਚ ਡਾਕਟਰ ਮੀਮਪਾਲ ਸਿੰਘ ਜਿਨ੍ਹਾਂ ਨੇ ਕਾਫੀ ਤਰੱਕੀ ਕਰਕੇ ਉਹ ਅੱਗੇ ਤੱਕ ਗਏ ਨੇ, ਔਰ ਅੱਜ ਜਦੋਂ ਅਸੀਂ ਇਹ ਪਾਕਿਸਤਾਨ ਡੇ ਦੇ ਉੱਤੇ ਗੱਲ ਕਰ ਰਹੇ ਹਾਂ ਤੇ ਜਿਹੜਾ ਪ੍ਰਾਈਡ ਆਫ ਪਰਫਾਰਮੈਂਸ ਜਿਹੜਾ ਪ੍ਰਾਈਡ ਆਫ ਪਾਕਿਸਤਾਨ ਇਨਕਲੂਜਰ ਦਾ ਐਵਾਰਡ ਹੈ ਉਹ ਉਹਨਾਂ ਨੂੰ ਦਿੱਤਾ ਗਿਆ ਹੈ ਡਾਕਟਰ ਮੀਮਪਾਲ ਸਿੰਘ ਨੂੰ। ਔਰ ਇਹ ਇੰਟਰ ਸਰਵਿਸ ਪਬਲਿਕ ਰਿਲੇਸ਼ਨਸ ISPR ਵੱਲੋਂ ਇਹ ਇੱਕ ਯੂਨੀਕ ਅਵਾਰਡ ਪ੍ਰਾਈਡ ਆਫ ਪਾਕਿਸਤਾਨ ਇਨਕਲੂਜਰ 2022 ਇਹਦੇ ਲਈ ਡਾਕਟਰ ਮੀਮਪਾਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਇਹ ਜਿਹੜੇ ਨੇ ਲਾਹੌਰ ਦੀ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ 'ਚ ਸਪੈਸ਼ਲਾਈਜ਼ਡ ਹੈਲਥ ਕੇਅਰ ਐਂਡ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਪੀਡੀਆਟ੍ਰਿਕਸ ਦੇ ਵਿੱਚ ਜਿਹੜੇ ਨੇ ਅਸਿਸਟੈਂਟ ਪ੍ਰੋਫੈਸਰ ਵੀ ਨੇ, ਔਰ ਇਹ ਜਿਹੜੇ ਨੇ ਪਹਿਲੇ ਸਿੱਖ ਡਾਕਟਰ ਨੇ ਔਰ ਬਹੁਤ ਪਪੂਲਰ ਨੇ। ਇਵੇਂ ਹੀ ਅਸੀਂ ਦੇਖਿਆ ਕਿ ਜਿਵੇਂ ਸ਼ਾਦਮਾਨ ਚੌਂਕ ਸ਼ਹੀਦ ਭਗਤ ਸਿੰਘ ਦਾ ਦਿਨ ਵੀ ਮਨਾਇਆ ਗਿਆ, ਔਰ ਉੱਥੇ ਇੱਕ ਦੂਸਰੀ ਪ੍ਰੋਮੀਨੈਂਟ ਪਰਸਨੈਲਿਟੀ ਜਿਹੜੀ ਐਜ਼ ਏ ਪ੍ਰੋਫੈਸਰ ਕਲਿਆਣ ਸਿੰਘ, ਔਰ ਉਹਨਾਂ ਦਾ ਵੀ ਆਪਣਾ ਨਾਂ ਹੈ। ਔਰ ਇਸੇ ਤਰ੍ਹਾਂ ਈਵਨ ਲਾਹੌਰ ਪੁਲਿਸ ਦੇ ਵਿੱਚ ਵੀ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਗੁਲਾਬ ਸਿੰਘ ਔਰ ਦੂਸਰੇ ਆਏ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਭਾਈ ਉਹਨਾਂ ਨੇ ਪਾਕਿਸਤਾਨ ਦਾ ਵੀ ਸਿਰ ਉੱਚਾ ਕੀਤਾ ਹੈ ਔਰ ਸਿੱਖ ਕੌਮ ਦਾ ਵੀ, ਕਿਉਂਕਿ ਸਾਨੂੰ ਫਖਰ ਹੁੰਦਾ ਹੈ ਕਿਉਂਕਿ ਜਿੱਥੇ ਜਿੱਥੇ ਸਿੱਖ ਨੇ ਜਿਹੜੇ ਉਹਨਾਂ ਦੀਆਂ ਅਡਾਪਟਡ ਲੈਂਡਸ ਨੇ, ਇਹਨਾਂ ਸਿੱਖਾਂ ਲਈ ਤਾਂ ਪਾਕਿਸਤਾਨ ਉਹਨਾਂ ਦੀ ਅਡਾਪਟਡ ਲੈਂਡ ਨਹੀਂ, ਉਹਨਾਂ ਦੀ ਆਪਣੀ ਧਰਤੀ ਹੈ। ਅਸੀਂ ਅਮਰੀਕਨ ਸਿਟੀਜ਼ਨ ਹੈ ਜਾਂ ਕੋਈ ਬ੍ਰਿਟਿਸ਼ ਹੈ ਜਾਂ ਸਾਡੇ ਲਈ ਅਡਾਪਟਡ ਹੈ, ਉਹਨਾਂ ਲਈ ਤਾਂ ਉਹੀ ਗੁਰੂਆਂ ਦੀ ਧਰਤੀ ਉਹਨਾਂ ਦੀ ਮਦਰਲੈਂਡ ਹੈ, ਉਹਨਾਂ ਦੀ ਫਾਦਰਲੈਂਡ ਹੈ। ਔਰ ਇਹ ਇੱਕ ਫਖਰ ਵਾਲੀ ਗੱਲ ਹੈ ਕਿ ਡਾਕਟਰ ਮੀਮਪਾਲ ਸਿੰਘ ਜਿਹੜੇ ਨੇ ਪ੍ਰਾਈਡ ਆਫ ਪਾਕਿਸਤਾਨ ਇਨਕਲੂਜਰ ਅਵਾਰਡ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਦੂਸਰੀ ਖਬਰ ਜਿਹੜੀ ਸਾਡੇ ਮਿੱਤਰ ਨੇ ਵਾਸ਼ਿੰਗਟਨ DC 'ਚ ਮੁਵਾਇਦ ਹੁਸੈਨ, ਉਹ ਜਦੋਂ ਵੀ ਕੋਈ ਇਸ ਕਿਸਮ ਦੀ ਖਬਰ ਜਿਹੜੀ ਸਾਡੀ ਦਿਲਚਸਪੀ ਦੀ ਹੁੰਦੀ ਹੈ ਤੇ ਉਹਨਾਂ ਨੇ ਭੇਜੀ ਹੈ, ਔਰ ਇਹ ਹੈ ਫਸਟ ਪਬਲਿਕ ਸਕੂਲ ਫਾਰ ਪਿਸ਼ਾਵਰ ਸਿੱਖਸ ਨੀਅਰ ਕੰਪਲੀਸ਼ਨ। ਇਹ ਖੈਬਰ ਪਖਤੂਨਖਵਾ ਸਰਕਾਰ ਨੇ ਜਿਹੜਾ ਉਸ ਦੇ ਲਈ ਜਿਹੜਾ ਐਫਰਟ ਕੀਤਾ ਹੈ। ਹਾਲਾਂ ਇਸ ਨੂੰ ਬਾਹਰੋਂ 23 ਮਿਲੀਅਨ ਜਿਹੜੇ ਰੁਪਏ ਲੱਗੇ ਨੇ, ਬਾਹਰੋਂ ਵੀ ਕਿਸੇ ਸਿੱਖ ਬੀਬੀ ਨੇ ਸਪਾਂਸਰ ਕੀਤਾ, ਔਰ ਦਰਸ਼ਕ ਛੋਟੇ ਛੋਟੇ ਸਿੱਖ ਬੱਚੇ ਜਿਹੜੇ ਨੇ ਉਸ ਸਕੂਲ 'ਚ, ਕਿਉਂਕਿ ਇਹ ਪਹਿਲਾ ਪਬਲਿਕ ਸਕੂਲ ਹੈ ਸਿੱਖਾਂ ਦੇ ਲਈ ਪਿਸ਼ਾਵਰ ਦੇ ਵਿੱਚ, ਜਿਹਦੇ 'ਚ ਆਲਮੋਸਟ 90% ਕੰਸਟਰਕਸ਼ਨ ਦਾ ਕੰਮ ਕੰਪਲੀਟ ਹੋ ਗਿਆ। ਔਰ ਇਹ ਪਹਿਲਾਂ ਹਾਲਾਂਕਿ ਇੱਕ ਜਿਹੜੀ ਬੀਬੀ ਨੇ ਡੋਨੇਟ ਕੀਤਾ ਹੈ, ਬਾਹਰੋਂ ਸਿੱਖ ਬੀਬੀ ਨੇ 20 ਮਿਲੀਅਨ ਰੁਪਈਆ ਉਹਨਾਂ ਨੇ ਦਿੱਤਾ ਹੈ। ਸੋ ਫੈਸਿਲੀਟੇਟ ਤਾਂ ਖੈਬਰ ਪਖਤੂਨਖਵਾ ਸਰਕਾਰ ਨੇ ਕੀਤਾ ਕਿਉਂਕਿ ਸਟੈਂਡਰਡ ਉਹਨਾਂ ਦੇ ਕੋਲ ਹੀ ਹੈ ਕਿ ਕਿਵੇਂ ਉਹਨਾਂ ਨੇ ਪੜ੍ਹਾਈ ਦਾ ਕਰਨਾ। ਔਰ ਇਹ ਆਪਣੇ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ ਕਿ ਪਿਸ਼ਾਵਰ ਦੇ ਵਿੱਚ ਹੈ, ਔਰ 300 ਦੇ ਕਰੀਬ ਜਿਹੜੇ ਸਿੱਖ ਬੱਚੇ ਨੇ ਉਹ ਇਸ ਸਕੂਲ 'ਚ ਪੜ੍ਹਦੇ ਨੇ, ਕਿਉਂਕਿ ਪਿਸ਼ਾਵਰ ਦੇ ਵਿੱਚ ਜਿੱਥੇ ਜਦੋਂ ਅਸੀਂ ਪਿਸ਼ਾਵਰ ਦਾ ਇਤਿਹਾਸ ਦੇਖਦੇ ਹਾਂ ਤੇ ਭਾਈ ਜੋਗਾ ਸਿੰਘ ਦਾ ਨਾਮ ਬੜਾ ਪ੍ਰੋਮੀਨੈਂਟਲੀ ਆਉਂਦਾ ਹੈ। 10ਵੇਂ ਪਾਤਸ਼ਾਹ ਦੇ ਵੇਲੇ ਪ੍ਰੋਮੀਨੈਂਟ ਸਿੱਖ ਹੋਏ ਜਿਨ੍ਹਾਂ ਨੇ ਸਿੱਖੀ ਸਿਦਕ ਨਿਭਾਇਆ, ਲੇਕਿਨ ਉਹ ਇੰਨੇ ਕੁ ਉਸ ਏਰੀਆ 'ਚ ਜਿੱਥੇ ਉਹ ਗੁਰਦੁਆਰਾ ਹੈ, ਗੁਰਦੁਆਰਾ ਭਾਈ ਜੋਗਾ ਸਿੰਘ ਨੂੰ ਕਹਿੰਦੇ ਨੇ, ਉਸ ਮਹੱਲੇ ਦਾ ਨਾਂ ਜੋਗਣ ਸ਼ਾਹ ਹੈ, ਕਿਉਂਕਿ ਜਿਹੜੇ ਪਠਾਨ ਨੇ ਔਰ ਅਫਗਾਨ ਉਸ ਖਿੱਤੇ ਦੇ ਉਹਨੂੰ ਪੀਰ ਜੋਗਨ ਸ਼ਾਹ ਕਹਿੰਦੇ ਨੇ, ਕਿਉਂਕਿ ਉਹ ਇੱਕ ਗੁਰਸਿੱਖ ਇੰਨਾ ਕੁ ਮਕਬੂਲ ਸੀ ਔਰ ਇੰਨਾ ਕੁ ਪਾਇਸ ਸੋਲ ਸੀ। ਸੋ ਇਹ ਜਿਹੜਾ ਉਹਨਾਂ ਨੇ
300 ਬੱਚੇ ਪਹਿਲਾਂ ਇੱਕ NGO ਰਨ ਕਰਦੀ ਸੀ ਦਬਗਰੀ, ਉੱਥੇ ਕੋਈ ਥਾਂ ਹੋਏਗੀ ਤੇ ਰੈਂਟਡ ਬਿਲਡਿੰਗ ਦੇ ਵਿੱਚ ਇਹ ਸਕੂਲ ਸੀ। ਲੇਕਿਨ ਅਚਾਨਕ ਜਿਹੜੇ ਉਹਨਾਂ ਦੇ ਮਾਲਕ ਸੀ ਉਸ ਰੈਂਟਡ ਵਾਲਿਆਂ ਨੇ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਇਹ ਹੁਣ ਖਾਲੀ ਕਰੋ ਇਹਨੂੰ, ਔਰ ਇਹ ਇੱਕ ਬੜੀ ਫਿਕਰ ਦਾ ਕਾਰਨ ਸੀ। ਔਰ ਉਸ ਪੀਰੀਅਡ ਦੇ ਵਿੱਚ ਜਿਹੜੇ ਫਾਰਮਰ ਪਿਛਲੇ ਉਹਨਾਂ ਦੇ ਪ੍ਰੋਵਿੰਸ਼ੀਅਲ ਐਜੂਕੇਸ਼ਨ ਮਿਨਿਸਟਰ ਸੀ ਆਰਿਫ ਖਾਨ, ਅੱਛਾ, ਉਹਨਾਂ ਨੇ ਕਿਹਾ ਵੀ ਕੋਈ ਨਹੀਂ ਤੁਸੀਂ ਹੌਸਲਾ ਨਾ ਹਾਰੋ, ਅਸੀਂ ਵੀ ਮਦਦ ਕਰਦੇ ਹਾਂ। ਔਰ ਉਸੇ ਪੀਰੀਅਡ 'ਚ ਜਿਹੜਾ ਸਿੱਖ ਬੀਬੀ ਸਾਹਮਣੇ ਆਈ ਔਰ ਇਹ ਦੋਨਾਂ ਦੀ ਖੈਬਰ ਪਖਤੂਨਖਵਾ ਸਰਕਾਰ ਦੀ ਪੈਟਰਨਾਈਜੇਸ਼ਨ ਦੇ ਥੱਲੇ ਔਰ ਇਸ ਡੋਨੇਸ਼ਨ ਦੇ ਨਾਲ ਇਹ ਜਿਹੜਾ ਉਹਨਾਂ ਨੇ ਕੰਪਲੀਟ ਕੀਤਾ। ਔਰ ਇਸ ਦੇ ਉੱਤੇ ਜਿਹੜਾ ਕਾਫੀ ਇਹ ਮੀਡੀਆ ਰਿਪੋਰਟਿੰਗ ਹੀ ਹੈ, ਪਾਕਿਸਤਾਨ ਦੇ ਮੀਡੀਆ ਦੀ ਹੈ, ਮੇਰਾ ਖਿਆਲ ਹੈ ਐਕਸਪ੍ਰੈਸ ਟ੍ਰਿਬਿਊਨ ਨੇ ਕਵਰ ਕੀਤਾ ਔਰ ਉਹਦੇ 'ਚ ਕੁਝ ਬੱਚਿਆਂ ਦੇ ਇੰਟਰਵਿਊ ਵੀ ਨੇ, ਜਿਵੇਂ ਰਾਜਵੀਰ ਸਿੰਘ 12 ਸਾਲਾਂ ਦਾ ਹੈ, ਉਹ ਐਕਸਪ੍ਰੈਸ ਟ੍ਰਿਬਿਊਨ ਨੂੰ ਕਹਿੰਦਾ ਹੈ ਕਿ ਭਾਈ ਆਈ ਸਟੱਡੀਡ ਇਨ ਅ ਸਕੂਲ ਇਨ ਅ ਰੈਂਟਡ ਬਿਲਡਿੰਗ ਫਰੋਮ ਕਿੰਡਰਗਾਰਟਨ ਟੂ 5th ਗ੍ਰੇਡ, ਕਿ ਹੁਣ ਜਿਹੜਾ ਬੜਾ ਵਧੀਆ ਇਸ ਦਾ ਸਕੂਲ ਦਾ ਸਟੈਂਡਰਡ ਹੈ ਥੈਂਕਸ ਟੂ ਦਾ ਐਫਰਟ ਆਫ ਆਵਰ ਕਮਿਊਨਿਟੀ, ਕਿ ਹੁਣ ਸਾਡੇ ਕੋਲ ਜਿਹੜਾ ਇੱਕ ਆਪਣਾ ਸਕੂਲ ਹੋਏਗਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਟੂਡੈਂਟ ਨੇ ਉੱਥੇ ਔਰਕਜ਼ਾਈ, ਖੈਬਰ, ਖੁਰਮ ਡਿਸਟ੍ਰਿਕਟਸ ਤੋਂ ਜਿਹੜੇ ਕਿ ਉੱਥੋਂ ਕੱਢੇ ਗਏ ਜਾਂ ਉਸ ਅਨਸੇਫ ਮਾਹੌਲ 'ਚੋਂ ਨਿਕਲੇ, ਉਹ ਪਿਸ਼ਾਵਰ 'ਚ ਨੇ। ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਪਰਿਵਾਰਾਂ ਦੇ ਇਸ ਸਕੂਲ ਦੇ ਵਿੱਚ ਅੱਗੋਂ ਪੜ੍ਹਨਗੇ। ਸੋ ਅਸੀਂ ਜਿਹੜਾ ਉਹ ਜਿਹੜਾ ਸਕੂਲ ਦੀ ਫਿਰ ਡੀਟੇਲ ਹੈ ਕਿ 15 ਕਲਾਸਰੂਮ ਨੇ ਔਰ 500 ਦੇ ਕਰੀਬ ਬੱਚਿਆਂ ਦੀ ਸਟੱਡੀ ਦਾ ਪ੍ਰਬੰਧ ਹੈ। ਔਰ ਇਹ ਸਾਰੇ ਨੂੰ ਜਿਹੜਾ ਹੈ ਕਾਫੀ ਸੈਲੀਬ੍ਰੇਟ ਕੀਤਾ ਹੈ ਉੱਥੋਂ ਦੇ ਲੋਕਲ ਸਿੱਖਾਂ ਨੇ ਵੀ ਔਰ ਉਹਨਾਂ ਦੀ ਸਰਕਾਰ ਨੇ ਵੀ। ਔਰ ਅਸੀਂ ਇਹ ਵੀ ਦੱਸ ਦਈਏ ਕਿ ਵੀ ਜਿਹੜਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਔਰ ਕੋਰੀਡੋਰ ਖੋਲ੍ਹਣ ਦਾ ਜੈਸਚਰ ਜਿਹੜਾ 9 ਨਵੰਬਰ 2019 ਨੂੰ ਇਮਰਾਨ ਖਾਨ ਸਾਹਿਬ ਔਰ ਜਨਰਲ ਬਾਜਵਾ ਦੇ ਐਫਰਟ ਨਾਲ ਹੋਇਆ, ਉੱਥੇ ਰੈਗੂਲਰ ਵਿਜ਼ਿਟਰ ਤਾਂ ਆਉਂਦੇ ਹੀ ਨੇ, ਹੁਣ ਇੱਧਰੋਂ ਵੀ ਸਿੱਖ ਜਾਂਦੇ ਨੇ, ਪਾਕਿਸਤਾਨੀ ਵੀ ਜਾਂਦੇ ਨੇ, ਪਰ ਇਹ ਇੱਕ ਅਜੂਬੇ ਵਾਂਗ ਵੀ ਬਣਦਾ ਜਾ ਰਿਹਾ। ਔਰ ਇੱਕ ਖਬਰ ਸੀ 2 ਦਿਨ ਪਹਿਲਾਂ ਕਿ ਬ੍ਰਿਟਿਸ਼ ਹਾਈ ਕਮਿਸ਼ਨਰ ਟਰਨਰ, ਜਿਹੜੇ ਪਾਕਿਸਤਾਨ 'ਚ ਬ੍ਰਿਟਨ ਦੇ ਹਾਈ ਕਮਿਸ਼ਨਰ ਨੇ, ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਗਏ ਔਰ ਪਿਕਚਰ ਦਰਸ਼ਕ ਦੇਖ ਸਕਦੇ ਨੇ ਕਿ ਉਹਨਾਂ ਨੇ ਜਿਹੜੇ ਮਿਸਟਰ ਕ੍ਰਿਸਚੀਅਨ ਟਰਨਰ ਉਹ 13 ਮੈਂਬਰੀ ਵਫਦ ਦੇ ਨਾਲ ਕਰਤਾਰਪੁਰ ਸਾਹਿਬ ਗਏ। ਉੱਥੇ ਉਹਨਾਂ ਨੇ ਜਿਹੜੇ ਸਿੱਖ ਭਾਰਤ ਵੱਲੋਂ ਆਏ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਔਰ ਇਹ ਮਿਸਟਰ ਟਰਨਰ ਨੇ ਕਿਹਾ ਕਿ ਇਹ ਮੁਕੱਦਸ ਥਾਂ ਜਿੱਥੇ ਸਿੱਖਾਂ ਲਈ ਖਾਸ ਇੰਪੋਰਟੈਂਸ ਰੱਖਦਾ ਹੈ, ਇਹ ਸਾਰੀ ਦੁਨੀਆ ਨੂੰ ਇਹ ਮੈਸੇਜ ਵੀ ਦੇ ਰਿਹਾ ਹੈ ਕਿ ਭਾਈਚਾਰਕ ਸਾਂਝ, ਅਮਨ ਤੇ ਸ਼ਾਂਤੀ ਕੀ ਹੁੰਦੀ ਹੈ। ਔਰ ਪਹਿਲਾਂ ਉਹਨਾਂ ਨੇ ਖੁਦ ਲੰਗਰ ਛਕਿਆ ਬਾਕੀਆਂ ਦੇ ਨਾਲ, ਫਿਰ ਜਦੋਂ ਸੰਗਤ ਆਈ ਉਹਨਾਂ ਨੇ ਕਿਹਾ ਵੀ ਮੈਂ ਵੀ ਸੇਵਾ ਕਰਨਾ ਚਾਹੁੰਦਾ। ਤੇ ਜਿਹੜੀ ਪਿਕਚਰ ਅਜੀਤ ਜਲੰਧਰ ਨੇ ਦਿੱਤੀ ਹੈ ਉਹਦੇ 'ਚ ਉਹ ਖੁਦ ਜਿਹੜੇ ਨੇ ਉਹ ਲੰਗਰ ਦੀ ਸੇਵਾ ਕਰ ਰਹੇ ਨੇ ਔਰ ਇਸ ਮੌਕੇ ਉਹਨਾਂ ਨੂੰ ਆਨਰ ਵੀ ਕੀਤਾ ਗਿਆ। ਸੋ ਅਸੀਂ ਜਿੱਥੇ ਪਾਕਿਸਤਾਨ ਡੇ ਦੇ ਮੌਕੇ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਸਾਡੀ ਉੱਥੇ ਛੋਟੀ ਜਿਹੀ ਸਿੱਖ ਕਮਿਊਨਿਟੀ ਨੇ ਵੀ ਸਾਨੂੰ ਫਖਰ ਦਿੱਤਾ ਹੈ ਕਿ ਉਸ ਸੁਸਾਇਟੀ ਦੇ ਵਿੱਚ ਉਹਨਾਂ ਨੇ ਆਪਣੀ ਥਾਂ ਬਣਾਈ ਹੈ। ਉਹ ਫੌਜ 'ਚ ਵੀ ਨੇ, ਉਹ ਡਾਕਟਰ ਵੀ ਨੇ, ਅੱਜ ਪ੍ਰਾਈਡ ਆਫ ਪਾਕਿਸਤਾਨ ਦਾ ਆਨਰ ਵੀ ਉਹਨਾਂ ਨੇ ਲਿਆ ਔਰ ਪਾਕਿਸਤਾਨੀ ਲੋਕਾਂ ਦੀ ਮੁਹੱਬਤ ਵੀ ਜਿਹੜੀ ਹੈ ਉਹ ਇੱਕ ਉਹ ਸਰਮਾਇਆ ਹੈ ਜਿਹੜੇ ਉਹਨਾਂ ਦੇ ਵਿਹਾਰ ਦੀ ਬਦੌਲਤ ਅੱਜ ਦੁਨੀਆ ਭਰ 'ਚੋਂ ਜਦੋਂ ਸਿੱਖ ਉੱਥੇ ਜਾਂਦੇ ਨੇ ਤਾਂ ਉਹਨਾਂ ਨੂੰ ਬਹੁਤ ਪਿਆਰ ਦੇ ਨਾਲ ਨਵਾਜਿਆ ਜਾਂਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ DC ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇੱਕ ਖੁੱਲਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ ਔਰ ਆਪ ਜੀ ਜ਼ਰੂਰ ਹੁਮ-ਹੁਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ ਵਾਸ਼ਿੰਗਟਨ DC ਅਪ੍ਰੈਲ 9 2022। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ OIC ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ OIC ਨਾਲ ਸੰਬੰਧਿਤ 57 ਇਸਲਾਮਿਕ ਮੁਲਕਾਂ ਦੇ ਫੋਰਨ ਮਿਨਿਸਟਰਸ ਦੀ ਇੱਕ ਕਾਨਫਰੰਸ ਜਿਹੜੀ ਹੈ ਇਸਲਾਮਾਬਾਦ ਵਿੱਚ ਹੋਈ। ਇਸ ਕਾਨਫਰੰਸ ਵਿੱਚ ਚੀਨ ਦੇ ਫੋਰਨ ਮਿਨਿਸਟਰ ਨੇ ਵੀ ਸ਼ਿਰਕਤ ਕੀਤੀ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਕਾਨਫਰੰਸ ਵਿੱਚ ਬੜੀ ਤਿੱਖੀ ਜਿਹੜੀ ਤਕਰੀਰ ਹੈ ਉਹ ਕੀਤੀ ਹੈ। ਸੋ ਉਹਨਾਂ ਨੇ ਚੀਨ ਅਤੇ ਇਸਲਾਮਿਕ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਦੀ ਜੰਗ ਨੂੰ ਖਤਮ ਕਰਾਉਣ ਦੀ ਜਿਹੜੀ ਹੈ ਉਹ ਵਿਚੋਲਗੀ ਕਰਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਿਛਲੇ ਸੈਗਮੈਂਟਸ ਦੇ ਵਿੱਚ ਵੀ ਰੈਫਰੈਂਸ 'ਚ ਗੱਲ ਕੀਤੀ ਹੈ ਕਿ ਕਿਵੇਂ OIC ਆਰਗੇਨਾਈਜੇਸ਼ਨ ਆਫ ਇਸਲਾਮਿਕ ਕਾਨਫਰੰਸ ਦੇ 57 ਮੁਲਕਾਂ ਦੇ ਫੋਰਨ ਮਿਨਿਸਟਰਸ ਇਸਲਾਮਾਬਾਦ ਦੇ ਵਿੱਚ ਇਕੱਠੇ ਹੋਏ ਔਰ ਇਹ ਉਹਨਾਂ ਦਾ 48ਵਾਂ ਸੈਸ਼ਨ ਸੀ। ਇਸ ਗੱਲ ਦਾ ਧਿਆਨ ਰਹੇ ਕਿ 1970s 'ਚ ਜਦੋਂ ਅਲ ਅਕਸਾ ਜਿਹੜੀ ਕਿ ਬੜੀ ਪਵਿੱਤਰ ਮੌਸਕ ਮੱਕੇ ਮਦੀਨੇ ਤੋਂ ਬਾਅਦ ਉਸ ਦਾ ਰੁਤਬਾ ਹੈ, ਉਸ ਦੀ ਬੇਹਰਮਤੀ ਹੋਈ ਔਰ ਉਸ ਤੋਂ ਬਾਅਦ ਮੁਸਲਮਾਨ ਦੇਸ਼ਾਂ ਨੇ ਇਕੱਠੇ ਹੋ ਕੇ OIC ਬਣਾਈ ਸੀ। ਔਰ ਪਾਕਿਸਤਾਨ ਦੇ ਲਈ ਇੱਕ ਆਨਰ ਵਾਲੀ ਗੱਲ ਸੀ ਕਿ ਉਹਨਾਂ ਦੇ 57 ਮੁਲਕਾਂ ਦੇ ਫੋਰਨ ਮਿਨਿਸਟਰ ਜਿਹੜੇ ਨੇ ਇਸਲਾਮਾਬਾਦ ਦੇ ਵਿੱਚ ਇਕੱਠੇ ਹੋਏ। 48ਵਾਂ ਸੈਸ਼ਨ ਸੀ ਔਰ ਇਹ ਗੱਲ ਹੋਰ ਵੀ ਅਹਿਮੀਅਤ ਵਾਲੀ ਹੋ ਗਈ ਕਿਉਂਕਿ ਜਦੋਂ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਦੇ ਵਿੱਚ ਇਸ ਵੇਲੇ ਇੱਕ ਵਰਲਡ ਆਰਡਰ ਟੁੱਟ ਰਿਹਾ ਹੈ, ਜਿਹਨੂੰ ਵਰਲਡ ਆਰਡਰ ਸੀਨੀਅਰ ਬੁਸ਼ ਨੇ ਕਿਹਾ ਸੀ 1990 ਦੀ ਪਹਿਲੀ ਪਰਸ਼ੀਅਨ ਗਲਫ ਵਾਰ ਤੋਂ ਬਾਅਦ, ਤੇ ਨਵੀਆਂ ਸਫਬੰਦੀਆਂ ਹੋ ਰਹੀਆਂ ਨੇ ਔਰ ਇਹਨਾਂ ਨਵੀਆਂ ਸਫਬੰਦੀਆਂ 'ਚ ਜੇ ਇਹ ਪੁੱਛਿਆ ਜਾਂਦਾ ਹੈ ਕਿ ਭਾਈ ਇਸਲਾਮਿਕ ਜਗਤ ਕਿੱਥੇ ਖੜਾ ਹੈ, ਹੁਣ ਦੁਨੀਆ 'ਚ ਲਗਭਗ 1.5 ਬਿਲੀਅਨ ਆਬਾਦੀ ਵਾਲੇ ਮੁਸਲਮਾਨ 57 ਮੁਲਕ ਨੇ ਔਰ ਦੁਨੀਆ ਦੇ ਆਲਮੋਸਟ 65-70% ਜਾਂ ਇਸ ਦੇ ਅਰਾਊਂਡ ਐਨਰਜੀ ਸੋਰਸਿਸ ਤੇ ਵੀ ਬੈਠੇ ਨੇ। ਉਹ ਕਿੱਧਰ ਖੜੇ ਨੇ? ਇਹ OIC ਦਾ ਜਿਹੜਾ ਸੈਸ਼ਨ ਹੈ 48ਵਾਂ, ਇਹ ਆਪਣੇ ਆਪ 'ਚ ਸਬੂਤ ਸੀ ਕਿਉਂਕਿ ਇਸ ਮੌਕੇ ਦੇ ਉੱਤੇ ਚਾਈਨਾ ਦੇ ਫੋਰਨ ਮਿਨਿਸਟਰ ਨੂੰ ਵੀ ਇਨਵਾਈਟ ਕੀਤਾ ਗਿਆ। ਆਨਰੇਬਲੀ ਉਹਨਾਂ ਨੇ ਐਡਰੈਸ ਵੀ ਕੀਤਾ ਔਰ ਇਸ ਤੋਂ ਜ਼ਾਹਰ ਹੈ ਕਿ ਵੀ ਇਹ ਜਿਹੜੀ ਨਵੀਂ ਸਫਬੰਦੀ 'ਚ ਇੱਕ ਪਾਸੇ ਚੀਨ, ਰੂਸ ਜਿਹੜੇ ਨੇ ਉਹ ਇੱਕ ਲਾਈਨ ਤੇ ਨੇ, ਅਮਰੀਕਾ ਔਰ ਵੈਸਟਰਨ ਯੂਰਪੀਅਨ ਯੂਨੀਅਨ ਵਾਪਸ ਜਿਹੜੀ ਹੈ ਔਰ ਨੈਟੋ ਕਿਵੇਂ ਇੱਕ ਨਵੇਂ ਰੂਪ 'ਚ ਆ ਰਹੀ ਹੈ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਅਸੀਂ ਘਬਰਾਹਟ 'ਚ ਵੀ ਹੈ, ਦੁਨੀਆ ਦੇ ਸਾਰੇ ਲੋਕ ਘਬਰਾਹਟ 'ਚ ਨੇ ਕਿ ਜਿਸ ਕਿਸਮ ਦਾ ਟਕਰਾਅ ਚੱਲ ਰਿਹਾ ਹੈ, ਵਾਰ ਐਕਸਪੈਂਡ ਹੋ ਰਹੀ ਹੈ ਔਰ ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਪ੍ਰੈਜ਼ੀਡੈਂਟ ਬਾਈਡਨ ਉੱਡ ਚੁੱਕੇ ਨੇ ਇੱਥੋਂ, ਉਹ ਯੂਰਪ ਦੇ ਬ੍ਰਸਲਸ ਦੇ ਵਿੱਚ ਉਹਨਾਂ ਨੇ ਜਾਣਾ ਨੈਟੋ ਦੇ ਔਰ ਦੂਸਰਾ ਔਰ ਇਹ ਵੀ ਆ ਗਿਆ ਕਿ ਭਾਈ ਹੁਣ 4 ਅੱਡ ਬਲਾਕ, ਉਹ ਰੋਮਾਨੀਆ ਹੋਏ, ਹੰਗਰੀ ਹੋਏ, ਪੋਲੈਂਡ ਹੋਏ, ਸਲੋਵੇਨੀਆ ਹੋਏ, ਉਹਨਾਂ ਦੇ ਵਿੱਚ ਨੈਟੋ ਜਿਹੜੀ ਹੈ ਉਹਨਾਂ ਦੇ ਡਿਫੈਂਸ ਦੇ ਲਈ, ਕਿਉਂਕਿ ਇਹ ਨਜ਼ਰ ਆ ਰਿਹਾ ਕਿ ਇਹ ਜਿਹੜੀ ਹੈ ਵਾਰ ਐਕਸਪੈਂਡ ਜੇ ਹੁੰਦੀ ਹੈ, ਬੇਸ਼ੱਕ ਅਮਰੀਕਾ ਨੇ ਜਾਂ ਨੈਟੋ ਨੇ ਜੋ ਕੁਝ ਉੱਥੇ ਯੂਕਰੇਨ 'ਚ ਚੱਲ ਰਿਹਾ ਹੈ ਹਵਾ 'ਚੋਂ ਤਾਂ ਤਬਾਹੀ ਨਿਕਲ ਰਹੀ ਹੈ, ਲੇਕਿਨ ਗਰਾਊਂਡ ਦੇ ਉੱਤੇ ਕਾਫੀ ਕੁਝ ਐਸਾ ਹੋ ਰਿਹਾ ਜਿਹਦੇ ਥੱਲੇ ਜਿਹੜੇ ਏਰੀਏ ਕੁਝ ਰਸ਼ੀਅਨ ਆਰਮੀ ਨੇ ਲਏ ਵੀ ਸੀ, ਯੂਕਰੇਨੀਅਨ ਫੌਜ ਔਰ ਇੱਕ ਵੱਡਾ ਹਿੱਸਾ ਜਿਹੜਾ ਹੁਣ ਬਾਹਰੋਂ ਵੀ ਲੋਕ ਲੜਨ ਲਈ ਜਾ ਰਹੇ ਨੇ। ਸੋ ਇਹ ਜਿਵੇਂ ਅਸੀਂ ਕਿਹਾ ਸੀ ਕਿ ਯੂਰਪ ਦਾ ਇਹ ਅਫਗਾਨਿਸਤਾਨ ਵੀ ਬਣ ਸਕਦਾ ਹੈ। ਹੁਣ ਇਸ ਹਵਾਲੇ ਨਾਲ ਇਹ ਜਿਹੜਾ OIC ਦਾ ਸੈਸ਼ਨ ਸੀ ਹੋਰ ਵੀ ਇੰਪੋਰਟੈਂਟ ਸੀ ਕਿਉਂਕਿ ਇਮਰਾਨ ਖਾਨ ਜਿਨ੍ਹਾਂ ਨੂੰ ਜਦੋਂ ਉਹ ਰੂਸ ਦੇ ਦੌਰੇ ਤੇ ਸੀ ਮਾਸਕੋ ਦੇ ਵਿੱਚ, ਉਹ ਪੁਤਿਨ ਦੇ ਕੋਲ ਸੀ ਜਦੋਂ ਕਿ ਯੂਕਰੇਨ ਦੇ ਉੱਤੇ ਅਟੈਕ ਹੁੰਦਾ 23 ਜਾਂ 24 ਜਿਹੜੇ ਇਹਨਾਂ ਦੇ ਯੂਰਪੀਅਨ ਮੁਲਕਾਂ ਦੇ ਐਂਬੈਸਡਰ ਸੀ ਪਾਕਿਸਤਾਨ 'ਚ, ਉਹਨਾਂ ਨੇ ਪਾਕਿਸਤਾਨ ਨੂੰ ਇਸ ਬਾਰੇ ਲਿਖਿਆ ਕਿ ਜੀ ਤੁਸੀਂ ਜਿਹੜਾ ਯੂਕਰੇਨ ਦੇ ਹੱਕ ਦੇ ਵਿੱਚ ਲਓ। ਪੋਲੀਟੀਕਲੀ ਤਾਂ ਮੈਸੇਜ ਜ਼ਾਹਰ ਹੈ ਕਿ ਇਮਰਾਨ ਖਾਨ ਦਾ ਉੱਥੇ ਹੋਣਾ ਜ਼ਾਹਰ ਸੀ ਕਿ ਚਾਈਨਾ, ਰਸ਼ੀਆ ਉਸ ਬਲਾਕ ਦੇ ਨਾਲ ਹੀ ਪਾਕਿਸਤਾਨ ਔਰ ਜਿਵੇਂ ਅਸੀਂ ਕਿਹਾ ਸੀ ਕਿ ਅਮਰੀਕਾ ਇਹਦੇ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਵੀ ਹੁੰਦਾ ਹੈ ਕਿ ਤੁਸੀਂ ਬਿਲਕੁਲ ਹੀ ਆਈਸੋਲੇਸ਼ਨ ਲਾਈਨ ਰੱਖੀ। ਲੇਕਿਨ ਇਹ OIC ਦੀ ਕਾਨਫਰੰਸ ਜਿਹਦੇ ਵੱਲ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਔਰ ਓਪਨਿੰਗ ਜਿਹੜੀ ਹੈ ਇਮਰਾਨ ਖਾਨ ਸਾਹਿਬ ਦੀ ਜਿਹੜੀ ਸਪੀਚ ਹੈ, ਇਹ ਠੀਕ ਹੈ ਵੀ ਇਸ ਵੇਲੇ ਇਮਰਾਨ ਖਾਨ ਖੁਦ ਕਾਫੀ ਡੀਪ ਕ੍ਰਾਈਸਿਸ ਨੇ, ਇਸ ਗੱਲ ਨੂੰ ਲੈ ਕੇ ਮੀਡੀਆ ਦੇ ਵਿੱਚ ਚਰਚਾਵਾਂ ਨੇ। 27 ਮਾਰਚ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਹੈ ਜਿੱਥੇ ਨੋ ਟਰਸਟ ਵੋਟ ਹੈ ਉਹਨਾਂ ਦੇ ਖਿਲਾਫ ਔਰ ਜਿਹੜੇ ਉਹਨਾਂ ਦੇ ਇਤਿਹਾਦੀ ਨੇ ਉਹ ਵੀ ਲੱਗਦਾ ਹੈ ਕਿ ਵੀ ਤਿੜਕ ਰਹੇ ਨੇ ਕਿ ਉਹਨਾਂ ਨੂੰ ਕੀ ਹੋਏਗਾ, ਜਾਂ ਇਸ ਗੱਲ ਦਾ ਡਰ ਵੀ ਹੈ ਕਿ ਜਿਵੇਂ ਦੋਵੇਂ ਹੀ ਤਰ੍ਹਾਂ ਦੇ ਸਪੋਰਟਰ ਇਸਲਾਮਾਬਾਦ ਵੱਲ ਜਾ ਰਹੇ ਨੇ ਕਿ ਉੱਥੇ ਕੋਈ ਟਕਰਾਅ ਜਿਹੜਾ ਬਲੱਡੀ ਵੀ ਹੋ ਸਕਦਾ ਹੈ
ਇਸ ਸਾਰੇ ਨੂੰ ਲੈ ਕੇ ਇੰਟਰਨਲ ਮਾਮਲਾ, ਇਸ ਤੇ ਅਸੀਂ ਕਮੈਂਟ ਨਹੀਂ ਕਰਾਂਗੇ, ਪਰ ਮੇਰਾ ਹਮੇਸ਼ਾ ਇਹ ਹੁੰਦਾ ਹੈ ਉਹ ਕਿ ਕ੍ਰੈਡਿਟ ਮਸਟ ਬੀ ਗਿਵਨ ਵੇਅਰ ਇਟ ਇਜ਼ ਡਿਊ। ਬਿਲਕੁਲ। ਔਰ ਮੈਂ ਇਮਰਾਨ ਖਾਨ ਸਾਹਿਬ ਦੀ ਜਿਹੜਾ ਐਡਰੈਸ ਸੀ OIC ਦੇ ਮੁਲਕਾਂ ਨੂੰ, ਔਰ ਜਿੱਥੇ ਚਾਈਨੀਜ਼ ਫੋਰਨ ਮਿਨਿਸਟਰ ਬੈਠੇ ਸੀ, ਉਹਨੂੰ ਸ਼ੁਰੂ ਤੋਂ ਅਖੀਰ ਤੱਕ ਸੁਣਿਆ, ਐਨਾਲਿਟਿਕਲੀ ਵੀ ਦੇਖਿਆ, ਤੇ ਮੈਂ ਸਮਝਦਾ ਹਾਂ ਵੀ ਜਿਸ ਖੂਬਸੂਰਤੀ ਦੇ ਨਾਲ ਉਹਨਾਂ ਨੇ ਇਸਲਾਮ ਨੂੰ ਇੰਟਰਪ੍ਰੀਟ ਕੀਤਾ, ਔਰ ਹਾਲਾਂਕਿ ਜਿਹੜੇ ਸਾਰੇ ਬੈਠੇ ਨੇ ਬਾਰਿੰਗ ਚਾਈਨੀਜ਼ ਫੋਰਨ ਮਿਨਿਸਟਰ ਸਾਰੇ ਮੁਸਲਮਾਨ ਹੀ ਨੇ, ਪਰ ਕਈ ਵਾਰ ਤੁਹਾਨੂੰ ਆਪਣੇ ਲੋਕਾਂ ਨੂੰ ਵੀ ਆਪਣਾ ਗਲੋਰੀਅਸ ਪਾਸਟ ਉਸ ਦੀ ਯਾਦ ਦਹਾਨੀ ਕਰਵਾਉਣੀ ਪੈਂਦੀ ਹੈ ਕਿ ਤੁਸੀਂ ਕੀ ਸੀ ਤੇ ਅੱਜ ਤੁਹਾਡੇ ਨਾਲ ਕੀ ਹੋ ਰਿਹਾ ਹੈ ਤੇ ਤੁਸੀਂ ਕਿੱਥੇ ਔਰ ਜਾ ਰਹੇ। ਉਹਨਾਂ ਨੇ ਜਿਹੜਾ ਇਸਲਾਮੋਫੋਬੀਆ ਲਫ਼ਜ਼ ਉਸ ਤੋਂ ਹੀ ਸ਼ੁਰੂ ਕੀਤਾ, ਕਿਉਂਕਿ ਆਪਣੀ UN ਦੀ ਤਕਰੀਰ 'ਚ ਵੀ ਉਹਨਾਂ ਨੇ ਇੱਥੋਂ ਗੱਲ ਕੀਤੀ ਸੀ, ਔਰ ਹੁਣ ਉਹਨਾਂ ਦੀ ਗੱਲ 'ਚ ਵੇਟ ਵੀ ਸੀ ਕਿ 3 ਸਾਲ ਦੇ ਲਗਾਤਾਰ ਯਤਨਾਂ ਦੇ ਨਾਲ, ਜਿਹਦੇ 'ਚ ਉਹਨਾਂ ਨੇ OIC ਨੂੰ ਇਸ ਗੱਲ ਦੇ ਲਈ ਤਿਆਰ ਕੀਤਾ, ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ OIC ਵੱਲੋਂ ਇਸਲਾਮੋਫੋਬੀਆ ਦੇ ਖਿਲਾਫ ਕੰਬੈਟਿੰਗ ਦੀ ਲਾਈਨ ਲਈ ਗਈ, ਤੇ 15 ਮਾਰਚ ਦਾ ਦਿਨ ਜਿਹੜਾ ਉਹ ਯੂਨਾਈਟਿਡ ਨੇਸ਼ਨਸ ਨੇ ਉਸ ਦਿਨ ਦੇ ਤੌਰ ਤੇ ਚੁਣਿਆ ਜਦੋਂ ਕਿ ਇਹ ਇਸਲਾਮੋਫੋਬੀਆ ਦੇ ਖਿਲਾਫ ਕੰਬੈਟਿੰਗ ਦੀ ਲਾਈਨ ਹਰ ਸਾਲ ਇਹਨੂੰ ਯਾਦ ਕੀਤਾ ਜਾਏਗਾ। ਔਰ 15 ਮਾਰਚ ਵੀ ਇਸ ਲਈ ਚੁਣਿਆ ਗਿਆ ਕਿਉਂਕਿ 15 ਮਾਰਚ ਦਾ ਦਿਨ ਸੀ ਜਦੋਂ ਕਿ ਇੱਕ ਸਿਰਫਿਰੇ ਰੇਸਿਸਟ ਗੋਰੇ ਨੇ, ਜਿਹੜਾ ਹਿੰਦੂਤਵਾਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੋਇਆ ਸੀ, ਨਿਊਜ਼ੀਲੈਂਡ ਦੀ ਚਰਚ ਸਿਟੀ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਜਾ ਕੇ 50 ਦੇ ਕਰੀਬ ਮੁਸਲਮਾਨਾਂ ਨੂੰ ਜਿਹੜੇ ਕਿ ਪ੍ਰੇਅਰ ਕਰ ਰਹੇ ਸੀ, ਨਮਾਜ਼ ਪੜ੍ਹ ਰਹੇ ਸੀ, ਗੋਲੀਆਂ ਨਾਲ ਭੁੰਨ ਦਿੱਤਾ ਸੀ। ਔਰ ਇਸੇ ਦਿਨ ਨੂੰ ਚੁਣਿਆ ਗਿਆ। ਸੋ ਉਹਨਾਂ ਨੇ ਮੁਬਾਰਕ ਦਿੱਤੀ ਕਿਉਂਕਿ ਇਹ ਇੱਕ, ਔਰ ਮੈਂ ਸਮਝਦਾ ਵੀ ਇਸ ਕਾਜ਼ ਦਾ ਚੈਂਪੀਅਨ ਇਮਰਾਨ ਖਾਨ ਹੀ ਸੀ। ਇਹ ਲਫ਼ਜ਼ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਔਰ ਫਿਰ ਮੁਸਲਮਾਨ ਮੁਲਕਾਂ ਦੇ ਵਿੱਚ ਫਿਰ ਉਹਨਾਂ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਨਬੀ ਜਿਨ੍ਹਾਂ ਨੇ ਪਹਿਲੀ ਰਿਆਸਤ, ਜਿਹਨੂੰ ਰਿਆਸਤ ਮਦੀਨਾ ਆਪਣੇ ਪਾਕਿਸਤਾਨ ਦੇ ਵੀ ਉਸ ਮਾਡਲ ਦਾ ਜ਼ਿਕਰ ਕਰਦੇ ਨੇ, ਉੱਥੇ ਕਿਵੇਂ ਸਾਰੀਆਂ ਮਾਈਨੋਰਿਟੀਜ਼ ਦੇ ਹੱਕ ਮਹਿਫੂਜ਼ ਸੀ। ਉਹਨਾਂ ਨੇ ਕਿਵੇਂ ਨਬੀ ਨੇ ਆਪਣੇ ਲਾਈਫ ਟਾਈਮ ਦੇ ਵਿੱਚ ਯਹੂਦੀਆਂ ਨਾਲ ਵੀ, ਈਸਾਈਆਂ ਨਾਲ ਵੀ, ਪੇਗਨਸ ਦੇ ਨਾਲ ਵੀ ਸਮਝੌਤੇ ਕੀਤੇ। ਔਰ ਜਦੋਂ ਕਿਸੇ ਵੀ ਰਾਜ ਦੀ ਇਹ ਬੇਸਿਕ ਗੱਲ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਜਾਂਦਾ ਹੈ ਯੂਰਪ ਦੇ ਵਿੱਚ, ਖਾਸ ਤੌਰ ਤੇ ਉਹਨਾਂ ਮੁਲਕਾਂ 'ਚ ਸਕੈਂਡੀਨੇਵੀਅਨ ਕੰਟਰੀਜ਼ ਦਾ, ਮੈਂ ਸ਼ਰਮਿੰਦਗੀ ਮਹਿਸੂਸ ਕਰਦਾ ਕਿ ਉਹ ਕਿਵੇਂ ਵੈਲਫੇਅਰ ਸਟੇਟਸ ਨੇ। ਔਰ ਜਿਹੜਾ ਕਨਸੈਪਟ ਸੀ ਮਦੀਨਾ ਸਟੇਟ ਦਾ, ਜਿਹੜਾ ਵੈਲਫੇਅਰ ਨਾਲ ਜੁੜਿਆ ਹੋਇਆ ਹੈ, ਜਿੱਥੇ ਬਜ਼ੁਰਗਾਂ, ਔਰਤਾਂ ਜਿਨ੍ਹਾਂ ਕੋਲ ਸਾਧਨ ਨਹੀਂ ਨੇ, ਉਹਨਾਂ ਨੇ ਜਿਹੜਾ ਹਾਲਾਂਕਿ ਕਿਸੇ ਹੋਰ ਨੂੰ ਥੋੜਾ ਔਡ ਵੀ ਲੱਗਦਾ ਹੋਏਗਾ ਕਿ ਭਾਈ, ਪਰ ਕਈ ਵਾਰ ਜਦੋਂ ਅਸੀਂ ਵੀ ਖਲੋ ਕੇ ਸਿੱਖੀ ਦੇ ਪ੍ਰਿੰਸੀਪਲਸ ਦੀ ਗੱਲ ਆਪਣੇ ਲੋਕਾਂ ਦੇ ਸਾਹਮਣੇ ਕਰਦੇ, ਆਪਣੇ ਆਪ ਨੂੰ ਵੀ ਰਿਮਾਈਂਡ ਕਰਵਾ ਰਹੇ ਹੁੰਦੇ ਆ ਕਿ ਭਾਈ ਅਸੀਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹੈ, ਸਿੱਖੀ ਵੈਲਿਊਜ਼ ਨਾਲ ਜੁੜੇ ਹੋਏ ਹੈ। ਸਿੱਖ ਤਾਂ ਸੱਚਾ ਹੁੰਦਾ ਹੈ, ਤੇ ਅੱਜ ਕਿਉਂ ਅਸੀਂ ਕੂੜ ਔਰ ਝੂਠ ਔਰ ਸਾਡੇ ਵਿਹਾਰ ਦੇ ਵਿੱਚ ਔਰ ਗਰੀਡ, ਲਾਲਚ ਦੇ ਵਿੱਚ, ਪੈਸੇ ਦੇ ਪਿੱਛੇ ਅਸੀਂ ਕਿਵੇਂ ਆਪਣਾ ਜਿਹੜਾ ਉਹ ਦੀਨ, ਈਮਾਨ ਉਸ ਦੇ ਨਾਲ ਸਮਝੌਤਾ ਕਰਨ ਨੂੰ ਤਿਆਰ ਹੁੰਦੇ। ਔਰ ਇਹਦੇ ਥੱਲੇ ਉਹਨਾਂ ਨੇ ਫਿਰ ਇੰਟਰਨੈਸ਼ਨਲ ਕਰਪਸ਼ਨ ਦੀ ਕਿ ਭਾਈ ਕਿਵੇਂ ਪੈਸਾ ਲਿਜਾ ਕੇ ਕਿਹਨਾਂ ਮੁਲਕਾਂ ਦੇ ਵਿੱਚ ਰੱਖਦੇ ਨੇ ਜਿਹੜੇ ਗਲਤ ਢੰਗ ਦੇ ਨਾਲ। ਪਰ ਉਸ ਸਾਰੇ ਦੇ ਫਿਰ ਉਹਨਾਂ ਨੇ ਕਸ਼ਮੀਰ ਔਰ ਫਲਸਤੀਨ ਦੀ ਗੱਲ ਵੀ ਮਜ਼ਬੂਤੀ ਨਾਲ ਕੀਤੀ ਕਿ ਭਾਈ ਅਸੀਂ ਕਿਉਂਕਿ ਸੀਰੀਅਸ ਨਹੀਂ ਹੈ, ਇਸ ਲਈ ਸਾਨੂੰ ਸੀਰੀਅਸਲੀ ਨਹੀਂ ਲਿਆ ਜਾਂਦਾ। ਔਰ ਅੱਜ ਇਹ ਹਾਲ ਹੈ ਕਿ ਕਸ਼ਮੀਰ 'ਚ ਉਹਨਾਂ ਨੇ ਕਿਹਾ ਵੀ ਕਿਵੇਂ 5 ਅਗਸਤ 2019 ਨੂੰ ਉਹਦਾ ਵਜੂਦ ਖਤਮ ਕੀਤਾ ਗਿਆ ਔਰ ਅੱਜ ਡੈਮੋਗ੍ਰਾਫਿਕਸ ਚੇਂਜ ਕੀਤੀਆਂ ਜਾ ਰਹੀਆਂ ਨੇ, ਲੋਕ ਸਫਰ ਕਰ ਰਹੇ ਨੇ। ਫਲਸਤੀਨ ਦੇ ਹਵਾਲੇ ਨਾਲ ਵੀ ਉਹਨਾਂ ਨੇ ਇਹੀ ਗੱਲ ਕਹੀ। ਪਰ ਜਿਹੜਾ ਸਾਡਾ ਇਹ ਲੀਡ ਟੌਪਿਕ ਜਿਹੜਾ ਤੁਸੀਂ ਕਿਹਾ, ਉਹਦੇ 'ਚ ਜਿਹੜੀ ਚੰਗੀ ਗੱਲ ਸੀ ਕਿਉਂਕਿ ਉਹਨਾਂ ਨੇ ਅਖੀਰ 'ਚ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਮੈਂ ਹੁਣ ਯੂਕਰੇਨ ਦੀ ਗੱਲ ਕਰਦਾ। ਸੋ ਉਹਦੇ 'ਚ ਮੈਂ ਸਮਝਦਾ ਵੀ ਜਿਵੇਂ ਇੱਕ ਬੈਲੈਂਸ ਸਟ੍ਰਾਈਕ ਕਰਦੇ ਆ ਉਹਨਾਂ ਨੇ ਯੂਕਰੇਨ ਦੇ ਹਿਊਮੈਨਿਟੇਰੀਅਨ ਕ੍ਰਾਈਸਿਸ, ਉਹਨਾਂ ਦੀ ਟਰਬੂਲੈਂਸ ਜਾਂ ਕਿਸ ਚੋਂ ਲੋਕ ਗੁਜ਼ਰ ਰਹੇ ਨੇ ਉਹਦਾ ਗੱਲ ਕੀਤੀ। ਪਰ ਇਹ ਇੱਕ ਪਲੇਨ ਭਾਰਤ ਵਾਂਗ ਸਟੇਟਮੈਂਟ ਨਹੀਂ ਜਿਹੜੇ ਉੱਥੇ ਕਹਿ ਰਹੇ ਜੇ ਅਸੀਂ ਬਹੁਤ ਲੋਕ ਹੋ ਰਹੇ ਨੇ, ਜੰਗਬੰਦੀ ਹੋਣੀ ਚਾਹੀਦੀ ਹੈ, ਫਲਾਣਾ ਹੋਣਾ ਚਾਹੀਦਾ। ਜਿਹੜੀ ਮੈਂ ਸਮਝਦਾ ਵੀ ਜੋ ਇਮਰਾਨ ਖਾਨ ਹੋਰਾਂ ਨੇ ਕਿਹਾ ਇਹ ਇੱਕ ਪ੍ਰੈਕਟੀਕਲ ਪਾਰਟ ਵੀ ਹੈ। ਇਹਦੇ ਥੱਲੇ ਦੋ ਚੀਜ਼ਾਂ ਪ੍ਰੋਮੀਨੈਂਟਲੀ ਨਿਕਲੀਆਂ। ਇੱਕ ਤਾਂ ਚਾਈਨਾ ਦੇ ਫੋਰਨ ਮਿਨਿਸਟਰ ਦਾ ਉੱਥੇ ਹੋਣ ਦਾ ਮਤਲਬ ਇਹ ਹੈ ਕਿ ਇਹ ਮੈਸੇਜ ਬਿਨਾਂ ਕਿਹਾ ਦਿੱਤਾ ਗਿਆ ਕਿ OIC ਬਲੌਕ ਉਧਰ ਹੀ ਜਾਏਗਾ ਜਿੱਧਰ ਚਾਈਨਾ ਹੈ ਔਰ ਚਾਈਨਾ ਔਰ ਰਸ਼ੀਆ ਦੀ ਕੀ। ਪਰ ਜਿਹੜੀ ਗੱਲ ਇਮਰਾਨ ਖਾਨ ਉਹਨਾਂ ਨੇ ਕਹੀ, ਉਹਨਾਂ ਨੇ ਇਹ ਕਿਹਾ
पाकिस्तान सुजेस्ट चाइना इस्लामिक स्टेट्स मीडिएट इन यूक्रेनियन क्राइसिस कि भाई इस क्राइसिस ਨੂੰ ਖਤਮ ਕਰਵਾਓ। मतलब यह है कि विचोलगी का रोल अदा करो। सो ये एक मैं समझदा भी लीडरशिप रोल है, बजाय कि तुसी देखो कि इधर जाना है कि उधर जाना है। सो उन्होंने ना तो जिहड़ा कोई आउट ऑफ द वे जाके गल कीती कि भाई कोई हो नहीं सकता, और चाइना नूं कल्ला ये नहीं है भी उन्होंने की। जो मैं दूजी नाल लगदी स्टेटमेंट यूक्रेन की देखी, यूक्रेन अर्जिज चाइना टू प्ले मोर विजिबल रोल टू halt war. China, the world's number 2 economy, has long been forging closer energy, trade and security ties with Russia, but is also Ukraine's biggest trading partner. क्योंकि यूक्रेन च चाइना का भी बहुत कुछ एट स्टेक है। सब तो ज़्यादा बिजनेस जी है वो चाइना के नाल यूक्रेन दी है, और उहदे च यूक्रेन ने भी यही अपील की है चाइना नूं कि भाई तुसीं जिहड़ा इस दे विच रोल प्ले करो। उन्हां दे जिहड़ा ज़ेलेंस्की ऑफिस नूं हैड करन वाले एंडरली यरमार्क उन्होंने कहा कि भी ही एक्सपैक्टेड ए डायलॉग वेरी सून बिटवीन यूक्रेन्स लीडर एंड चाइनीज़ प्रेजिडेंट शी जिनपिंग विदाउट एलैबोरेटिंग कि ये साडी गलबात होएगी। और उन्होंने कहा कि भी चाइना ने भावें हुण तक न्यूट्रल पोजीशन रखी है, बट वी बिलीव दैट चाइना शुड प्ले ए मोर नोटिसेबल रोल इन ब्रिंगिंग दिस वॉर टू एन एंड एंड बिल्डिंग अप ए न्यू ग्लोबल सिक्योरिटी सिस्टम। और उन्होंने यूक्रेन ने भी किया है, और जे ऑलरेडी OIC और चाइना ने भी किया है, तो इस तो दो चीज़ां साबित होंदियां ने कि चाइना जिहड़ा वो ज़्यादा मजबूती दे नाल जिहड़ा नवां वर्ल्ड ऑर्डर जिन्हों कहा जा रहा है, उन्होंने गुटबंदी कहो, एक नवीं कोल्ड वॉर शुरू हो रही है, उहदे OIC ब्लॉक चाइना दे नाल। और जे चाइना कामयाब हुंदा है जिहड़ा OIC दी मदद और बाकियां दी जिहड़े भी उस तो विचोलगी यूक्रेन भी चाहुंदा है, ते उस दा स्टेचर और दूसरा भी जिहड़ा वो होर भी जिहड़ा वो मजबूत होएगा। सो असीं ये होप ही करते हैं। साडे लई ये सफरिंग जो कुछ उत्थे डे टू डे चलदा है ये तकलीफ दे है, लेकिन असीं आप जिन्हों कहंदे ने कि भाई बिना मुल्क तो आप सफरिंग। और मैनू याद है कि जदों यूनाइटेड सिक्स जिहड़े कि जिन्हां दा उत्थे ह्यूमैनिटेरियन एड कैंप लगा हुआ है, फ्री फूड फॉर 1000, एक वड्डा टेंट जिथे 2000 बंदा आके उस गर्म टेंट च रह सकता है, तो उन्होंने BBC दी वर्ल्ड सर्विस वाली बीबी इंटरव्यू करदे पुछदी है कि भी तुसी अमरीका तो आए हो और सिख तुहाडा इत्थे की लागा दे गया। उन्होंने कहा जी असीं जेनोसाइड नूं झल्लिया झल रहे हैं ते असीं दर्द नूं समझ सकते हैं। सो असीं जदों आम लोगों का हाल देखते हैं यूक्रेनियन जिस हालत च ने, तो फिर यही हुंदा है कि इतनी मार पई कुरलाने तैंकी दर्द ना आया। जी डॉक्टर साहब थोड़ा बहुत बहुत शुक्रिया। सो इत्थे लेने ब्रेक। व्यूअर्स तुसां इसे तरह बने रहना, मिलते हैं छोटे जे ब्रेक तो बाद। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ।
ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕਿਹਾ ਹੈ ਕਿ ਕੁਆਡ ਦੇ ਮੁਲਕ ਖੁੱਲ੍ਹ ਕੇ ਰੂਸ ਦੇ ਖਿਲਾਫ ਯੂਕਰੇਨ ਦੇ ਮੁੱਦੇ ਤੇ ਸਟੈਂਡ ਲੈ ਰਹੇ ਹਨ, ਜਦੋਂ ਕਿ ਭਾਰਤ ਦਾ ਸਟੈਂਡ ਬੜਾ ਸ਼ੇਖੀ ਹੈ। ਸੋ ਇਸ ਬਾਰੇ ਅਤੇ ਯੂਕਰੇਨ ਜੰਗ ਦੀ ਕਰੰਟ ਸਿਚੁਏਸ਼ਨ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਕਿ ਅਮਰੀਕਾ ਦੀ ਪਹਿਲੀ ਔਰਤ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਉਹ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਨੇ। ਕੈਂਸਰ ਦੇ ਨਾਲ ਜੂਝਦੇ ਆ। ਆਲਮੋਸਟ 81 ਸਾਲ 81 ਇਅਰਸ ਉਹਨਾਂ ਨੇ ਉਮਰ ਭੋਗੀ। ਔਰ ਅਸੀਂ ਅਜੇ 20 ਮਾਰਚ ਨੂੰ ਗੱਲ ਕਰਕੇ ਹਟੇ ਕਿ ਜਦੋਂ ਕਿ ਚਿੱਠੀ ਸਿੰਘਪੁਰਾ ਦੇ ਵਿੱਚ ਕਸ਼ਮੀਰ ਵਾਦੀ ਦੇ 35 ਸਿੱਖਾਂ ਨੂੰ ਪ੍ਰੈਜ਼ੀਡੈਂਟ ਕਲਿੰਟਨ ਦੀ ਭਾਰਤ ਫੇਰੀ ਦੌਰਾਨ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਸੀ। ਔਰ ਕਿਵੇਂ ਭਾਰਤੀ ਏਜੰਸੀਆਂ ਇਸ ਦੇ ਮਗਰ ਸੀ, ਇਸ ਦਾ ਜਿਹੜਾ ਸਭ ਤੋਂ ਪੁਖਤਾ ਸਬੂਤ ਮੈਡਲਿਨ ਐਲਬਰਾਈਟ, ਜਿਹਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਦਾ ਮਾਈਟੀ ਐਂਡ ਅਲਮਾਈਟੀ ਲਿਖੀ ਔਰ ਉਸ ਦਾ ਫੋਰਵਰਡ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ ਸੀ। ਜ਼ਿਕਰ ਅਜੇ 3 ਦਿਨ ਪਹਿਲਾਂ ਕਰਕੇ ਹਟੇ ਔਰ ਮੈਨੂੰ ਇਹ ਆਈਡੀਆ ਵੀ ਨਹੀਂ ਸੀ ਕਿ ਮੈਡਲਿਨ ਐਲਬਰਾਈਟ ਜਿਹੜੇ ਉਹ ਚਲੇ ਜਾਣਗੇ। ਸੋ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਘੱਟੋ ਘੱਟ ਖੁਦ ਇੱਕ ਯਹੂਦੀ ਔਰ ਉਹਨਾਂ ਦੀ ਫੈਮਿਲੀ ਨੇ ਹੋਲੋਕਾਸਟ ਸਫਰ ਕੀਤਾ ਸੀ। ਯੂਰਪ ਚੋਂ ਉਹਨਾਂ ਦੇ ਪੇਰੈਂਟਸ ਇੱਥੇ ਆਏ ਜਦੋਂ ਇਹ 9-10 ਸਾਲ ਦੀ ਸੀ। ਕਿਵੇਂ ਉਹਨੇ ਹਾਈਐਸਟ ਐਜੂਕੇਸ਼ਨ ਲਈ ਪ੍ਰੋਫੈਸਰ ਬਣੀ ਔਰ ਸੈਕਟਰੀ ਆਫ ਸਟੇਟ ਹੁੰਦਿਆਂ ਹਿਊਮਨ ਰਾਈਟਸ ਦੀ ਵੱਡੀ ਪੈਰੋਕਾਰ। ਔਰ ਉਹਨੇ ਇਹ ਗੱਲ ਹਿਸਟਰੀ ਦੇ ਲਈ ਵੀ ਸਬੂਤ ਛੱਡ ਦਿੱਤਾ ਹੈ ਕਿ ਕਿਵੇਂ ਇੱਕ ਮਾਈਨੋਰਿਟੀ ਸਿੱਖਾਂ ਨੂੰ ਕਸ਼ਮੀਰ ਦੇ ਉਸ ਕਨਫਲਿਕਟ ਦੇ ਵਿੱਚ ਜਿਹਦੇ 'ਚ ਕਿ ਉਹ ਧਿਰ ਨਹੀਂ ਸੀ, ਉਹਨਾਂ ਨੂੰ ਘੜੀਸ ਕੇ ਭਾਰਤੀ ਏਜੰਸੀਆਂ ਨੇ ਕਿਵੇਂ ਲਿਆਂਦਾ। ਔਰ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਵੇਲੇ 35 ਸਿੱਖਾਂ ਦੀ ਕਾਤਲ ਭਾਰਤ ਸਰਕਾਰ, ਉਹਨਾਂ ਦੀਆਂ ਏਜੰਸੀਆਂ, ਉਹਨਾਂ ਦੇ ਦਹਿਸ਼ਤਗਰਦ ਸੀ। ਪ੍ਰੈਜ਼ੀਡੈਂਟ ਬਾਈਡਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਦਾ ਭਾਰਤ ਨੇ ਸੋ ਕਾਲਡ ਨਿਊਟਰਲ ਲਾਈਨ ਦੇ ਥੱਲੇ UN ਸਿਕਿਉਰਿਟੀ ਕਾਉਂਸਲ ਵੋਟ ਹੋਏ, ਜਨਰਲ ਅਸੈਂਬਲੀ ਹੋਏ, ਹਿਊਮਨ ਰਾਈਟਸ ਕਾਉਂਸਲ ਹੋਏ ਔਰ ਉਸ ਤੋਂ ਬਾਅਦ ਵੀ ਹੁਣ ਜਦੋਂ ਈਵਨ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹ ਤਾਂ ਜਿਹੜੀ ਵਰਚੁਅਲ ਸੀ। ਜਾਪਾਨ ਜਿਹੜਾ ਕੁਆਡ ਦਾ ਮੈਂਬਰ ਹੈ, ਉਹਨਾਂ ਦਾ ਪ੍ਰਾਈਮ ਮਿਨਿਸਟਰ ਦਿੱਲੀ 'ਚ ਸੀ। ਇਸ ਸਾਰੇ ਪੀਰੀਅਡ 'ਚ ਵੀ ਦਬਾਅ ਰਿਹਾ ਔਰ ਅਮਰੀਕਾ ਨੇ ਵੀ ਰੱਖਿਆ ਕਿ ਭਾਈ ਘੱਟੋ ਘੱਟ ਖੁੱਲ੍ਹ ਕੇ ਜਿਹੜਾ ਉਹ ਰੂਸ ਨੂੰ ਐਗਰੈਸਰ ਐਲਾਨਣਾ ਤਾਂ ਦੂਰ ਦੀ ਗੱਲ, ਉਹ ਤਾਂ ਇਕਨੋਮਿਕਲ ਸੈਂਕਸ਼ਨਸ ਦੇ ਬਾਵਜੂਦ ਉਹਨਾਂ ਤੋਂ ਕਰੂਡ ਆਇਲ ਬਾਏ ਕਰ ਰਹੇ ਨੇ। ਸੋ ਇਹ ਜਿਹੜੀ ਖਿਜਾਟ ਵੀ ਹੈ ਕਿਸੇ ਹੱਦ ਤੱਕ ਔਰ ਅਮਰੀਕਨਾਂ ਨੂੰ ਗੁੱਸਾ ਵੀ ਹੈ ਕਿ ਭਾਰਤ ਆਪਣਾ ਜਿਹੜਾ ਰੋਲ ਹੈ ਉਹ ਠੀਕ ਪਲੇ ਨਹੀਂ ਕਰ ਰਿਹਾ। ਔਰ ਇਸ ਤੋਂ ਪਹਿਲਾਂ ਕਿ ਮੈਂ ਬਾਈਡਨ ਦੀ ਸਟੇਟਮੈਂਟ ਦਾ ਜ਼ਿਕਰ ਕਰਾਂ, ਜਿਹੜੀ ਕਰੰਟ ਸਿਚੁਏਸ਼ਨ ਯੂਕਰੇਨ ਦੇ ਵਿੱਚ ਹੈ, ਜੰਗ ਬਰਾਬਰ ਚੱਲ ਰਹੀ ਹੈ ਔਰ ਅੱਜ ਨੈਟੋ ਨੇ ਕਿਹਾ ਵੀ ਇਸ ਵੇਲੇ ਤੱਕ 7,000 ਤੋਂ ਲੈ ਕੇ 15,000 ਤੱਕ ਜਿਹੜੇ ਰਸ਼ੀਅਨ ਫੌਜੀ ਨੇ ਉਹ ਮਾਰੇ ਜਾ ਚੁੱਕੇ ਨੇ। ਔਰ ਇਹ ਵੀ ਯੂਕਰੇਨੀਅਨ ਸੋਰਸਿਸ ਨੇ ਕਿਹਾ ਕਿ ਕੁਝ ਥਾਵਾਂ ਜਿੱਥੇ ਰੂਸੀ ਫੌਜ ਆ ਗਈ ਸੀ ਉਹਨਾਂ ਨੇ ਵਾਪਸ ਲੜ ਕੇ ਯੂਕਰੇਨੀਅਨ ਫੌਜ ਨੇ ਉਹ ਵਾਪਸ ਲਿਆ। ਇਹਦਾ ਮਤਲਬ ਇਹ ਹੈ ਕਿ ਵੀ ਉੱਥੇ ਗਹਿ ਗੱਚ ਲੜਾਈ ਡੇ ਟੂ ਡੇ ਬੇਸਿਸ ਤੇ ਚੱਲ ਰਹੀ ਹੈ। ਔਰ ਜਿਵੇਂ ਈਵਨ ਨੈਟੋ ਦਾ ਸੈਕਟਰੀ ਜਨਰਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਨਵੇਂ 4 ਬੈਟਲ ਗਰਾਊਂਡਸ ਜਿਨ੍ਹਾਂ 'ਚ ਸਲੋਵਾਕੀਆ, ਹੰਗਰੀ, ਬਲਗਾਰੀਆ, ਰੋਮਾਨੀਆ, ਉੱਥੇ ਪੋਜੀਸ਼ਨਸ ਪੱਕੀਆਂ ਕਰ ਰਹੇ ਹਾਂ। ਪ੍ਰੈਜ਼ੀਡੈਂਟ ਬਾਈਡਨ ਅੱਜ ਬ੍ਰਸਲਸ ਦੇ ਵਿੱਚ ਜਾ ਰਹੇ ਨੇ, ਕੱਲ੍ਹ ਉਹਨਾਂ ਨੇ ਉੱਥੇ ਐਡਰੈਸ ਕਰਨਾ। ਔਰ ਅਮਰੀਕਾ ਨੇ ਫਿਰ ਕਿਹਾ ਕਿ ਜਿਹੜੀਆਂ ਰੂਸ ਦੀਆਂ ਫੌਜਾਂ ਨੇ ਉਹ ਵਾਰ ਕ੍ਰਾਈਮਸ ਯੂਕਰੇਨ ਦੇ ਵਿੱਚ ਕਮਿਟ ਕਰ ਰਹੀਆਂ। ਔਰ ਜਿਹੜੀ ਰਸ਼ੀਅਨ ਬੰਬਾਰਡਮੈਂਟ ਹੈ, ਜਿਹੜੀ ਸਾਊਦਰਨ ਪੋਰਟ ਸਿਟੀ ਹੈ ਮੈਰੀਪੂਲ ਦੀ, ਉਹਦਾ ਨਤੀਜਾ ਹੈ ਵੀ 1 ਲੱਖ ਤੋਂ ਜ਼ਿਆਦਾ ਲੋਕ ਫਸੇ ਹੋਏ ਨੇ। ਨਾ ਬਿਜਲੀ ਹੈ, ਨਾ ਪਾਣੀ ਹੈ, ਨਾ ਗੈਸ ਹੈ। ਇਸ ਹਾਲ ਦੇ ਵਿੱਚ ਨੇ ਔਰ ਭਾਰਤ ਜਿਹੜਾ ਬਿਲਕੁਲ ਨਾ ਕੋਈ ਰੋਲ ਪਲੇ ਕਰ ਰਿਹਾ ਹੈ। ਅਮਰੀਕਾ ਤੋਂ ਵੀ ਫੇਵਰ ਲੈਣ ਲਈ, ਚੀਨ ਦੇ ਖਿਲਾਫ ਗੱਲ ਪੈਣ ਲਈ ਤਾਂ ਜਿਹੜਾ ਉਹਨੇ ਰੋਲ ਪਲੇ ਕੀਤਾ। ਔਰ ਤੁਸੀਂ ਇਹ ਦੇਖੋ ਕਿ ਵੀ ਕਿਵੇਂ ਉਹਨਾਂ ਦਾ ਮਿਨਿਸਟਰ ਜਿਹੜਾ ਪਾਰਲੀਮੈਂਟ 'ਚ ਇੰਡੀਆ ਦਾ ਕਹਿ ਰਿਹਾ ਐਨੀ ਨਿਊਕਲੀਅਰ ਐਕਸੀਡੈਂਟ ਡਿਊ ਟੂ ਰਸ਼ੀਆ ਯੂਕਰੇਨ ਕਨਫਲਿਕਟ ਨਾਟ ਟੂ ਇੰਪੈਕਟ ਇੰਡੀਆ। ਇਹ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਐਨਵਾਇਰਨਮੈਂਟਲ ਰੇਡੀਏਸ਼ਨ ਦਾ ਕਿ ਜੀ ਜੇ ਉੱਥੇ ਹੋ ਵੀ ਜਾਏ ਕੋਈ ਨਿਊਕਲੀਅਰ ਸਾਨੂੰ ਫਰਕ ਨਹੀਂ ਪੈਂਦਾ। ਉਹ ਭਾਈ ਜਦੋਂ ਇੱਕ ਵਾਰੀ ਨਿਊਕਲੀਅਰ ਦਾ ਇਹ ਸ਼ੁਰੂ ਹੋ ਜਾਂਦਾ ਹੈ, ਦੁਨੀਆ ਦੇ ਕਿਸੇ ਖੂੰਜੇ 'ਚ ਬੈਠਾ ਕੋਈ ਐਪਲ ਪਾਈ ਖਾ ਰਿਹਾ ਹੋਏ ਕਿ ਮੈਂਗੋ ਜੂਸ ਪੀ ਰਿਹਾ ਹੋਏ, ਉਹ ਰੇਡੀਏਸ਼ਨ ਹੋਣੀ ਹੈ। ਸੋ ਮਤਲਬ ਇਹ ਹੈ ਕਿ ਇਹ ਉਧਰ ਝੂਠ ਬੋਲਣ ਤੇ ਲੱਗੇ ਹੋਏ ਨੇ ਜਿਨ੍ਹਾਂ ਨੇ
कोविड-19 ਚ 40 ਲੱਖ ਬੰਦਾ ਜਿਹੜਾ ਇੰਡੀਅਨ ਸਿਟੀਜ਼ਨ ਵਿਚਾਰੇ ਰੁਲ ਰਲ ਕੇ ਮਰ ਗਏ, ਉਹਨਾਂ ਦਾ ਪ੍ਰਬੰਧ ਨਹੀਂ ਕੀਤਾ, ਇਹ ਰੇਡੀਏਸ਼ਨ ਦਾ ਪ੍ਰਬੰਧ ਕਰਨਗੇ। ਤੇ ਬਾਈਡਨ ਨੇ ਇਸ ਦੇ ਉੱਤੇ ਅੱਜ ਜਿਹੜੀ ਇਹਨਾਂ ਦੇ ਮੀਡੀਆ ਦੇ ਵੀ ਮੇਨ ਖਬਰ ਹੈ, ਬਾਈਡਨ ਕਾਲਸ ਇੰਡੀਆ ਸ਼ੇਕੀ ਇਨ ਰਸ਼ੀਅਨ ਕਨਫਰੰਟੇਸ਼ਨ। ਉਹਦੇ ਚ ਉਹਨਾਂ ਨੇ ਕਿਹਾ ਕਿ ਦ ਕੁਆਡ ਇਜ਼ with the possible exception of India being somewhat shaky on some of this, but Japan has been extremely strong, so has Australia in terms of dealing with Putin's aggression. We represented a united front throughout NATO and the Pacific. ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨੈਟੋ ਦਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਪੀਰੀਅਡ 'ਚ ਹਿਲ ਜਿਹਾ ਗਿਆ ਸੀ, ਉਹ ਤਾਂ ਵਾਪਸ ਉਹਨਾਂ ਨੇ ਲਿਆ ਕੇ ਖੜੇ ਕਰ ਦਿੱਤੇ ਨੇ ਮੁਲਕ ਪਾਵਰਫੁਲੀ। ਬਿਲਕੁਲ। ਪੈਸੀਫਿਕ ਦੇ ਵਿੱਚ ਕੁਆਡ ਬਣਾਇਆ ਸੀ, ਉਹਦੇ 'ਚ ਜਾਪਾਨ ਔਰ ਆਸਟ੍ਰੇਲੀਆ, ਉਹ ਤਾਂ ਅਮਰੀਕਾ ਦੇ ਨਾਲ ਖੜੇ ਨੇ। ਔਰ ਇਹ ਕਿਸੇ ਵੀ ਪ੍ਰੈਜ਼ੀਡੈਂਟ ਦਾ ਇਸ ਲੈਵਲ ਦਾ ਬਿਆਨ, ਇਹ ਪਬਲਿਕ ਐਡਮੋਨੀਸ਼ਨ ਹੈ ਇੰਡੀਆ ਦੀ ਕਿ ਸ਼ੇਕੀ, ਮਤਲਬ ਇਹ ਹੈ ਵੀ ਤੁਹਾਡੇ ਪੱਲੇ ਕੁਝ ਨਹੀਂ ਹੈਗਾ, ਤੁਸੀਂ ਕੋਈ ਜਿਹੜਾ ਉਹ ਸਟੈਂਡ ਨਹੀਂ ਲੈ ਰਹੇ ਹੋ। ਔਰ ਇਹ ਪਬਲਿਕਲੀ ਉਹਨੂੰ ਹਾਲਾਂ ਅੰਡਰਹੈਂਡ ਪ੍ਰੈਸ਼ਰ ਤਾਂ ਚੱਲ ਹੀ ਰਿਹਾ ਸੀ, ਪਰ ਇਹ ਫਰਸਟ੍ਰੇਸ਼ਨ ਵੀ ਅਮਰੀਕਾ ਦੀ ਦੱਸਦਾ ਹੈ ਔਰ ਇਹ ਵੀ ਦੱਸਦਾ ਹੈ ਕਿ ਭਾਈ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਦਾ ਭਾਰਤ ਨੂੰ ਖਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ, ਕਿਉਂਕਿ ਅਮਰੀਕਨਾਂ ਦੇ ਵੀ ਇੱਕ ਟੋਲਰੈਂਸ ਲੈਵਲ ਹੁੰਦਾ ਹੈ। ਇਹ ਉਹ ਕਾਊਬॉय ਟਾਈਪ ਇਹਨਾਂ ਦੀ ਮੈਂਟੈਲਿਟੀ ਹੈ। ਇਹ ਜਿਹੜਾ ਉਹ ਠੀਕ ਹੈ ਇੱਕ ਸਟੇਜ ਤੱਕ ਹੁੰਦਾ, ਫਿਰ ਜਦੋਂ ਇਹ ਕਹਿਣਗੇ ਜੀ ਇਹ ਸਾਡੇ ਨਾਲ ਇਵੇਂ ਕੀਤਾ ਹੈ, ਅਸੀਂ ਆਊਟ ਆਫ ਦਾ ਵੇ ਜਾ ਕੇ ਇੰਡੋ US ਨਿਊਕਲੀਅਰ ਡੀਲ ਕੀਤੀ, ਨਿਊਕਲੀਅਰ ਸਪਲਾਇਰ ਗਰੁੱਪ ਤੋਂ ਐਕਸੈਪਸ਼ਨ ਦਿੱਤੀ, ਪ੍ਰੈਸਲਰ ਅਮੈਂਡਮੈਂਟ ਤੋਂ ਕੱਢਿਆ, ਚੀਨ ਦੇ ਮਾਮਲੇ 'ਚ ਜਿਹੜਾ ਅਸੀਂ ਤੁਹਾਡੇ ਨਾਲ ਖਲੋਤੇ ਹਾਂ, ਔਰ ਹੁਣ ਜੇ ਅਸੀਂ ਸਾਡੇ ਲਈ ਹੈਵ ਔਰ ਹੈਵ ਨਾਟ ਵਾਲੀ ਸਟਰਗਲ ਹੈ ਤਾਂ ਤੁਸੀਂ ਸ਼ੇਕੀ ਹੋਏ ਹੋ। ਸੋ ਇਹ ਆਉਣ ਵਾਲੇ ਪੀਰੀਅਡ 'ਚ ਦੇਖਿਆ ਜਾਏਗਾ ਕਿ ਭਾਰਤ ਜਿਹੜਾ ਉਹ ਕਿੰਨਾ ਕੁ ਅਮਰੀਕਨ ਲਾਈਨ ਟੋ ਕਰੇਗਾ, ਤੇ ਜੇ ਨਹੀਂ ਕਰੇਗਾ ਤੇ ਅਮਰੀਕਾ ਕਿੰਨੀ ਕੁ ਦੇਰ ਭਾਰਤ ਦੀ ਪਿੱਠ ਠੋਕਦਾ ਰਹੇਗਾ। ਵੈਸੇ ਸਾਨੂੰ ਇਹ ਸੂਟ ਕਰਦਾ ਜੇ ਅਮਰੀਕਾ ਇਹਨਾਂ ਤੋਂ ਪਿੱਛੇ ਹਟ ਜਾਏ, ਕਿਉਂਕਿ ਅਲਟੀਮੇਟਲੀ ਜਿਹੜਾ ਭਾਰਤ ਆਰਟੀਫਿਸ਼ੀਅਲ ਯੂਨੀਅਨ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਂਗ ਇਹ ਅਮਰੀਕਾ ਦੇ ਸਹਾਰੇ ਉੱਪਰ ਚੜ੍ਹਨ ਦੀ ਕੋਸ਼ਿਸ਼ ਸੀ, ਔਰ ਇਹ ਬਿਹਤਰ ਹੋਏਗਾ ਕਿ ਜੇ ਅਮਰੀਕਾ ਪਿੱਛੇ ਹਟਦਾ ਹੈ। ਬਾਕੀ ਚੀਨ ਦੇ ਨਾਲ ਤਾਂ ਜੋ ਇਹਨਾਂ ਦਾ ਚੱਲ ਹੀ ਰਿਹਾ, ਫਿਰ ਇਹ ਚੀਨ ਦੇ ਵੀ ਹੁਣ ਪੈਰੀਂ ਪੈਣ ਨੂੰ ਤਿਆਰ ਹੋ ਰਹੇ ਨੇ, ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ, ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਰਹੱਦੀ ਝਗੜੇ ਨੂੰ ਲੈ ਕੇ ਚੀਨ ਨਾਲ ਗੱਲਬਾਤ ਦੇ 15 ਦੌਰ ਪੂਰੇ ਹੋਣ ਦੇ ਬਾਵਜੂਦ ਚੀਨ ਨੇ ਭਾਰਤ ਦੇ ਹੱਥ ਪੱਲੇ ਕੁਝ ਨਹੀਂ ਪਾਇਆ। ਸੋ ਭਾਰਤ ਦਾ ਕਹਿਣਾ ਸੀ ਕਿ ਚੀਨ ਨਾਲ ਉਦੋਂ ਤੱਕ ਸਬੰਧ ਨਾਰਮਲ ਨਹੀਂ ਹੋਣਗੇ ਜਦੋਂ ਤੱਕ ਚੀਨ LAC ਲਾਈਨ ਤੋਂ ਪਿੱਛੇ ਨਹੀਂ ਹਟਦਾ। ਪਰ ਇਉਂ ਜਾਪਦਾ ਹੈ ਕਿ ਯੂਕਰੇਨ ਦਾ ਹਸ਼ਰ ਦੇਖਣ ਤੋਂ ਬਾਅਦ ਦਰਿਆ ਘਬਰਾਇਆ ਹੋਇਆ ਭਾਰਤ ਮੁੜ ਚੀਨ ਦੇ ਪੈਰੀ ਡਿੱਗ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਜਦੋਂ ਅਸੀਂ ਆਪੇ ਫਾਥੜੀਏ ਤੈਨੂੰ ਕੌਣ ਛਡਾਏ ਇਹ ਕਹਿੰਦੇ ਤਾਂ ਫਿਰ ਇਹਦੇ ਨਾਲ ਜੇ ਅਸੀਂ ਗੁਰਬਾਣੀ ਦੀ ਤੁਕ ਕੋਟ ਕਰੀਏ ਕਿ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਹੁਣ ਮੁੱਢ ਹੁੰਦਾ ਰੂਟ, ਕਿ ਵੀ ਤੁਸੀਂ ਇੱਕੋ ਵੇਲੇ ਜਾਂ ਤਾਂ ਸਲਾਮ ਕਰੋ, ਕਿਸੇ ਦੀ ਅਧੀਨਗੀ ਕਬੂਲੋ, ਤੇ ਜਾਂ ਕਿਸੇ ਨੂੰ ਅਕਾਊਂਟੇਬਲ ਠਹਿਰਾਓ, ਜਵਾਬ ਤਲਬੀ ਕਰੋ। ਤੇ ਜੇ ਤੁਸੀਂ ਇੱਕੋ ਵੇਲੇ ਸਲਾਮ ਵੀ ਕਰਦੇ ਹੋ ਤੇ ਜਵਾਬ ਵੀ ਮੰਗਦੇ ਹੋ, ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਖਾਸੇ ਨੂੰ ਹੀ ਉਜਾੜ ਰਹੇ ਹੋ, ਆਪਣੀ ਜੜ ਤੁਸੀਂ ਆਪ ਹੀ ਪੁੱਟ ਰਹੇ ਹੋ। ਹੁਣ ਭਾਰਤ ਜਿਸ ਨੂੰ ਜੇ ਤੁਸੀਂ ਇਹਨਾਂ ਦਾ ਹੀ ਲਫ਼ਜ਼ ਹੈ ਮਹੱਤਵਕਾਂਕਸ਼ਾ, ਅਸੀਂ ਕਹਿੰਦੇ ਹਾਂ ਕਿ ਭਾਈ ਇਹ ਜਾਣਦਿਆਂ ਹੋਇਆਂ ਵੀ ਕਿ ਭਾਈ ਸਾਡੇ ਪੱਲੇ ਕੁਛ ਨਹੀਂ ਹੈ, ਤੁਸੀਂ ਇੱਕ
ਬੇਬੁਨਿਆਦ ਔਰ ਇਮੈਜਿਨਰੀ ਇੱਕ ਫੈਂਟੈਸੀ ਪ੍ਰਾਚੀਨ ਭਾਰਤ, ਉਸ ਦੇ ਨਾਂ ਥੱਲੇ ਤੁਸੀਂ ਆਪਣੇ ਡ੍ਰੀਮ ਦੇ ਥੱਲੇ ਸੱਚਮੁੱਚ ਹੀ ਸਮਝਣ ਲੱਗ ਜਾਓ, ਜਿਵੇਂ ਇਹਨਾਂ ਨੇ ਸੀ ਸ਼ਾਈਨਿੰਗ ਇੰਡੀਆ ਵਾਜਪਾਈ ਦੇ ਵੇਲੇ ਕਿ ਜੀ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਵਾਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਵਾਂਗੇ। ਸ਼ਾਈਨਿੰਗ ਭਾਰਤ ਬਹੁਤ ਜਿਹੜਾ ਸ਼ਾਈਨ ਕਰ ਰਿਹਾ, ਤੇ ਹਾਲਤ ਤੁਸੀਂ ਦੇਖ ਲਓ ਕਿ ਚੀਨ ਦੇ ਨਾਲ ਵਿਜ਼ਾਵੀ ਭਾਰਤ ਦੀ ਕੀ ਪੋਜੀਸ਼ਨ ਹੈ। $15 ਟ੍ਰਿਲੀਅਨ ਦੀ ਉਹਨਾਂ ਦੀ ਇਕਨੋਮੀ ਹੈ, ਇਹ 3 ਟ੍ਰਿਲੀਅਨ ਤੇ ਸਿਕੜੇ ਹੋਏ ਨੇ, ਔਰ ਚਾਈਨਾ ਇਸ ਵੇਲੇ ਅਮਰੀਕਾ ਦੇ ਬਰਾਬਰ ਦੀ ਤਾਕਤ ਬਣ ਕੇ ਖਲੋਤਾ ਹੈ। ਔਰ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਭਾਈ ਈਵਨ ਇਸਲਾਮਿਕ ਬਲਾਕ ਦੇ 57 ਮੁਲਕ OIC ਦੇ, ਉਹਨਾਂ ਦੀ ਇਸਲਾਮਾਬਾਦ ਦੇ ਵਿੱਚ ਹੋਇਆ 48 ਸੈਸ਼ਨ ਜਿਹੜਾ ਸੀ, ਉਹਦੇ ਜੇ ਗੈਸਟ ਆਫ ਆਨਰ ਸੀ ਕੋਈ ਚਾਈਨਾ ਦਾ। ਹਾਲਾਂਕਿ ਚਾਈਨਾ 'ਚ ਇਸ ਇੱਕ ਪਾਸੇ ਅਮਰੀਕਾ ਚਾਈਨਾ ਨੂੰ ਨਿਸ਼ਾਨੇ ਤੇ ਲੈਂਦਾ ਕਿ ਭਾਈ ਤੁਸੀਂ ਵੀਗਰ ਮੁਸਲਮਾਨਾਂ ਦੇ ਨਾਲ ਸਿੰਗਕਿਆਂਗ ਦੇ ਵਿੱਚ ਕੀ ਕਰ ਰਹੇ ਹੋ, ਔਰ ਮਾੜਾ ਕਰ ਰਹੇ ਨੇ ਉੱਥੇ। ਲੇਕਿਨ ਇਹਦੇ ਬਾਵਜੂਦ ਅਲਟੀਮੇਟਲੀ ਜਿਹੜੀ ਨੀਡ ਹੁੰਦੀ ਆ ਉਹ ਤੁਹਾਨੂੰ ਨੇੜੇ ਲਿਆਉਂਦੀ ਆ ਇੱਕ ਦੂਜੇ ਦੇ। ਔਰ ਕੱਲਾ ਇਹੀ ਨਹੀਂ ਵੀ ਚੀਨ ਦੇ ਫੋਰਨ ਮਿਨਿਸਟਰ ਨੇ ਉੱਥੇ ਪਾਰਟਿਸਿਪੇਟ ਕਰਕੇ ਦੱਸਿਆ ਕਿ OIC ਬਲਾਕ ਸਾਡੇ ਨਾਲ ਹੈ। ਈਵਨ ਕਿਉਂਕਿ ਇਮਰਾਨ ਖਾਨ ਹੋਰਾਂ ਨੇ ਫਲਸਤੀਨ ਔਰ ਕਸ਼ਮੀਰ ਦਾ ਜ਼ਿਕਰ ਕੀਤਾ, ਔਰ ਕਸ਼ਮੀਰ ਦੇ ਮੁੱਦੇ ਤੇ ਈਵਨ ਚਾਈਨੀਜ਼ ਫੋਰਨ ਮਿਨਿਸਟਰ ਨੇ ਵੀ ਕਿਹਾ ਕਿ ਜੋ ਪੋਜੀਸ਼ਨ ਤੁਹਾਡੀ ਹੈ ਉਹੀ ਸਾਡੀ ਹੈ ਕਿ ਭਾਈ UN ਰੈਜ਼ੋਲੂਸ਼ਨਸ ਦੇ ਮੁਤਾਬਕ UN ਸਿਕਿਉਰਿਟੀ ਕਾਉਂਸਲ ਦੇ ਇਹ ਰਿਜ਼ੋਲਵ ਹੋਏ। ਭਾਰਤ ਦੇ ਨਾਲ 15 ਰਾਉਂਡ ਜਿਹੜਾ ਬਾਰਡਰ ਡਿਸਪਿਊਟ ਦੇ ਨਾਂ ਥੱਲੇ ਉਹਨਾਂ ਦਾ 20 ਜੂਨ ਜਿਹੜਾ 2020 ਤੋਂ ਜੋ ਕਲੈਸ਼ ਗਲਵਾਨ ਵੈਲੀ 'ਚ ਹੋਇਆ, ਅੱਜ ਵੀ ਉਹ ਪੈਂਗੋਂਗ ਸੋ ਲੇਕ ਹੋਏ, ਡੈਪਸੋਂਗ ਹੋਏ, ਔਰ ਦੂਸਰਾ ਉਹਨਾਂ ਦਾ ਬਾਰਡਰ 15 ਰਾਉਂਡ ਗੱਲਬਾਤ ਦੇ ਮੁਕੰਮਲ ਫੇਲ ਹੋਏ ਕਿਉਂਕਿ ਚੀਨ ਨੇ ਕੋਈ ਹੱਥ ਪੱਲੇ ਨਹੀਂ ਪਾਇਆ। ਔਰ ਇਹਨਾਂ ਦੇ ਫੋਰਨ ਮਿਨਿਸਟਰ ਜੈ ਸ਼ੰਕਰ ਔਨ ਰੈਕਰਡ ਹੈ ਕਿ ਅਸੀਂ ਚੀਨ ਨਾਲ ਬਿਜ਼ਨਸ ਨਾਰਮਲ ਵਾਂਗ ਨਹੀਂ ਹੋ ਸਕਦੀ ਜਦੋਂ ਤੱਕ ਇਥੋਂ ਜਿਹੜੀ ਚਾਈਨਾ ਨੇ ਐਡਵਾਂਸ ਕੀਤਾ ਉਹ ਆਪਣੀਆਂ ਫੋਰਸਿਸ ਪੁੱਲ ਬੈਕ ਨਹੀਂ। ਹਾਲਾਂਕਿ ਡਰ ਦਾ ਹਾਲ ਇਹ ਹੈ ਕਿ ਇਹ ਵੀ ਕਹਿਣ ਨੂੰ ਤਿਆਰ ਨਹੀਂ ਕਿ ਚਾਈਨਾ ਐਗਰੈਸਰ ਹੈ, ਨਾ ਮੋਦੀ ਨਾ ਅਮਿਤ ਸ਼ਾਹ ਕਿਸੇ ਤੋਂ ਨਹੀਂ ਨਿਕਲਿਆ। ਪਰ ਹੁਣ ਐਸਾ ਕੀ ਹੈ ਕਿ ਵੀ ਤੁਸੀਂ ਬਾਰ-ਬਾਰ ਥੁੱਕ ਕੇ ਚੱਟ ਰਹੇ ਹੋ। ਹੁਣ ਚਾਈਨੀਜ਼ ਫੋਰਨ ਮਿਨਿਸਟਰ ਉੱਥੋਂ ਨਿਕਲਿਆ ਇਸਲਾਮਾਬਾਦ ਤੋਂ, ਔਰ ਇਸ ਗੱਲ ਦਾ ਇਮਕਾਨ ਤਾਂ ਸੀ ਪਿਛਲੇ ਹਫਤੇ ਕਿ ਜੀ ਚਾਈਨਾ ਨੇ 3 ਰੋਜ਼ਾ ਦੌਰੇ ਤੇ ਜਾਣਾ ਹੈ, ਚਾਈਨਾ ਦੇ ਫੋਰਨ ਮਿਨਿਸਟਰ ਨੇ ਉਹਨੇ ਨੇਪਾਲ ਜਾਣਾ ਹੈ, ਸ੍ਰੀਲੰਕਾ ਜਾਣਾ ਹੈ, ਪਰ ਇਸ ਗੱਲ ਦੀ ਪੋਸੀਬਿਲਿਟੀ ਹੈ ਨਹੀਂ ਹੈ। ਪਰ ਇਹ ਲੱਗਦਾ ਸੀ ਵੀ ਜੈ ਸ਼ੰਕਰ ਇੰਡੀਆ ਨੇ ਤਾਂ ਪੋਜੀਸ਼ਨ ਲਈ ਹੈ, ਤੇ ਹੁਣ ਜਦੋਂ OIC ਦੀ ਕਾਨਫਰੰਸ 'ਚ ਕਸ਼ਮੀਰ ਦੇ ਮੁੱਦੇ ਤੇ ਭਾਰਤ ਨੂੰ ਭੰਨਿਆ ਉਹਨਾਂ ਨੇ ਕਿ ਭਾਈ ਕਸ਼ਮੀਰੀਆਂ ਨੂੰ ਹੱਕ ਦਿਓ, ਲੇਕਿਨ ਜਦੋਂ ਤੁਸੀਂ ਇਹ ਖਬਰ ਦੇਖਦੇ ਹੋ ਕਿ ਭਾਈ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਟੂ ਵਿਜ਼ਿਟ ਇੰਡੀਆ ਔਨ ਥਰਸਡੇ as US presses India to severe defense oil ties with Russia। ਹੁਣ ਇਹ ਹੈ ਕੁੜਕੀ 'ਚ ਆਪੇ ਫਾਥੜੀਏ ਵਾਲੀ ਗੱਲ ਕਿ ਅਮਰੀਕਾ ਕਹਿ ਰਿਹਾ ਵੀ ਰੂਸ ਨਾਲੋਂ ਸਬੰਧ ਤੋੜੋ, ਚੀਨ ਕੁੱਟ ਵੀ ਰਿਹਾ, ਬਾਰਡਰ ਤੇ ਕੁੱਟਿਆ ਉਹਨੇ ਕਸ਼ਮੀਰ ਦੇ ਮੁੱਦੇ ਤੇ ਵੀ, ਔਰ ਚੀਨ ਨੇ ਇਹ ਵੀ ਦੱਸ ਦਿੱਤਾ ਕਿ ਭਾਈ ਇਹ 57 ਜਿਹੜੇ ਇਸਲਾਮਿਕ ਮੁਲਕ ਨੇ ਇਹਨਾਂ ਦਾ ਬਲਾਕ ਹੈ, ਇਹ ਸਾਡੇ ਨਾਲ ਹੈ। ਪਰ ਐਸਾ ਹੁਣ ਭਾਰਤ ਦੀ ਕਿਹੜੀ ਮਜਬੂਰੀ ਹੈ ਕਿ ਉਹ ਰਸ਼ੀਅਨ ਫੋਰਨ ਮਿਨਿਸਟਰ ਨੂੰ ਹੋਸਟ ਕਰਨ ਨੂੰ ਤਿਆਰ ਨੇ, ਦਿੱਲੀ 'ਚ ਸੱਦ ਕੇ ਆਨਰ ਉਹੀ। ਹਾਲਾਂਕਿ ਡਰਾਮਾ ਕਰ ਲਓ ਜੀ, ਬ੍ਰਿਕਸ ਦੇ ਵਿੱਚ ਵੀ ਹੈ, ਚਾਈਨਾ ਇਨ ਚੇਅਰ ਹੈ, ਜਿਹੜਾ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਦਾ। ਪਰ ਇਹ ਪੋਜੀਸ਼ਨ ਸ਼ੋ ਕਰਦਾ ਕਿ ਇੰਡੀਆ ਕਿਵੇਂ ਪੈਰਾਂ ਦੇ ਵਿੱਚ ਡਿੱਗ ਕੇ ਹੁਣ ਇਹ ਕਹਿੰਦਾ ਕਿ ਹਜ਼ੂਰ ਸਾਡੇ ਮਾਈ ਬਾਪ, ਅਸੀਂ ਜਿਹੜਾ ਅਮਰੀਕਾ ਤੋਂ ਵੀ ਵਿੱਤ ਕਰਦੇ ਹਾਂ, ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ। ਔਰ ਨਾਲ ਦੀ ਨਾਲ ਕਿਉਂਕਿ ਇਹ ਸਾਡਾ ਇਕਰਾਰਨਾਮਾ ਹੈ ਕਿ ਅਸੀਂ ਰੂਹਾਨੀਅਤ ਦਾ ਜਿਹੜਾ ਸੈਗਮੈਂਟ ਹੈ ਉਸ ਨੂੰ ਮਿਸ ਨਹੀਂ ਕਰਨਾ। ਤੇ ਅੱਜ ਅਸੀਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ੍ਰੀ ਰਾਗ ਦਾ ਸ਼ਬਦ ਉਹ ਸਾਂਝਾ ਕਰ ਰਹੇ ਹਾਂ। ਉਸ ਦੀ ਵਿਚਾਰ, ਘਰ ਹੀ ਸੌਦਾ ਪਾਈਐ ਅੰਤਰ ਸਭ ਵਤ ਹੋਏ, ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ, ਨਾਮ ਨਿਧਾਨ ਅਖੁੱਟ ਹੈ ਵੱਡ ਭਾਗ ਪ੍ਰਾਪਤ ਹੋਏ, ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ, ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਓ। ਰਹਾਓ ਦੀ ਤੁਕ ਜਿਵੇਂ ਅਸੀਂ ਕਹਿੰਦੇ ਹੀ ਹਾਂ ਕਿ ਇਹ ਸੈਂਟਰਲ ਆਈਡੀਆ ਜਿਸ ਦੇ ਦੁਆਲੇ ਸਾਰੇ ਸ਼ਬਦ ਦਾ ਥੀਮ ਹੈ, ਔਰ ਇਹ ਆਪਣੇ ਆਪ ਨੂੰ ਐਡਰੈਸ ਕਰਦੇ ਆ। ਗੁਰੂ ਅਮਰਦਾਸ ਜੀ ਸਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੇ ਰੱਬ ਦੀ ਕੁਰਬਤ ਲੈਣੀ ਹੈ, ਉਸ ਰਸਤੇ ਤੇ ਤੁਰਨਾ ਹੈ, ਰਬੁਲ ਜਿਹੜਾ ਆਲਮੀਨ ਹੈ ਉਸ ਦਾ ਪਿਆਰ ਲੈਣਾ ਹੈ, ਤੇ ਮੇਰੇ ਮਨ
ਤਜ ਨਿੰਦਾ, ਨਿੰਦਾ ਸਿਲੰਡਰ ਨੂੰ ਕਹਿੰਦੇ ਨੇ। ਇੱਕ ਹੈਲਥੀ ਕ੍ਰਿਟਿਸਿਜ਼ਮ ਹੁੰਦਾ ਹੈ ਜਿਹਦੇ ਚ ਤੁਸੀਂ ਸਮਝਦੇ ਹੋ ਕਿ ਇੱਕ ਇਹ ਹੈ ਕਿ ਕਿਸੇ ਬਾਰੇ ਉਹ ਕਹਿਣਾ ਜੋ ਉਹ ਨਹੀਂ ਹੈ ਉਹਨੂੰ ਨਿੰਦਿਆ ਕਹਿੰਦੇ ਨੇ। ਔਰ ਜਿਹੜਾ ਸਾਡੀ ਆਮ ਆਦਤ ਹੈ, ਸਾਡੀ ਪੰਜਾਬੀ ਤਹਿਜ਼ੀਬ ਤਾਂ 4 ਬੰਦੇ ਬੈਠੇ ਹੋਣ, ਇੱਕ ਉੱਠ ਕੇ ਚਲਾ ਜਾਏ, 3 ਜਿਹੜੇ ਨੇ ਉਹਦੀਆਂ ਗੱਲਾਂ ਕਰ ਰਹੇ ਹੋਣਗੇ, ਉਹ ਤਿੰਨਾਂ ਚੋਂ ਇੱਕ ਉੱਠ ਜਾਏ, 2 ਉਹਦੀ ਕਰ, ਜਦੋਂ ਇਕੱਲਾ ਨਹੀਂ ਰਹਿ ਜਾਂਦਾ। ਸੋ ਇਹ ਸਾਨੂੰ ਪਤਾ ਨਹੀਂ, ਇਹ ਮੂੰਹ ਦਾ ਸਵਾਦ ਹੈ, ਇਹ ਘਟੀਆਪਨ ਹੈ ਕਿ ਤੁਸੀਂ ਕਿਸੇ ਦੀ ਪ੍ਰੈਜ਼ੈਂਸ ਜਿਹੜੀ ਗੱਲ ਕਿਸੇ ਨੂੰ ਕਹਿਣ ਦੀ ਹਿੰਮਤ ਨਹੀਂ ਰੱਖਦੇ, ਪਿੱਠ ਫੇਰਦੇ ਆ ਤੁਸੀਂ ਉਹ ਗੱਲਾਂ ਕਰਦੇ ਹੋ। ਸੋ ਗੁਰੂ ਸਾਹਿਬ ਨੇ ਸਭ ਤੋਂ ਉਹਨਾਂ ਨੇ ਕਿਹਾ ਕਿ ਜੇ ਇਸ ਰਸਤੇ ਤੁਰਨਾ ਹੈ, ਮੇਰੇ ਮਨ ਤਜ ਨਿੰਦਾ ਹਉਮੈ, ਈਗੋ, ਹੰਕਾਰ ਵੀ ਹਉਮੈ ਦਾ ਹੀ ਪੁੱਤਰ ਹੈ, ਕਿਉਂਕਿ ਉਹ ਹੀ ਝੂਠਾ। ਤੁਸੀਂ ਆਪਣੇ ਆਪ ਨੂੰ ਬਹੁਤ ਸਮਝਦੇ ਹੋ ਔਰ ਇਹ ਭੁੱਲ ਜਾਂਦਾ ਹੈ ਕਿ ਫਰੀਦਾ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਏ, ਜਿੱਥੇ ਮੈਂ ਬੈਠਾ ਕਿੰਨੇ ਆਏ, ਲੱਖਾਂਪਤੀ, ਕਰੋੜਾਂਪਤੀ, ਅਰਬਾਂਪਤੀ ਆਏ ਚਲੇ ਗਏ, ਹੰਕਾਰ ਕਿਹੜੀ ਗੱਲ ਦਾ? ਇਸ ਦੇਹ ਦਾ ਕੀ ਪ੍ਰਵਾਸ ਹੈ? ਔਰ ਇਹ ਯਾਦ ਦਹਾਨੀ ਜਦੋਂ ਗੁਰੂ ਸਾਹਿਬ ਕਰਵਾਉਂਦੇ ਨੇ ਕਿ ਹਰ ਜਪੰਦੇ ਆ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸੌ ਆਵੇ ਕੇ ਨਾ ਆਵੇ ਰਾਮ। ਅਸੀਂ ਜਿੰਨਾ ਮਰਜ਼ੀ ਦਾਅਵੇ ਕਰੀਏ ਅਗਲਾ ਸਾਹ ਵੀ ਹੋਣਾ ਕਿ ਨਹੀਂ ਹੋਣਾ ਇਹ ਕਿਸੇ ਨੂੰ ਨਹੀਂ ਪਤਾ ਹੈ। ਸੋ ਮੇਰੇ ਮਨ ਤਜ ਨਿੰਦਾ ਹਉਮੈ ਹੰਕਾਰ, ਹਰ ਜੀਓ ਸਦਾ ਧਿਆਏ ਤੂੰ, ਕਿ ਹਮੇਸ਼ਾ ਉਸ ਰੱਬ ਨੂੰ ਯਾਦ ਰੱਖ। ਉਹ ਰੱਬ ਗੁਰਮੁਖ, ਇੱਕ ਹੈ ਗੁਰਮੁਖ ਬਣ, ਇਹਨਾਂ ਨੂੰ ਛੱਡ ਹਉਮੈ ਨਿੰਦਿਆ ਔਰ ਹੰਕਾਰ ਨੂੰ, ਔਰ ਇੱਕ ਓਂਕਾਰ, ਇੱਕ ਵਾਹਿਗੁਰੂ ਜਿਹੜਾ ਹਰ ਇੱਕ ਦੇ ਵਿੱਚ ਵਿਆਪਕ ਹੈ, ਜਿਹੜਾ ਰੱਬੁਲ ਆਲਮੀਨ ਹੈ, ਉਸ ਨੂੰ ਯਾਦ ਕਰ। ਔਰ ਇਹਦੇ ਲਈ ਕਿਤੇ ਬਾਹਰ ਟੱਕਰਾਂ ਮਾਰਨ ਦੀ ਲੋੜ ਨਹੀਂ ਹੈ, ਜਿਹੜੇ ਕੋਈ ਬਾਬਿਆਂ ਦੇ ਮਗਰ ਲੱਗਾ, ਕੋਈ ਦੂਜਾ ਬੜੇ ਬੜੇ ਯੋਗੀਆਂ ਦੇ ਮਗਰ। ਇੱਥੇ ਜਿਹੜੇ ਨੇ ਉਹ ਲੱਖ ਲੱਖ ਫੀਸ ਦੇ ਕੇ ਚਿੰਤਨ ਹੈ, ਦੀਪਕ ਚੋਪੜਾ, ਇਹ ਸਤਿਗੁਰੂ ਵਾਸਦੇਵ ਫਲਾਣਾ, ਉਹਨਾਂ ਦੀਆਂ ਫੀਸਾਂ ਦੇਖੋ। ਉਹ ਕਹਿੰਦੇ ਨੇ ਵੀ ਇਹ ਮਾਇਆ ਸਭ ਦੁੱਖਾਂ ਦਾ ਕਾਰਨ, ਸਾਨੂੰ ਦੇ ਦਿਓ, ਤੁਸੀਂ ਜਾਓ ਛੱਡ ਕੇ ਖੁਸ਼ ਹੋ। ਸੋ ਮਤਲਬ ਉੱਥੇ ਪਹੁੰਚੇ ਹੁੰਦੇ ਨੇ। ਹੁਣ ਇਹ ਕਿਤੇ ਨਹੀਂ ਹੈ, ਗੁਰੂ ਸਾਹਿਬ ਯਾਦ ਦਹਾਨੀ, ਘਰ ਹੀ ਸੌਦਾ ਪਾਈ ਹੈ, ਅੰਦਰ ਸਭ ਵਤ ਹੋਏ। ਕਿੱਥੇ ਬਾਹਰ ਲੱਭਦੇ ਫਿਰਦੇ ਹੋ? ਕਿਹਦੇ ਕੋਲੋਂ ਜਾ ਕੇ ਤੁਸੀਂ ਰੂਹਾਨੀਅਤ ਔਰ ਪੀਸ ਮੰਗਦੇ ਹੋ? ਤੁਹਾਡੇ ਅੰਦਰ ਹੈ। ਆਪਣੇ ਆਪ ਨਾਲ ਇਮਾਨਦਾਰ ਹੋ ਜਾਓ, ਆਪਣੇ ਅੰਦਰ ਆਪਣੇ ਸ਼ੀਸ਼ੇ ਦੇ ਵਿੱਚ ਰੋਜ਼ ਝਾਕ ਕੇ ਦੇਖੋ ਕਿ ਤੁਸੀਂ ਕੀ ਹੋ। ਘਰ ਹੀ ਸੌਦਾ ਪਾਈ ਹੈ, ਅੰਤਰ ਸਭ ਵਤ ਹੋਏ, ਖਿਨ ਖਿਨ ਨਾਮ ਸੰਭਾਲੀਏ, ਗੁਰਮੁਖ ਪਾਵੈ ਕੋਏ। ਔਰ ਇਹ ਤੁਹਾਨੂੰ ਸਮਝ ਆਏਗੀ ਕਿ ਹਰ ਸੈਕਿੰਡ, ਇਹ ਜ਼ਰੂਰੀ ਨਹੀਂ ਹੈ ਕਿ ਵੀ ਤੁਸੀਂ ਜਿਹੜਾ ਉਹ ਡਰਾਮਾ ਕਰਨਾ ਹੈ ਕਿ ਹੱਥ 'ਚ ਮਾਲਾ ਫੜੀ ਹੋਈ ਹੈ, ਮਣਕੇ ਚੱਲ ਰਹੇ ਨੇ। ਉਹਦੇ ਤੇ ਉਹਨਾਂ ਦਾ ਕਬੀਰ ਸਾਹਿਬ ਦਾ ਕਬੀਰ ਬੀਚਕ ਗ੍ਰੰਥ ਦੇ ਵਿੱਚ ਹੈ ਕਿ ਭਾਈ ਮਾਲਾ ਫੇਰਤ ਜੁਗ ਭਇਆ, ਫਿਰਾ ਨਾ ਮਨ ਕਾ ਫੇਰ, ਕਰ ਕਾ ਮਨ ਕਾ ਡਾਰ ਕੇ ਮਨ ਕਾ ਫੇਰ। ਮਨ ਕਾ ਫਿਰ ਰਿਹਾ, ਮਨ ਕਿਤੇ ਘੁੰਮ ਰਿਹਾ, ਨਿੰਦਿਆ ਵੀ ਹੋ ਰਹੀ ਹੈ, ਹੋਰ ਵੀ ਹੋ ਰਿਹਾ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਰਾਮ ਰਾਮ ਕਰੀ ਜਾਓ, ਅੱਲਾ ਅੱਲਾ। ਇਹ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹ ਘਰ ਦੇ ਅੰਦਰ ਹੈ, ਉਹਨੂੰ ਯਾਦ ਕਰੋ। ਨਾਮ ਨਿਦਾਨ ਅਖੁੱਟ ਹੈ, ਵੱਡ ਭਾਗ ਪ੍ਰਾਪਤ ਹੋਏ। ਹਾਂ, ਇਹ ਜਿਹੜਾ ਨਾਮ ਦਾ ਖਜ਼ਾਨਾ ਹੈ, ਜਿਹਨੂੰ ਇਹ ਦੌਲਤ ਮਿਲ ਜਾਂਦੀ ਹੈ, ਇਹ ਫਿਰ ਕਦੇ ਮੁੱਕਦੀ ਨਹੀਂ। ਅਖੁੱਟ ਦਾ ਹੁੰਦਾ ਹੈ ਕਿ ਅਤੁੱਟ, ਕਿ ਉਸ ਦੇ ਭੰਡਾਰ ਨੇ, ਇਹ ਮਿਲਦੇ ਰੱਬ ਦੀ ਰਹਿਮਤ ਦੇ ਨਾਲ, ਵੱਡੇ ਭਾਗਾਂ ਦੇ ਨਾਲ ਹਾਸਲ ਹੁੰਦਾ ਹੈ। ਗੁਰਮੁਖਾਂ ਕੇ ਮੁਖ ਉਜਲੇ, ਗੁਰ ਸ਼ਬਦੀ ਵਿਚਾਰ, ਹਲਤ ਪਲਤ ਸੁਖ ਪਾਏਂਦੇ, ਜਪ ਜਪ ਹਿਰਦੈ ਮੁਰਾਰ, ਘਰ ਹੀ ਵਿੱਚ ਮਹਿਲ ਪਾਇਆ, ਗੁਰ ਸ਼ਬਦੀ ਵਿਚਾਰ। ਕਿ ਜਿਹੜੇ ਇਸ ਰੱਬ ਦੇ ਰਸਤੇ ਤੇ ਤੁਰਦੇ ਨੇ ਉਹ ਗੁਰਮੁਖ ਹੋ ਜਾਂਦੇ ਨੇ। ਗੁਰੂ ਵੱਲ ਮੂੰਹ ਹੋਣਾ, ਰੱਬ ਵੱਲ ਤੁਹਾਡਾ ਮੂੰਹ ਹੈ, ਤੁਸੀਂ ਉਸ ਜੀਵਨ ਜੀ ਰਹੇ ਹੋ। ਔਰ ਜਿਹੜਾ ਬੰਦਾ ਕਿਸੇ ਤੋਂ ਡਰਦਾ ਨਹੀਂ ਹੈ, ਉਹ ਉਹੀ ਹੁੰਦਾ ਹੈ ਕਿਉਂਕਿ ਜਿਹੜਾ ਕਿਸੇ ਪਾਪ 'ਚ ਨਹੀਂ ਹੁੰਦਾ। ਸੋ ਡਰੇ ਜੇ ਪਾਪ ਕਮਾਵਦਾ, ਧਰਮੀ ਵਿਗਸੇਤ। ਜਿਹੜਾ ਪਾਪ ਕਰਨ ਵਾਲਾ ਉਹਦੇ 'ਚ ਡਰ ਹੁੰਦਾ ਹੈ, ਜਿਹੜਾ ਧਰਮ ਦੇ ਉੱਤੇ, ਸੱਚ ਦੇ ਉੱਤੇ ਖੜਾ, ਉਹਦੇ 'ਚ ਵਿਕਾਸ ਹੁੰਦਾ ਹੈ, ਖੇੜਾ ਹੁੰਦਾ ਹੈ। ਇਸ ਲਈ ਉਹਦਾ ਮੁੱਖ ਉਜਲ ਹੁੰਦਾ ਹੈ, ਜਿਹਨੂੰ ਸੁਰਖ ਰੂਹ ਕਹਿੰਦੇ ਨੇ। ਰੂਹ ਮੂੰਹ ਨੂੰ ਕਹਿੰਦੇ ਨੇ ਸੁਰਖ ਲਾਲ, ਕਿ ਭਾਈ ਮੁੱਖ ਉਜਲੇ ਨੇ। ਗੁਰਮੁਖਾਂ ਕੇ ਮੁੱਖ ਉਜਲੇ, ਗੁਰ ਸ਼ਬਦੀ ਵਿਚਾਰੋ, ਰੱਬ ਦੀ ਉਸ ਸ਼ਬਦ ਨਾਲ, ਬਾਣੀ ਨਾਲ ਜੁੜੇ ਹੁੰਦੇ ਨੇ। ਹਲਤ ਪਲਤ ਸੁਖ ਪਾਏਂਦੇ, ਇੱਥੇ ਵੀ ਉੱਥੇ ਵੀ, ਦੋਨਾਂ ਦੁਨੀਆ ਦੇ ਵਿੱਚ ਉਹ ਸੁਖ ਦੇ ਵਿੱਚ ਰਹਿੰਦੇ ਨੇ। ਜਪ ਜਪ ਹਿਰਦੈ ਮੁਰਾਰ, ਕਿਉਂਕਿ ਉਹਨਾਂ ਦੇ ਅੰਦਰ ਉਹ ਰੱਬ ਨੂੰ ਹਮੇਸ਼ਾ ਯਾਦ ਕਰਦੇ ਨੇ। ਔਰ ਗੁਰੂ ਸਾਹਿਬ ਨੇ ਸਾਰੇ ਹੀ ਨਾਂ, ਅਦਰਵਾਈਜ਼ ਮੁਰਾਰੀ ਕ੍ਰਿਸ਼ਨ ਜੀ ਲਈ ਲਫ਼ਜ਼ ਇਸਤੇਮਾਲ ਹੁੰਦਾ ਹੈ। ਉਹ ਸਾਰਿਆਂ ਨੂੰ ਹੀ ਰੱਬ ਦੇ ਸੂਚਕ ਬਣਾ ਕੇ ਕਿਹਾ ਕਿ ਆਪਣੇ ਅੰਦਰ ਉਸ ਰੱਬ ਨੂੰ ਯਾਦ ਕਰੋ। ਘਰ ਹੀ ਵਿੱਚ ਮਹਿਲ ਪਾਇਆ, ਗੁਰ ਸ਼ਬਦੀ ਵਿਚਾਰ। ਕਿ ਜੇ ਤੁਸੀਂ ਗੁਰੂ ਦੇ ਸ਼ਬਦ ਦੇ ਉੱਤੇ ਆਮਨਾ ਕਰਕੇ ਜਿਹੜਾ ਇਸ ਪਾਸੇ ਤੁਰੋਗੇ ਤੇ ਉਹ ਰੱਬ ਕਿਤੇ ਬਾਹਰ ਨਹੀਂ ਹੈ। ਹਾਂਜੀ, ਬਾਹਰ ਢੂੰਡੇ ਸੋ ਉਹ
ਗਵਾਚਿਆ ਹੋਇਆ ਬੰਦਾ ਹੈ ਕਿ ਸਭ ਕੁਝ ਘਰ ਮੈਂ ਬਾਹਰ ਨਾਹੀਂ, ਬਾਹਰ ਢੂੰਡੇ ਸੋ ਦੂਰ ਪਰਾਹੀਂ, ਸ਼ਾਇਦ ਤੁਕ ਮੈਨੂੰ ਐਗਜ਼ੈਕਟ ਯਾਦ ਨਹੀਂ ਹੈ। ਅੱਛਾ ਅਖੀਰ ਚ ਗੁਰੂ ਸਾਹਿਬ ਨੇ ਫਰਮਾਇਆ, ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ, ਆਨ ਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ, ਸੁਪਨੇ ਸੁਖ ਨਾ ਦੇਖਣੀ ਬਹੁਤ ਚਿੰਤਾ ਪਰ ਜਾਲੇ, ਨਾ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ, ਕਹਿਣਾ ਕਛੂ ਨਾ ਜਾਵੇ ਜਿਸ ਭਾਵੈ ਤਿਸ ਦੇ, ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ। ਅੱਛਾ ਕਿ ਇੱਕ ਪਾਸੇ ਗੁਰਮੁਖ ਦਾ ਜ਼ਿਕਰ ਹੈ ਜਿਸ ਦਾ ਮੁਖ ਉਜਲ ਹੈ, ਇੱਕ ਉਹ ਜਿਹੜਾ ਮਨਮੁਖ ਹੈ, ਜਿਹੜਾ ਮਨ ਦੇ ਕਹਿਣੇ ਲੱਗਦਾ ਹੈ, ਮਨ ਹਰਾਮੀ ਹੁਜਤਾਂ ਢੇਰੋ, ਹਮੇਸ਼ਾ ਹੁਜਤਾਂ 'ਚ ਰਹਿੰਦਾ ਹੈ। ਉਹ ਕਹਿੰਦਾ ਇਹ ਜੱਗ ਮਿੱਠਾ ਅਗਲਾ ਕਿੰਨ ਡਿੱਠਾ, ਕੌਣ ਦੱਸਣ ਆਇਆ ਕੀ ਹੁੰਦਾ ਹੈ, ਕਰ ਲੋ ਮੌਜਾਂ, ਖਾਓ ਪੀਓ ਕਰੋ ਆਨੰਦ। ਉਹ ਜਿਹੜਾ ਹੈ ਉਹ ਸਾਰੇ ਨੂੰ ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ, ਕਿ ਜਿਹੜੇ ਰੱਬ ਤੋਂ ਮੂੰਹ ਫੇਰਦੇ ਨੇ ਉਹਨਾਂ ਦੇ ਮੂੰਹ ਔਰ ਮੱਥਾ ਤੇ ਕਾਲਖ ਹੁੰਦੀ ਹੈ, ਉਹ ਇੱਕ ਖੌਫ ਡਰ ਚ ਹੁੰਦੇ ਨੇ। ਅੰਦਰ ਸੁਖ ਕਮਾਵਦੇ ਨਿਤ ਜੋਹੇ ਜਮ ਜਾਲੇ, ਦਿਨ ਰਾਤ ਉਹ ਦੁੱਖਾਂ ਦੇ ਵਿੱਚ ਰਹਿੰਦੇ ਨੇ। ਉਹਨਾਂ ਨੂੰ ਮੌਤ ਦਾ ਡਰ, ਜਦੋਂ ਜਮ ਦੀ ਗੱਲ ਹੁੰਦੀ ਹੈ, ਐਂਜਲ ਆਫ ਡੈਥ, ਉਸ ਡਰ ਦੇ ਵਿੱਚ ਜਿਉਂਦੇ ਨੇ। ਸੁਪਨੇ ਸੁਖ ਨਾ ਦੇਖਣੀ ਬਹੁਤ ਚਿੰਤਾ ਪਰ ਜਾਲੇ, ਉਹ ਫਿਕਰ 'ਚ ਰਹਿੰਦੇ ਨੇ, ਸੁਪਨੇ 'ਚ ਵੀ ਉਹਨਾਂ ਨੂੰ ਸੁਖ ਨਸੀਬ ਨਹੀਂ ਹੁੰਦਾ। ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ, ਕਿ ਉਹ ਨਿਰੰਕਾਰ ਸਭ ਦਾ ਦਾਤਾ ਹੈ, ਸਭ ਨੂੰ ਦੇਵਨਹਾਰ ਹੈ। ਕਹਿਣਾ ਕਛੂ ਨਾ ਜਾਵੇ ਜਿਸ ਭਾਵੈ ਤਿਸ ਦੇ, ਕਿ ਉਹ ਜਿਹਨੂੰ ਚਾਹੁੰਦਾ ਇਹ ਦਾਤ ਬਖਸ਼ਿਸ਼ ਕਰਦਾ, ਉਸ ਨੂੰ ਕੋਈ ਵੀ ਜਿਹੜਾ ਹੈ ਉਹ ਆਪ ਹੀ ਉਹ ਤੁਹਾਨੂੰ ਬਲੇਸਿੰਗਸ ਦੇ ਨਾਲ ਜਿਹੜਾ ਨਵਾਜਦਾ। ਨਾਨਕ ਗੁਰਮੁਖ ਪਾਈ ਹੈ ਆਪੇ ਜਾਣੈ ਸੋਏ। ਤੀਸਰੇ ਨਾਨਕ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਕਿ ਸਿਰਫ ਇਸ ਦੀ ਸਮਝ ਔਰ ਇਸ ਦੀ ਪ੍ਰਾਪਤੀ ਗੁਰਮੁਖ ਨੂੰ ਹੈ, ਜਿਹੜਾ ਇਸ ਰਸਤੇ ਤੇ ਤੁਰਿਆ ਹੋਇਆ, ਔਰ ਵਾਹਿਗੁਰੂ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ, ਸਮਝਦਾ ਹੈ ਕਿ ਉਹਨੇ ਕਿਸ ਨੂੰ ਵਡਿਆਈ ਦੇਣੀ ਹੈ। ਕਰਤੇ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਮਸ਼ਹੂਰ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।